वाहिगुरू जी का खालसा वाहिगुरू जी की फतेह। TV 84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ 28 ਜੂਨ 2022 14 ਹਾੜ ਨਾਨਕਸ਼ਾਹੀ ਸੰਮਤ 554 ਦੇ ਦਿਨ ਗੱਲ ਕਰ ਰਹੇ ਹਾਂ ਤੇ ਅੱਜ ਦਾ ਜਿਹੜਾ ਇਹ ਸ਼ੋਅ ਹੈ ਸੱਚੋ ਸੱਚ ਪ੍ਰੋਗਰਾਮ ਹੈ, ਇਸ ਦੇ ਵਿੱਚ ਸਾਡੇ ਨਾਲ ਡਾਕਟਰ ਅਮਰਜੀਤ ਸਿੰਘ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਇਸ ਵਕਤ ਮੌਜੂਦ ਨੇ। ਆਓ ਅੱਜ ਦੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਵਿਚਾਰ ਚਰਚਾ ਕਰਾਂਗੇ ਜਿਹੜੀਆਂ ਅੱਜ ਦੀਆਂ ਅਹਿਮ ਘਟਨਾਵਾਂ ਨੇ, ਡਿਵੈਲਪਮੈਂਟਸ ਨੇ, ਉਹਨਾਂ ਦੇ ਉੱਤੇ। ਡਾਕਟਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। हाँ जी, अमरवीर सिंह जी, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕੁਮ ਜੀ। ਡਾਕਟਰ ਸਾਹਿਬ, ਸ਼ੁਰੂਆਤ ਕਰੀਏ ਅੱਜ ਦੀ ਸਪਾਂਸਰਸ਼ਿਪ ਤੋਂ। ਅੱਜ ਦਾ ਜਿਹੜਾ ਸੱਚੋ ਸੱਚ ਪ੍ਰੋਗਰਾਮ ਹੈ ਇਹ ਟੋਰਾਂਟੋ ਤੋਂ 골ਡਨ ਗਰੋਸਰੀਜ਼ ਵੱਲੋਂ ਸਪਾਂਸਰ ਕੀਤਾ ਗਿਆ ਸਰਦਾਰ ਹਰਜਿੰਦਰ ਸਿੰਘ ਹੋਰਾਂ ਵੱਲੋਂ। ਉਹਨਾਂ ਦੀ ਜਿਵੇਂ ਕਿ ਡਾਕਟਰ ਰਣਜੀਤ ਸਿੰਘ ਦਾ ਅਕਾਲ ਚਲਾਣਾ ਹੋਇਆ, TV 84 ਦੇ ਡਾਇਰੈਕਟਰ ਸੰਸਥਾਪਕ ਤੇ ਇਹ ਸਾਰੇ ਨੂੰ ਮੋਢਾ ਦੇ ਕੇ ਅੱਗੇ ਤੋਰਨ ਵਾਲਿਆਂ ਦੇ ਵਿੱਚ ਉਹਨਾਂ ਦਾ ਅਹਿਮ ਯੋਗਦਾਨ ਸੀ। ਸੋ ਉਸੇ ਨੂੰ ਰੈਕਗਨਾਈਜ਼ ਕਰਦਿਆਂ ਹੋਇਆ ਜਿਹੜਾ ਉਹਨਾਂ ਨੇ ਆਪਣੀ ਜਿਹੜੀ ਸਪਾਂਸਰਸ਼ਿਪ ਹੈ ਭੇਜੀ ਹੈ। ਇੱਕ ਪਰਸਨਲ ਇਨ ਟੱਚ ਵੀ ਰਹਿੰਦੇ ਸੀ ਡਾਕਟਰ ਰਣਜੀਤ ਸਿੰਘ ਹੋਰਾਂ ਦੇ ਨਾਲ ਤੇ ਹਰਜਿੰਦਰ ਸਿੰਘ ਕਹਿੰਦੇ ਵੀ ਮਤਲਬ ਜਿਵੇਂ ਸਾਡੇ ਕੋਲੋਂ ਉਹ ਰੂਹ ਵਿਛੜ ਗਈ ਹੈ ਜਿਹੜੀ ਕੌਮ ਨੂੰ ਸਮਰਪਿਤ ਸੀ, ਖਾਲਿਸਤਾਨ ਨੂੰ ਸਮਰਪਿਤ ਸੀ ਤੇ ਹਰ ਉਹ ਉਦਮ ਯਤਨ ਜਿਹੜਾ ਕੀਤਾ ਜਾ ਸਕਦਾ ਅਵੇਅਰਨੈਸ ਲਿਆਉਣ ਦੇ ਲਈ ਉਹਦੇ ਲਈ ਉਹ ਹਮੇਸ਼ਾ ਯਤਨਸ਼ੀਲ ਰਹਿੰਦੇ ਸੀ। ਕਹਿੰਦੇ ਜਦੋਂ ਸਾਡਾ ਵੀ ਨਿਊਯਾਰਕ ਆਉਣਾ ਹੁੰਦਾ ਸੀ ਤੇ ਮੈਂ ਹਮੇਸ਼ਾ ਡਾਕਟਰ ਰਣਜੀਤ ਸਿੰਘ ਹੋਰਾਂ ਕੋਲ ਹੀ ਠਹਿਰਦਾ ਸੀ। ਸੋ ਅਸੀਂ ਧੰਨਵਾਦ ਵੀ ਕਰਦੇ ਹਾਂ ਹਰਜਿੰਦਰ ਸਿੰਘ ਹੋਰਾਂ ਦਾ ਅੱਜ ਦੀ ਸਪਾਂਸਰਸ਼ਿਪ ਦੇ ਲਈ। ਤੇ ਕੀ ਕਹਿਣਾ ਚਾਹੋਗੇ ਡਾਕਟਰ ਸਾਹਿਬ? ਦੇਖੋ, ਬੇਸ਼ੱਕ ਜਿਉਂ-ਜਿਉਂ ਦਿਨ ਬੀਤਦੇ ਜਾਂਦੇ ਨੇ ਅਕਸਰ ਇਹ ਕਿਹਾ ਜਾਂਦਾ ਹੈ ਕਿ ਟਾਈਮ ਇਜ਼ ਏ ਬਿਗ ਹੀਲਰ, ਕਿ ਸਮਾਂ ਆਪਣੇ ਆਪ ਦੇ ਵਿੱਚ ਹੀ ਬਹੁਤ ਸਾਰੇ ਜ਼ਖਮਾਂ ਨੂੰ ਭਰ ਦਿੰਦਾ ਹੈ। ਪਰ ਡਾਕਟਰ ਰਣਜੀਤ ਸਿੰਘ ਹੋਰਾਂ ਦਾ ਜਾਣਾ, ਜਿੱਥੇ ਅਸੀਂ ਪਿਛਲੇ ਸਾਰੇ ਹੀ ਦਿਨਾਂ 'ਚ ਜ਼ਿਕਰ ਕਰਦੇ ਰਹੇ ਹਾਂ ਕਿ ਇੱਕ ਡੂੰਘਾ ਜ਼ਖਮ ਵੀ ਹੈ ਜੀ ਔਰ ਨਾ ਪੂਰਾ ਹੋਣ ਵਾਲਾ ਘਾਟਾ ਵੀ ਹੈ, ਇਹ ਸਿਰਫ ਅਸੀਂ ਹੀ ਮਹਿਸੂਸ ਨਹੀਂ ਕੀਤਾ। ਮੈਂ ਸਮਝਦਾ ਹਾਂ ਵੀ ਜਿਹੜੇ ਵੀ ਉਹਨਾਂ ਨਾਲ ਕਦੇ ਇੱਕ ਵਾਰ ਵੀ ਇਨ ਟੱਚ ਹੋਏ, ਉਹਨਾਂ ਨੇ ਉਹਨਾਂ ਦੀ ਸ਼ਖਸੀਅਤ ਦੇ ਨਿੱਘ ਨੂੰ, ਉਹਨਾਂ ਦੀ ਕੌਮ ਪ੍ਰਸਤੀ ਨੂੰ, ਉਹਨਾਂ ਦੀ ਜੈਨਰੋਸਿਟੀ ਨੂੰ ਔਰ ਉਹਨਾਂ ਦੀ ਇੰਟੈਲੀਜੈਂਸ ਨੂੰ, ਇਹ ਸਭ ਨੂੰ ਰੈਕਗਨਾਈਜ਼ ਕੀਤਾ। ਸਰਦਾਰ ਹਰਜਿੰਦਰ ਸਿੰਘ ਜਿਨ੍ਹਾਂ ਦਾ ਪਰਿਵਾਰ ਲੰਬੇ ਵਕਤ ਤੋਂ 골ਡਨ ਗਰੋਸਰੀ ਸਟੋਰ ਰਨ ਕਰਦੇ ਨੇ, ਇੱਕ ਸਟੇਜ ਦੇ ਉੱਤੇ ਸਾਰੇ ਟੋਰਾਂਟੋ ਦੇ ਵਿੱਚ ਵੱਡਾ ਬੋਲਬਾਲਾ ਰਿਹਾ ਔਰ ਮੇਰੇ ਲਈ ਇੱਕ ਵੱਡੇ ਭਾਗਾਂ ਵਾਲੀ ਗੱਲ ਹੈ ਕਿ ਮੈਂ ਹਮੇਸ਼ਾ ਹੀ ਟੋਰਾਂਟੋ ਦੇ ਵਿੱਚ ਉਹਨਾਂ ਦੀ ਮਹਿਮਾਨ ਨਵਾਜ਼ੀ ਨੂੰ ਹੀ ਮਾਣਿਆ। ਉਹਨਾਂ ਦੇ ਘਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਬੇਬੇ ਜੀ, ਬਾਪੂ ਜੀ ਔਰ ਜਿਵੇਂ ਸਾਰੇ ਭਰਾ ਭੈਣਾਂ ਇਕੱਠੇ ਤੌਰ ਦੇ ਉੱਤੇ ਉਹਨਾਂ ਦੇ ਅੱਗੋਂ ਬੱਚੇ ਵੀ ਇਕੱਠੇ ਰਿਹਾ ਕਰਦੇ ਸਨ ਜੀ। ਸੋ ਇਹ ਮੇਰੇ ਲਈ ਹਮੇਸ਼ਾ ਹੀ ਉਹਨਾਂ ਦੇ ਸਮੁੱਚੇ ਪਰਿਵਾਰ ਲਈ ਬਹੁਤ ਸਤਿਕਾਰ ਹੈ, ਪਿਆਰ ਹੈ। ਔਰ ਇਵੇਂ ਹੀ ਡਾਕਟਰ ਰਣਜੀਤ ਸਿੰਘ ਹੋਰਾਂ ਨਾਲ ਵੀ ਜਦੋਂ ਮਿਲੇ, ਕਿਉਂਕਿ ਹਰਜਿੰਦਰ ਸਿੰਘ ਖੁਦ ਵੀ ਔਰ ਉਹਨਾਂ ਦੇ ਭਰਾਤਾ ਸਾਰੇ ਕੌਮ ਨੂੰ ਸਮਰਪਿਤ ਨੇ, ਕੌਮ ਨੂੰ ਪਿਆਰ ਕਰਨ ਵਾਲੇ ਨੇ, ਖਾਲਿਸਤਾਨ ਦੇ ਝੰਡਾ ਬਰਦਾਰ ਨੇ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜੀ ਸਾਂਝ ਆਈਡੀਓਲੋਜੀ ਦੀ ਹੁੰਦੀ ਹੈ ਔਰ ਉਹਨਾਂ 'ਚ ਵੀ ਉਹਨਾਂ ਦੇ ਪਰਿਵਾਰ 'ਚ ਉਹੀ ਸ਼ਰਾਫਤ, ਭਲੇ ਗੁਣ ਔਰ ਸੇਵਾ ਵਾਲਾ ਭਾਵ ਨਜ਼ਰ ਆਉਂਦਾ। ਸੋ ਡਾਕਟਰ ਸਾਹਿਬ ਵੀ ਜਦੋਂ ਪਹਿਲੀ ਵਾਰ ਮਿਲੇ ਤੇ ਉਹਨਾਂ ਨੇ ਮਹਿਸੂਸ ਕੀਤਾ ਕਿ ਭਾਈ ਇਹ ਤਾਂ ਬਿਲਕੁਲ ਹੀ ਸਾਡੀ ਰਿਫਲੈਕਸ਼ਨ ਹੀ ਨੇ। ਸੋ ਹੁਣ ਜਦੋਂ ਡਾਕਟਰ ਸਾਹਿਬ ਦਾ ਵਿਛੋੜਾ ਹੋਇਆ, ਭਾਈ ਹਰਜਿੰਦਰ ਸਿੰਘ ਹੋਰਾਂ ਨੇ ਵੀ ਉਵੇਂ ਹੀ ਉਸ ਦਰਦ ਨੂੰ ਮਹਿਸੂਸ ਕੀਤਾ ਜਿਵੇਂ ਉਹਨਾਂ ਦੇ ਬਾਕੀ ਨਿਕਟਵਰਤੀਆਂ ਨੇ ਕੀਤਾ। ਤਾਂ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਅੱਜ ਦਾ ਪ੍ਰੋਗਰਾਮ ਡਾਕਟਰ ਰਣਜੀਤ ਸਿੰਘ ਦੇ ਨਾਮ ਕੀਤਾ ਜੀ। ਡਾਕਟਰ ਸਾਹਿਬ, ਅੱਜ ਦਾ ਜਿਹੜਾ ਪਹਿਲਾ ਟੌਪਿਕ ਹੈ ਉਸ ਦੀ ਸ਼ੁਰੂਆਤ ਕਰੀਏ। ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ, ਉਹਨਾਂ ਦੀ 183 ਵਰੇ ਮਤਲਬ ਬਰਸੀ ਹੈਗੀ ਆ ਤੇ ਮਤਲਬ ਇਹ ਕਹਿ ਲਓ ਕਿ ਸਿੱਖ ਇੰਪਾਇਰ ਜਿਹੜਾ ਸੀ ਉਹਦਾ ਜਦੋਂ ਸੂਰਜ ਅਸਤ ਹੁੰਦਾ ਉਹ ਇੱਕ ਦਾਸਤਾਨ ਹੈ, ਪੂਰੀ ਇੱਕ ਦੁਖਦਾਈ ਸਟੋਰੀ ਹੈ। ਜਦੋਂ ਅੰਗਰੇਜ਼ਾਂ ਦੇ ਹੱਥੇ ਚੜ੍ਹਦਾ ਆ ਪੰਜਾਬ ਤੇ ਫਿਰ
ਇੱਕ ਸ਼ਹੀਦੀਆਂ ਦਾ ਤੇ ਇੱਕ ਸਟਰਗਲ ਦਾ ਦੌਰ ਸ਼ੁਰੂ ਹੁੰਦਾ ਕੌਮ ਦੇ ਲਈ। ਫਿਰ ਇੱਕ ਸਟਰਗਲ ਚੋਂ ਨਿਕਲ ਕੇ 47 ਦੇ ਵਿੱਚ ਜਦੋਂ ਜਿਵੇਂ ਕਿਹਾ ਗਿਆ ਵੀ ਇੱਕ ਗੁਲਾਮੀ ਤੋਂ ਨਿਕਲ ਕੇ ਅਸੀਂ ਦੂਜੀ ਗੁਲਾਮੀ ਦੇ ਵਿੱਚ ਐਂਟਰ ਹੋਏ, ਤੇ ਅੱਜ ਵੀ ਮਤਲਬ ਉਹ ਵਿਜ਼ਨ ਜੋ ਮਹਾਰਾਜਾ ਰਣਜੀਤ ਸਿੰਘ ਦਾ ਸੀ ਜਾਂ ਸਿੱਖ ਐਮਪਾਇਰ ਦਾ ਸੀ, ਉਹ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਉਹ ਰੜਕ ਹੈ, ਉਹ ਸਮਝਦੇ ਆ, ਜਾਂ ਪੰਜਾਬ ਦੀ ਜਿਹੜੀ ਤਰਬੀਅਤ ਹੈ ਉਹਦੇ ਵਿੱਚ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਕਿ ਨਹੀਂ, ਅਸੀਂ ਉਹ ਜਿਹੜਾ ਰਾਜ ਭਾਗ ਹੈ ਮੁੜ ਹਾਸਲ ਕਰਨਾ ਹੈ। ਸੋ ਉਹਨਾਂ ਨੂੰ ਵਿਛੋੜਾ ਦਿੱਤਿਆਂ 183 ਸਾਲ ਲੰਘ ਚੁੱਕੇ ਆ। ਸੋ ਸਿੱਖ ਐਮਪਾਇਰ ਨੂੰ ਮੁੱਖ ਰੱਖਦਿਆਂ ਹੋਇਆਂ ਜਾਂ ਉਹਨਾਂ ਦੀ ਲੈਗੇਸੀ ਨੂੰ ਮੁੱਖ ਰੱਖਦਿਆਂ ਹੋਇਆਂ, ਜਿੱਥੇ ਈਸਟ ਤੇ ਵੈਸਟ ਪੰਜਾਬ ਆਪਸੀ ਜਿਹੜੀ ਉਹ ਸਾਂਝ ਹੈ ਉਹ ਵੀ ਕਿਤੇ ਨਾ ਕਿਤੇ ਇਸ ਪਾਰਟ ਦੇ ਨਾਲ, ਇਸ ਲੈਗੇਸੀ ਦੇ ਨਾਲ ਜਾਂ ਇਸ ਸ਼ਖਸੀਅਤ ਦੇ ਨਾਲ ਜੁੜੀ ਹੋਈ ਹੈ, ਕਿਵੇਂ ਦੇਖਦੇ ਹੋ? ਦੇਖੋ, ਅੱਜ ਬੇਸ਼ੱਕ 28 ਜੂਨ ਦਾ ਦਿਨ ਹੈ, ਪਰ ਜਦੋਂ ਅਸੀਂ ਆਪਣੀ ਧਰਤੀ, ਸਾਊਥ ਏਸ਼ੀਆ ਦੀ ਧਰਤੀ, 5 ਦਰਿਆਵਾਂ ਦੀ ਧਰਤੀ ਦੀ ਗੱਲ ਕਰਦੇ ਹਾਂ, ਤੇ ਉੱਥੇ ਆਲਰੇਡੀ 29 ਜੂਨ ਦੀ ਸਵੇਰ ਹੋ ਚੁੱਕੀ ਹੈ। ਤੇ ਜਿਵੇਂ ਅਸੀਂ 29 ਜੂਨ 1839 ਦਾ ਉਹ ਦਿਨ, ਜਿਸ ਦਿਨ ਮਹਾਰਾਜਾ ਰਣਜੀਤ ਸਿੰਘ ਇਸ ਦੁਨੀਆ ਤੋਂ ਰੁਖਸਤ ਹੋਏ, ਉਸ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ, ਤੇ ਆਲਰੇਡੀ 500 ਸਿੱਖਾਂ ਦਾ ਜਥਾ ਜਿਹੜਾ ਕਿ ਖਾਸ ਵੀਜ਼ੇ ਦੇ ਉੱਤੇ ਪਾਕਿਸਤਾਨ ਦੀ ਧਰਤੀ ਤੇ ਹੈ, ਉਹਨਾਂ ਨੇ ਆਲਰੇਡੀ ਬੀਤੇ ਕੱਲ ਜਿਹੜਾ ਸ਼੍ਰੀ ਅਖੰਡ ਪਾਠ ਸਾਹਿਬ ਇਸ ਮੌਕੇ ਨੂੰ ਯਾਦ ਕਰਨ ਦੇ ਲਈ ਗੁਰਦੁਆਰਾ ਡੇਰਾ ਸਾਹਿਬ ਲਾਹੌਰ 'ਚ ਆਰੰਭ ਕੀਤਾ। ਔਰ ਅਸੀਂ ਇਹ ਦੇਖਦੇ ਹਾਂ ਕਿ ਕਿਉਂਕਿ 48 ਘੰਟੇ ਲੱਗਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਕੰਪਲੀਟ ਰਿਸਾਈਟਲ ਨੂੰ, ਔਰ 29 ਤਰੀਕ ਨੂੰ ਕੱਲ ਜਿਹੜਾ ਉੱਥੇ ਭੋਗ ਪਏਗਾ, ਔਰ ਬਾਅਦ ਦੇ ਵਿੱਚ ਸੰਗਤ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਦੇ ਉੱਤੇ ਵੀ ਆ ਕੇ ਜੁੜਦੀ ਹੈ। ਸੋ ਉਸ ਦੀ ਗੱਲ ਕਿ ਇਹ ਕਿਵੇਂ ਇੱਕ ਸਾਂਝਾ ਰਾਜ ਔਰ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਲੋਕਾਂ ਨੇ, ਉਹ ਮੁਸਲਮਾਨ ਹੋਣ, ਸਿੱਖ ਹੋਣ, ਹਿੰਦੂ ਹੋਣ ਜਾਂ ਕੋਈ ਹੋਰ, ਉਹਨਾਂ ਨੇ ਸ਼ੇਰੇ ਪੰਜਾਬ, ਲਾਇਨ ਆਫ ਪੰਜਾਬ ਦੇ ਖਿਤਾਬ ਨਾਲ ਨਵਾਜਿਆ। ਇਹੀ ਟਾਈਟਲ, ਇਹੀ ਲਫ਼ਜ਼ ਅੰਗਰੇਜ਼ ਹਿਸਟੋਰੀਅਨਸ ਨੇ ਵੀ ਔਰ ਮੁਸਲਮਾਨ ਹਿਸਟੋਰੀਅਨਸ ਨੇ ਵੀ ਉਸ ਤੋਂ ਬਾਅਦ ਇਸਤੇਮਾਲ ਕੀਤਾ, ਕਿਉਂਕਿ ਸੱਚਮੁੱਚ ਉਹਨਾਂ ਦੀ ਜਿਹੜੀ ਹਯਾਤੀ ਸੀ, ਜ਼ਿੰਦਗੀ ਲਗਭਗ 59 ਸਾਲ ਦੀ, ਉਸ ਦੇ ਵਿੱਚ ਲਗਭਗ 10-11 ਸਾਲ ਦੀ ਉਮਰ 'ਚ ਉਹ ਆਪਣੀ ਮਿਸਲ ਦੇ ਮੁਖੀ ਬਣਦੇ ਨੇ। ਉਹਨਾਂ ਦੇ ਪਿਤਾ ਸਰਦਾਰ ਮਹਾਂ ਸਿੰਘ ਇੱਕ ਜੰਗ ਵਿੱਚ ਚੜ੍ਹਾਈ ਕਰ ਜਾਂਦੇ ਨੇ, ਤੇ ਲਗਭਗ 18-19 ਸਾਲ ਦੀ ਉਮਰ 'ਚ ਉਹ ਲਾਹੌਰ ਦੇ ਤਖਤ ਦੇ ਵਾਰਿਸ ਬਣਦੇ ਨੇ 1799 'ਚ, ਔਰ 1839 'ਚ ਉਹ ਚੜ੍ਹਾਈ ਕਰਦੇ ਨੇ। ਸੋ ਲਗਭਗ 40 ਸਾਲ ਲਾਹੌਰ ਦੇ ਉੱਤੇ, ਔਰ ਉਸ ਤੋਂ ਪਹਿਲਾਂ ਲਗਭਗ 8-9 ਸਾਲ ਜਿਹੜਾ ਉਹਨਾਂ ਨੇ ਗੁਜਰਾਂਵਾਲਾ, ਜਿਹੜਾ ਕਿ ਉਹਨਾਂ ਦੀ ਸ਼ੁਕਰ ਚੱਕੀਆ ਮਿਸਲ ਦਾ ਹੈੱਡਕੁਆਰਟਰ ਸੀ, ਉਸ ਮਿਸਲ ਦੇ ਉੱਤੇ ਉਹਨਾਂ ਨੇ ਰਾਜ ਕੀਤਾ। ਔਰ ਉਹਨਾਂ ਦੀ ਜਿਹੜੀ ਸਮੁੱਚੀ ਸ਼ਖਸੀਅਤ ਔਰ ਉਹ ਰਾਜ ਜਿਹੜਾ ਲਗਭਗ 50 ਸਾਲ 1849 ਤੱਕ ਚੱਲਦਾ ਹੈ, ਉਸ ਦਾ ਜ਼ਿਕਰ ਕਰਨ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਸਾਡੇ ਨੋਟਿਸ ਵਿੱਚ ਲਿਆਂਦਾ ਗਿਆ ਕਿ ਅੱਜ ਕੱਲ੍ਹ ਕਿਵੇਂ ਸੋਸ਼ਲ ਮੀਡੀਆ ਤੇ ਮਿਸਚਿਫ ਹੁੰਦੀ ਹੈ, ਉਸ ਤੋਂ ਅਸੀਂ ਸਾਰੇ ਵਾਕਿਫ ਹੈ ਕਿ ਕੱਲ ਦਾ ਸਾਡਾ ਪ੍ਰੋਗਰਾਮ ਜਿਹੜਾ ਬਹੁਤ ਪਸੰਦ ਕੀਤਾ ਗਿਆ ਸਾਡੇ ਵਿਊਅਰਸ ਵੱਲੋਂ, ਕਿਉਂਕਿ ਅਸੀਂ ਸੰਗਰੂਰ ਪਾਰਲੀਮਾਨੀ ਹਲਕੇ ਨੂੰ ਫੋਕਸ ਦੇ ਵਿੱਚ ਰੱਖ ਕੇ ਡਿਫਰੈਂਟ ਆਸਪੈਕਟ ਕਿ ਇਸ ਜਿੱਤ ਦੇ ਪੰਜਾਬ 'ਚ ਕੀ ਮਤਲਬ ਨੇ, ਇਸ ਜਿੱਤ ਦੇ ਖਾਲਿਸਤਾਨ ਦੀ ਲਹਿਰ ਨੂੰ ਹੁੰਗਾਰਾ ਦੇਣ ਦੇ ਵਿੱਚ ਇਸ ਦਾ ਕੀ ਰੋਲ ਹੋਏਗਾ, ਡਾਇਸਪੋਰਾ ਨੂੰ ਕਿਵੇਂ ਪ੍ਰਭਾਵਿਤ ਕੀਤਾ ਇਹ ਸਾਰੇ ਨੇ, ਔਰ ਕਿਵੇਂ ਇੰਡੀਅਨ ਸਟੇਟ ਔਰ ਉਹਨਾਂ ਦੇ ਦੁਮਛੱਲੇ, ਉਹਨਾਂ ਦੀਆਂ ਇੰਟੈਲੀਜੈਂਸ ਏਜੰਸੀਆਂ, ਮੈਂ ਅੱਜ ਈਵਨ ਸ਼ੇਖਰ ਗੁਪਤਾ ਜਿਹੜਾ ਕਿ ਪ੍ਰਿੰਟ ਦੇ ਉੱਤੇ ਬੈਠਾ ਹੈ, ਉਹਦਾ ਵੀ ਇੱਕ ਪੂਰਾ 40-45 ਮਿੰਟ ਦਾ ਸੈਗਮੈਂਟ ਕਿ ਜੀ ਇਹਨੇ ਕਿਉਂ ਸੰਗਰੂਰ ਪਾਰਲੀਮਾਨੀ ਹਲਕੇ ਨੇ ਅਲਾਰਮ ਬੈਲਜ਼ ਰਿੰਗ ਕਰ ਦਿੱਤੀਆਂ ਨੇ, ਰੈਡੀਕਲਾਈਜੇਸ਼ਨ, ਰੈਡੀਕਲ ਪੰਜਾਬ, ਕਾਲਾ ਦੌਰ, ਇੱਧਰ ਉੱਧਰ, ਉਹ ਸਾਰਾ ਪਾਰਟ। ਸੋ ਹੁਣ ਜ਼ਾਹਰ ਹੈ ਕਿ ਸਾਡਾ ਜਿਹੜਾ ਇਸ ਮੁੱਦੇ ਦੇ ਉੱਤੇ ਐਨਾਲਿਸਿਸ ਸੀ, ਉਸ ਨੂੰ ਵੱਡੀ ਗਿਣਤੀ ਦੇ ਵਿੱਚ ਜਿਹੜਾ ਸਾਡੇ ਵਿਊਅਰਸ ਨੇ ਪਸੰਦ ਵੀ ਕੀਤਾ, ਕਿਉਂਕਿ ਖਬਰਾਂ ਤਾਂ ਸਾਰੇ ਹੀ ਦੇ ਰਹੇ ਹੁੰਦੇ ਨੇ, ਪਰ ਉਸ ਖਬਰਾਂ ਦੇ ਵਿੱਚ ਸਿੱਖ ਐਂਗਲ, ਸਿੱਖ ਸਪਿਨ ਕੀ ਹੈ ਔਰ ਦੁਸ਼ਮਣ ਦਾ ਕਿਵੇਂ ਮੂੰਹ ਤੋੜ ਜਵਾਬ ਦੇਣਾ ਹੈ, ਉਹ ਗੁਰੂ ਦੀ ਰਹਿਮਤ ਨਾਲ TV 84 ਦੇ ਹਿੱਸੇ ਆਇਆ। ਪਰ ਇਸ ਨੂੰ ਦੇਖਦੇ ਹਾਂ ਕਿ ਇਸ ਦਾ ਇੰਪੈਕਟ ਕਿੱਧਰ ਜਾਏਗਾ ਜਾਂ ਕਿੱਧਰ ਜਾ ਰਿਹਾ ਹੈ। ਨੈਗੇਟਿਵਿਟੀ ਕਰਨ ਵਾਲਿਆਂ ਨੇ ਜਿਹੜੇ ਬਰੀਫ ਇਹਦੇ ਕਲਿੱਪ ਹੁੰਦੇ ਨੇ, ਉਹਨਾਂ ਦੇ ਵਿੱਚ ਜਿਹੜੀ ਪਿਕਚਰ ਇਸ ਦੀ ਲਾਈ, ਉਹਦੇ 'ਚ ਇਹ ਆਈਪੈਡ ਹੈ, ਕੱਪ ਨਜ਼ਰ ਆ ਰਿਹਾ ਔਰ ਝੰਡਾ ਜਿਹੜਾ ਖਾਲਿਸਤਾਨ ਦਾ ਇਹ ਗਾਇਬ ਕਰ ਦਿੱਤਾ ਗਿਆ। ਹੁਣ ਇਸ ਸਾਰੇ ਨੂੰ ਲੈ ਕੇ ਫਿਰ ਜਿਹੜੇ ਉਹਨਾਂ ਨੇ
ਖਾਸ ਤੌਰ ਤੇ ਅੱਜ ਕੱਲ੍ਹ ਆਮ ਆਦਮੀ ਪਾਰਟੀ ਦੀ ਟੀਮ ਆਈਟੀ ਸੈੱਲ ਤਾਂ ਹੈ ਹੀ ਸੀ ਬੀਜੇਪੀ ਦਾ, ਉਹਨਾਂ ਨੇ ਇੱਕ ਕੈਂਪੇਨ ਸ਼ੁਰੂ ਕੀਤਾ ਔਰ ਸਾਨੂੰ ਡਿਫਰੈਂਟ ਸੋਰਸਿਸ ਤੋਂ ਆਇਆ ਕਿ ਜੀ ਡਾਕਟਰ ਅਮਰਜੀਤ ਸਿੰਘ ਹੋਰਾਂ ਨੇ ਟੀਵੀ 84 ਨੇ ਹੁਣ ਖਾਲਿਸਤਾਨ ਦਾ ਝੰਡਾ ਗਾਇਬ ਕਰ ਦਿੱਤਾ। ਸੋ ਮਤਲਬ ਇਹ ਹੁੰਦਾ ਹੈ, ਅਸੀਂ ਤਾਂ ਇਸ ਪਾਰਟ ਨੂੰ ਸਮਝਦੇ ਹਾਂ ਕਿ ਜਿਹੜੀ ਇੱਕ ਬੜੀ ਯੂਨੀਕ ਵਿਕਟਰੀ ਸਿੱਖ ਕੌਮ ਦੀ, ਖਾਲਿਸਤਾਨ ਦੀ ਮੂਵਮੈਂਟ ਦੀ, 35 ਮਿਲੀਅਨ ਸਿੱਖ ਡਾਇਸਪੋਰਾ ਜਿਸ ਦੇ ਵਿੱਚ ਲਗਭਗ 6 ਮਿਲੀਅਨ ਸਿੱਖ ਡਾਇਸਪੋਰਾ ਸ਼ਾਮਲ ਹੈ, ਉਹਨਾਂ ਦੇ ਵਿੱਚ ਜਿਹੜੀ ਇੱਕ ਸੈਂਸ ਆਫ ਐਲੀਵੇਸ਼ਨ ਹੈ, ਇੱਕ ਉਹਨਾਂ ਦੇ ਵਿੱਚ ਉਤਸ਼ਾਹ ਦੀ ਭਾਵਨਾ ਆਈ ਹੈ ਔਰ ਉਹਨਾਂ ਦੇ ਵਿੱਚ ਅੱਗੇ ਇੱਕ ਕਦਮ ਜਾਣ ਦੀ ਗੱਲ ਹੈ, ਉਸ ਨੂੰ ਕਿਸੇ ਹੋਰ ਪਾਸੇ ਡਾਈਵਰਟ ਕਰਨਾ, ਉਸ ਸਾਰੇ ਮੁੱਦੇ ਨੂੰ ਖਾਮਖਾ ਜਿਹੜਾ ਉਹ ਕੰਟਰੋਵਰਸੀ ਦਾ ਸ਼ਿਕਾਰ ਬਣਾਉਣਾ। ਔਰ ਅਸੀਂ ਇਹ ਸਪਸ਼ਟ ਕਰ ਦੇਣਾ ਚਾਹੁੰਦੇ ਹਾਂ ਕਿ ਭਾਈ ਇਸ ਕਿਸਮ ਦੀ ਫੋਟੋ ਸ਼ਾਪਿੰਗ ਵੀ ਅੱਜ ਕੱਲ੍ਹ ਹੁੰਦੀ ਹੈ, ਇਸ ਕਿਸਮ ਦਾ ਵਰਤਾਰਾ ਇਹ ਇਸ ਦੇ ਵਿੱਚ ਐਕਸਪਰਟ ਨੇ, ਇਹਨਾਂ ਨੇ ਤਾਂ ਸਾਰੇ ਇਤਿਹਾਸ ਨੂੰ ਗੰਦਲਾ ਕੀਤਾ ਹੋਇਆ ਜੀ। ਇਹਨਾਂ ਦੇ ਤੁਸੀਂ ਜਿਹੜੇ ਨੇ ਉਹ ਮਜ਼ਹਬੀ ਸਕ੍ਰਿਪਚਰ ਦੇਖ ਲਓ, ਉਹਨਾਂ ਵਿੱਚ ਕਿਵੇਂ ਕਹਾਣੀਆਂ ਘੜਦੇ ਨੇ ਔਰ ਕਿਵੇਂ ਉਹਨਾਂ 'ਚ ਨਾਇਕ ਔਰ ਖਲਨਾਇਕ ਘੜੇ ਜਾਂਦੇ ਨੇ, ਫਿਰ ਉਸ ਦੇ ਉੱਤੇ ਕਿਵੇਂ ਨੌਟੰਕੀ ਕੀਤੀ ਜਾਂਦੀ ਹੈ। ਸੋ ਇਸ ਸਾਰੇ ਨੂੰ ਮੱਦੇਨਜ਼ਰ ਰੱਖਦੇ ਹਾਂ ਅਸੀਂ ਆਪਣੇ ਵਿਊਅਰਸ ਨੂੰ ਵੀ ਔਰ ਖਾਸ ਤੌਰ ਤੇ ਜਿਹੜੇ ਦੂਰ ਦਰਾਡਿਓਂ ਸਾਡੀ ਇਸ ਪ੍ਰੈਜੈਂਟੇਸ਼ਨ ਦੇ ਨਾਲ ਜੁੜਦੇ ਨੇ, ਅਸੀਂ ਇਹ ਅਗਾਹ ਕਰਨਾ ਚਾਹੁੰਦੇ ਹਾਂ ਕਿ ਭਾਈ ਸਾਡਾ ਸਾਰਾ ਮਿਸ਼ਨ ਪਿਛਲੀਆਂ 4 ਦਹਾਈਆਂ ਤੋਂ ਖਾਲਿਸਤਾਨ ਦੇ ਕਾਜ਼ ਨੂੰ ਸਮਰਪਿਤ ਹੈ। ਟੀਵੀ 84 ਇਹ ਭੁਲੇਖਾ ਨਾ ਰਹੇ, ਬੇਸ਼ੱਕ ਅਸੀਂ ਸਮੁੱਚੇ ਪੰਜਾਬ ਦੀ ਆਵਾਜ਼ ਹਾਂ, ਇਸ ਲਈ ਲਹਿੰਦੇ ਪੰਜਾਬ ਦੇ ਵੀ ਸਾਡੇ ਵੀਰ ਭੈਣਾਂ ਸਾਡੇ ਨਾਲ ਜੁੜਦੇ ਨੇ। ਅਸੀਂ 2 ਕੌਮਾਂ ਦੀ ਸਾਂਝ ਸਿੱਖਾਂ ਔਰ ਮੁਸਲਮਾਨਾਂ, ਔਰ ਕਿਉਂਕਿ ਇਹ ਭਵਿੱਖ ਦੇ 2 ਮੁਲਕ, ਇੱਕ ਪ੍ਰੈਜ਼ੈਂਟ 'ਚ ਆਲਰੇਡੀ ਐਗਜ਼ਿਸਟ ਕਰਦਾ ਹੈ ਪਾਕਿਸਤਾਨ ਔਰ ਭਵਿੱਖ ਦਾ ਮੁਲਕ ਖਾਲਿਸਤਾਨ, ਜਿਨ੍ਹਾਂ ਨੇ ਗਵਾਂਢੀਆਂ ਦੇ ਤੌਰ ਦੇ ਉੱਤੇ ਜਿਹੜਾ ਹੈ ਉਹ ਵਸਣੇ, ਉਹਨਾਂ ਦੀਆਂ ਸਾਂਝਾਂ ਤਹਿਜ਼ੀਬੀ ਤਾਂ ਸਦੀਆਂ ਤੋਂ ਨੇ, ਰਾਦਰ ਮਿਲੇਨੀਅਮਸ ਤੋਂ ਨੇ, ਅਸੀਂ ਉਸ ਦੇ ਵੀ ਐਡਵੋਕੇਟ ਹੈ। ਪਰ ਅਸੀਂ ਸਟ੍ਰਿਕਟਲੀ ਜਦੋਂ ਵੀ ਈਵਨ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਨਾ ਤਾਂ ਅਸੀਂ ਇਸ ਕਿਸਮ ਦੀ ਕਿਸੇ ਬੋਸਟਿੰਗ 'ਚ ਯਕੀਨ ਰੱਖਦੇ ਹਾਂ ਜਿਹੜੇ ਕਿ ਆਪਣੇ ਕਈ ਲੋਕ ਕਰਨਗੇ। ਦੂਸਰੇ ਪਾਸੇ ਅਸੀਂ ਰੀਅਲਿਸਟਿਕਲੀ, ਕਿਉਂਕਿ ਇੱਕ ਤਬਕਾ ਸਿੱਖ ਕੌਮ ਦੇ ਵਿੱਚ ਜਿਹੜਾ ਸਪਿਰਿਚੁਅਲ ਅਰੀਨਾ ਦੇ ਵਿੱਚ ਖਾਲਿਸਤਾਨ ਨੂੰ ਵੀ ਈਥਰ ਜ਼ੋਨ 'ਚ ਲੈ ਜਾਂਦਾ ਹੈ, ਸਭ ਰਾਜ ਸ੍ਰਿਸ਼ਟ ਕਾ ਲਏ ਦੀ ਗੱਲ ਕਰਦਾ ਹੈ। ਖਾਲਿਸਤਾਨ ਦਾ ਮਤਲਬ ਜੀ ਕਿ ਖਾਲਸ ਲੋਕਾਂ ਦਾ ਰਾਜ ਹੋਏਗਾ, ਜਿਹੜੇ ਖਾਲਸ ਹੋਣਗੇ ਉਹ ਜਿਹੜੀ ਜਿਓਗ੍ਰਾਫੀਕਲ ਐਂਟੀਟੀ ਹੈ ਉਹ ਇੱਕ ਜਿਓਗ੍ਰਾਫੀਕਲ ਮੁਲਕ ਦੀ ਥਾਂ ਕੋਈ ਹੋਰ ਗੱਲ ਕਰਕੇ, ਜਿਸ ਦਾ ਮਕਸਦ ਉਹਨਾਂ ਦਾ ਖਾਲਿਸਤਾਨ ਦੇ ਕਨਸੈਪਟ ਨੂੰ ਜਾਣੇ 'ਚ ਢਾਈ ਲਾਣਾ ਹੁੰਦਾ ਜਾਂ ਉਹ ਢਾਈ ਲਾਉਂਦੇ ਨੇ। ਅਸੀਂ ਦੱਸ ਦਈਏ ਕਿ ਅਸੀਂ ਸਟ੍ਰਿਕਟਲੀ ਇੱਕ ਜਿਓਗ੍ਰਾਫੀਕਲ ਐਂਟੀਟੀ ਵਾਲਾ ਮੁਲਕ ਖਾਲਿਸਤਾਨ, ਜਿਹਦੀਆਂ ਹੱਦਾਂ ਦਰਿਆਏ ਜਮਨਾ ਤੋਂ ਵਾਘਾ ਤੱਕ ਨੇ, ਨਾਰਥ ਔਰ ਸਾਊਥ, ਇਸ ਬਾਰੇ ਅਕਸਰ ਬੇਸ਼ੱਕ ਇਸ ਦੇ ਉੱਤੇ ਵੀ ਇਤਰਾਜ਼ ਕੀਤੇ ਜਾਂਦੇ ਨੇ ਜੀ ਕਿਨੇ ਕੀ ਨਕਸ਼ਾ ਬਣਾਇਆ, ਉਹ ਨਕਸ਼ੇ 'ਚ ਕੀ ਹੈ, ਲੇਕਿਨ ਅਸੀਂ ਇਹ ਦੱਸ ਦਈਏ ਕਿ ਭਾਈ ਅਸੀਂ ਆਲਰੇਡੀ ਜਿੱਥੇ ਸਾਡਾ ਹੋਮਲੈਂਡ ਹੈ ਉਹ ਔਰ ਭਾਰਤੀ ਕਬਜ਼ੇ ਥੱਲੇ ਜਿਹੜਾ ਸਾਡਾ ਪੰਜਾਬ ਹੈ ਔਰ ਉਸ ਦੇ ਨਾਲ ਲੱਗਦਾ ਹਰਿਆਣਾ, ਹਿਮਾਚਲ, ਰਾਜਸਥਾਨ ਦਾ ਉਹ ਸਾਰਾ ਪੰਜਾਬ ਦਾ ਰੀਜਨ ਜਿਹੜਾ ਪੰਜਾਬ ਦਾ ਹਿੱਸਾ ਹੈ ਔਰ ਇਸ ਨੂੰ ਅਸੀਂ ਖਾਲਿਸਤਾਨ ਦਾ ਜਿਹੜਾ ਹੈ ਉਹ ਉਸ ਦੀ ਟੈਰੀਟਰੀ ਦੇ ਤੌਰ ਦੇ ਉੱਤੇ ਦੇਖਦੇ ਔਰ ਇਸ ਦੇ ਲਈ ਇਸ ਗੱਲ ਦਾ ਵੀ ਧਿਆਨ ਰਹੇ, ਕਿਉਂਕਿ ਜੇ ਗੱਲ ਕੱਲੇ ਉਹਨਾਂ ਨੇ ਫੋਟੋ ਸ਼ਾਪਿੰਗ ਨਾਲ ਜੇ ਖਾਲਿਸਤਾਨ ਦੇ ਜਿਹੜਾ ਝੰਡੇ ਨੂੰ ਗਾਇਬ ਕਰ ਦਿੱਤਾ ਹੈ, ਕੱਲ ਨੂੰ ਹੋਰ ਵੀ ਇਸ ਕਿਸਮ ਦੇ ਬਹੁਤ ਸਾਰੇ ਪ੍ਰੋਪੇਗੈਂਡੇ ਕੀਤੇ ਜਾਂਦੇ ਨੇ। ਔਰ ਅਸੀਂ ਇਹ ਵੀ ਦੱਸ ਦਈਏ ਕਿ ਸਾਡਾ ਖਾਲਿਸਤਾਨ ਕੋਈ ਉਹ ਮੁਲਕ ਨਹੀਂ ਹੈ ਜਿੱਥੇ ਕਿ ਹਿੰਦੂਆਂ, ਮੁਸਲਮਾਨਾਂ, ਈਸਾਈਆਂ ਜਾਂ ਜਿਹੜੇ ਲੋਕ ਕਿਸੇ 'ਚ ਵੀ ਮਜ਼ਹਬ ਯਕੀਨ ਨਹੀਂ ਰੱਖਦੇ ਕਿ ਉਹਨਾਂ ਨੂੰ ਉੱਥੋਂ ਬਾਹਰ ਕੱਢਣ 'ਚ ਯਕੀਨ ਰੱਖਦਾ ਹੈ। ਅਸੀਂ ਆਲਰੇਡੀ ਜਿਸ ਦਿਨ ਦੇ ਉੱਤੇ ਇਹ ਗੱਲਬਾਤ ਕਰ ਰਹੇ ਹਾਂ 28 ਜੂਨ ਔਰ ਉੱਥੇ ਆਲਰੇਡੀ 29 ਜੂਨ ਦੀ ਸਵੇਰ ਹੈ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਤਸੱਵੁਰ, ਹਾਲਾਂਕਿ ਉਹਨਾਂ ਦਾ ਬੇਸ਼ੱਕ ਆਫੀਸ਼ੀਅਲ ਨਾਂ ਉਸ ਰਾਜ ਦਾ ਸਰਕਾਰੇ ਖਾਲਸਾ ਜੀਓ ਹੈ, ਉਸ ਨੂੰ ਕਿਹਾ ਵੀ ਸਿੱਖ ਰਾਜ, ਖਾਲਸਾ ਰਾਜ ਜਾਂ ਪੰਜਾਬੀ ਰਾਜ ਜਾਂ ਲਾਹੌਰ ਦਰਬਾਰ, ਇਹ ਲਫ਼ਜ਼ ਵੀ ਇਸਤੇਮਾਲ ਕੀਤੇ ਜਾਂਦੇ ਨੇ। ਪਰ ਇਸ ਗੱਲ ਦਾ ਧਿਆਨ ਰਹੇ ਕਿ ਮਹਾਰਾਜਾ ਰਣਜੀਤ ਸਿੰਘ ਬੇਸ਼ੱਕ ਉਹਨਾਂ ਦੇ ਦਾਦਾ ਸਰਦਾਰ ਚੜ੍ਹਤ ਸਿੰਘ ਜਿਨ੍ਹਾਂ ਨੇ ਸ਼ੁਕਰ ਚੱਕੀਆ ਮਿਸਲ ਐਸਟੈਬਲਿਸ਼ ਕੀਤੀ ਔਰ ਜ਼ਾਹਰ ਹੈ ਕਿ ਵੀ ਸਰਦਾਰ ਚੜ੍ਹਤ ਸਿੰਘ ਬਹੁਤ ਬਹਾਦਰ ਯੋਧੇ
ਜਿਨ੍ਹਾਂ ਨੇ 10ਵੇਂ ਪਾਤਸ਼ਾਹ ਦੇ ਵੇੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਵੇੜੇ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਔਰ ਵਕਤ ਪਾ ਕੇ ਇਸੇ ਤਰ੍ਹਾਂ ਉਹਨਾਂ ਦੇ ਨਾਲ 11 ਹੋਰ ਵੱਡੇ ਸਰਦਾਰ ਜਿਨ੍ਹਾਂ ਨੇ ਮਿਸਲ ਦਾ ਮਤਲਬ ਹੀ ਇਹ ਸੀ ਕਿ ਜਿਹੜਾ ਇਲਾਕਾ ਉਹ ਫਤਹ ਕਰਦੇ ਸੀ ਉਸ ਦਾ ਰਿਕਾਰਡ ਜਿਹੜਾ ਅਕਾਲ ਤਖਤ ਸਾਹਿਬ, ਕਿਉਂਕਿ ਇਹ ਰਾਜ ਜਦੋਂ ਅਸੀਂ ਇਸ ਦੀ ਗੱਲ ਕਰਾਂਗੇ ਕਿ ਕਿਵੇਂ ਮਹਾਰਾਜਾ ਰਣਜੀਤ ਸਿੰਘ ਦੇ ਜਿਹੜੇ ਰਾਇਲ ਸਟੈਂਪ ਹੈ ਉਸ ਦੇ ਉੱਤੇ ਵੀ ਉਹੀ ਅਲਫਾਜ਼ ਨੇ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ 1710 ਦੇ ਵਿੱਚ ਪਹਿਲਾ ਸਿੱਖ ਰਾਜ ਸਥਾਪਿਤ ਕੀਤਾ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਉਹੀ ਉਕਰੇ ਹੋਏ ਸਨ। ਔਰ 12 ਮਿਸਲਾਂ ਦੇ ਬੇਸ਼ੱਕ ਮਿਸਲਦਾਰ ਆਪੋ ਆਪਣੇ ਇਲਾਕੇ ਦੇ ਸੋਵਰਨ ਵਾਂਗ ਜਿਹੜੇ ਵਿਚਰਦੇ ਸਨ, ਪਰ ਮਿਸਲ ਲਫ਼ਜ਼ ਹੀ ਇੱਥੋਂ ਆਇਆ ਕਿ ਜਿਹੜਾ ਵੀ ਇਲਾਕਾ ਉਹਨਾਂ ਨੇ ਫਤਿਹ ਕੀਤਾ ਉਹ ਅਕਾਲ ਤਖਤ ਸਾਹਿਬ ਦੇ ਰਜਿਸਟਰ ਦੇ ਵਿੱਚ ਅੱਜ ਵੀ ਜਿਹੜੇ ਲੋਕ ਰੈਵਨਿਊ ਔਰ ਦੂਸਰੇ ਦੇ ਉਸ ਪਰਸ਼ੀਅਨ ਜਾਂ ਉਰਦੂ ਜ਼ਬਾਨ ਤੋਂ ਵਾਕਿਫ ਨੇ ਕਿ ਮਿਸਲ ਕਿਹਨੂੰ ਕਿਹਾ ਜਾਂਦਾ, ਇੱਕ ਫਾਈਲ ਨੂੰ ਅਸੀਂ ਮਿਸਲ ਕਹਿੰਦੇ, ਉਸ ਦੇ ਵਿੱਚ ਉਹ ਰਿਕਾਰਡ ਕਰਦੇ ਸਨ। ਔਰ ਇਹੀ ਇੱਕ ਰੀਜ਼ਨ ਸੀ ਕਿ ਅਲਟੀਮੇਟਲੀ ਇਹ ਸਾਰੇ ਬੇਸ਼ੱਕ ਉਹ ਆਪਣੀ ਟੈਰੀਟਰੀ 'ਚ ਖੁਦ ਮੁਖਤਾਰ ਸਨ, ਲੇਕਿਨ ਉਹ ਇਹ ਮੰਨਦੇ ਸੀ ਕਿ ਉਹਨਾਂ ਨੂੰ ਇਹ ਰਾਜ ਭਾਗ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਖਸ਼ਿਸ਼ ਦੇ ਨਾਲ ਮਿਲਿਆ ਔਰ ਇਹ ਸਾਂਝਾ ਪੰਜਾਬੀਆਂ ਦਾ ਰਾਜ ਹੈ। ਔਰ ਇਹੀ ਸਟਰਗਲ ਜਦੋਂ ਅਸੀਂ ਗੱਲ ਸਾਂਝਾਂ ਦੀ ਕਰਦੇ ਹਾਂ, ਇਸ ਗੱਲ ਨੂੰ ਸਮਝਣਾ ਜ਼ਰੂਰੀ ਹੈ। ਬੇਸ਼ੱਕ ਹਾਲਾਤ ਮੁਲਕਾਂ ਦੇ ਬਦਲਦੇ ਨੇ, ਹਰ ਸਦੀ ਦੇ ਵਿੱਚ ਨਵੀਂ ਮੈਪ ਮੇਕਿੰਗ ਹੁੰਦੀ ਹੈ ਔਰ ਉਸ ਨੂੰ ਜਿਹੜਾ ਨਵੀਂ ਸਦੀ ਚਾਹੁੰਦੇ ਆ ਕੋਈ ਹੋਰ ਹਾਲਾਤ ਜੰਗਾਂ ਬਦਲ ਦਿੰਦੀਆਂ ਨੇ। ਬਹੁਤ ਸਾਰੇ ਮੁਲਕ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਹੋਂਦ 'ਚ ਆਏ, ਨੇਸ਼ਨ ਸਟੇਟ ਦਾ ਤਾਂ ਕਾਨਸੈਪਟ ਹੀ 19th ਸੈਂਚੁਰੀ 'ਚ ਆਇਆ, ਲੇਕਿਨ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਜਦੋਂ ਅਸੀਂ ਪੰਜਾਬ ਲਫ਼ਜ਼ ਦੀ ਗੱਲ ਕਰਦੇ ਹਾਂ ਇਹ ਪਹਿਲੀ ਵਾਰ ਪਰਸ਼ੀਅਨ ਰੈਕਰਡ ਦੇ ਵਿੱਚ ਫਾਰਸੀ ਦੇ ਵਿੱਚ ਅਕਬਰ ਦੇ ਪੀਰੀਅਡ ਦੇ ਵਿੱਚ ਆਇਆ। ਉਸ ਤੋਂ ਪਹਿਲਾਂ ਦੇ ਉਸ ਦੇ ਨਾਂ ਸਪਤ ਸਿੰਧੂ ਔਰ ਜਿਹੜਾ ਮਦਰ ਦੇਸ਼ ਇਹ ਨਾਂ ਰਹੇ ਨੇ, ਲੇਕਿਨ 5 ਆਬ 5 ਦਰਿਆਵਾਂ ਦੀ ਧਰਤੀ ਨੇ ਉਸ ਖਿੱਤੇ ਨੂੰ ਡਿਫਾਈਨ ਕੀਤਾ ਜਿਹੜਾ ਇਸ ਖਿੱਤੇ ਨੂੰ 5 ਦਰਿਆਵਾਂ ਦੀ ਧਰਤੀ ਨੂੰ ਇੱਕ ਪਾਸੇ ਅਫਗਾਨਿਸਤਾਨ ਜਿਹੜਾ ਬਾਅਦ ਦੇ ਵਿੱਚ ਅਹਿਮਦ ਸ਼ਾਹ ਅਬਦਾਲੀ ਨੇ ਜਿਹਨੂੰ ਇੱਕ ਨੇਸ਼ਨ ਸਟੇਟ ਦੇ ਤੌਰ ਤੇ ਖੜਾ ਕੀਤਾ ਉਹਨਾਂ ਦੀ ਤਹਿਜ਼ੀਬ ਤੋਂ, ਔਰ ਦੂਸਰੇ ਪਾਸੇ ਜਿਹੜੀ ਗੰਗਾ ਜਮਨਾ ਤਹਿਜ਼ੀਬ ਹੈ ਜਿਸ ਦੇ ਲਈ ਨਾਂ ਹਿੰਦ ਜਾਂ ਹਿੰਦੁਸਤਾਨ ਇਹ ਉਸ ਤੋਂ ਵੀ ਪਹਿਲਾਂ ਅਰਬਾਂ ਨੇ ਦਿੱਤਾ ਸੀ, ਉਸ ਤਹਿਜ਼ੀਬ ਤੋਂ ਵੱਖਰੀ ਤਹਿਜ਼ੀਬ ਵਾਲਾ ਮੁਲਕ 5 ਆਬ ਜਿਸ ਦੀ ਜ਼ਬਾਨ ਪੰਜਾਬੀ। ਔਰ ਇਹ ਫਿਰ ਇਕੱਲਾ ਇਹ ਨਹੀਂ ਹੈ, ਜਦੋਂ ਅਸੀਂ ਈਵਨ ਇਹਨਾਂ 5 ਦਰਿਆਵਾਂ ਦੀ ਗੱਲ ਸਤਲੁਜ ਬਿਆਸ ਰਾਵੀ ਝਨਾਹ ਜੇਹਲਮ ਦੀ ਗੱਲ ਕਰਦੇ ਹਾਂ, ਫਿਰ ਅਸੀਂ ਉਹਨਾਂ ਦੁਆਬਿਆਂ ਦੀ ਗੱਲ ਵੀ ਕਰਦੇ ਹਾਂ ਜਿਹੜੇ 2 ਆਬ 2 ਦਰਿਆਵਾਂ ਦੇ ਵਿਚਾਲੇ ਨੇ। ਇਸੇ ਤਰ੍ਹਾਂ ਉਹ ਬੇਸ਼ੱਕ ਚੱਜ ਦੁਆਬ ਹੈ, ਉਹ ਚਨਾਬ ਔਰ ਜੇਹਲਮ ਦੇ ਵਿਚਾਲੇ, ਬੇਸ਼ੱਕ ਉਹ ਰਚਨਾ ਦੁਆਬ ਹੈ ਚਨਾਬ ਔਰ ਰਾਵੀ ਦੇ ਵਿਚਕਾਰ ਦਾ ਏਰੀਆ, ਫਿਰ ਰਾਵੀ ਔਰ ਜਿਹੜਾ ਬਿਆਸ ਦੇ ਵਿਚਾਲੇ ਜਿਹੜਾ ਉਹ ਮੱਝ ਹੈ ਸੈਂਟਰਲ ਪੰਜਾਬ ਆ ਜਾਂਦਾ ਹੈ, ਔਰ ਬਿਆਸ ਔਰ ਸਤਲੁਜ ਦੇ ਦੁਆਲੇ ਵਿਚਕਾਰ ਜਿਹੜਾ ਹੈ ਦੁਆਬਾ ਬਿਸਤ ਜਲੰਧਰ, ਕਿਉਂਕਿ ਇਹ ਵੀ ਇੰਪੋਰਟੈਂਟ ਹੈ। ਫਿਰ ਇਹ ਬੋਲੀਆਂ ਡਾਇਲੈਕਟ ਪੰਜਾਬੀ ਨਾਲ ਸੰਬੰਧਿਤ ਇੱਕ ਵੱਖਰਾ ਵਿਸ਼ਾ ਹੈ, ਅਸੀਂ ਉਸ ਵੱਲ ਅੱਜ ਨਹੀਂ ਜਾਵਾਂਗੇ। ਹੁਣ ਇਹ ਜਿਹੜਾ ਇੱਕ ਤਹਿਜ਼ੀਬ ਔਰ ਇਹ ਗੱਲ ਜ਼ਰੂਰੀ ਹੈ ਸਮਝਣੀ ਕਿ ਅੱਜ ਜਦੋਂ ਭਾਰਤੀ ਕਬਜ਼ੇ ਵਾਲੇ ਪੰਜਾਬ ਨੂੰ ਦਿੱਲੀ ਦੇ ਤਖਤਾਂ ਵਾਲੇ ਬੇਸ਼ੱਕ 47 ਤੋਂ ਲੈ ਕੇ ਹੁਣ ਤੱਕ ਕਿੰਨੇ ਹਾਕਮ 15-16 ਬਦਲੇ ਨੇ, ਉਹ ਸਾਡੀ ਇਸ ਵੱਖਰੀ ਹੋਂਦ ਨੂੰ ਪੰਜਾਬੀ ਤਹਿਜ਼ੀਬ ਦੀ ਜਿਸ ਨੂੰ ਸਿੱਖ ਥਾਟ ਨੇ ਫਰਦਰ ਨਖਾਰ ਕੇ ਇੱਕ ਨਵੀਂ ਤਹਿਜ਼ੀਬ ਸਿੱਖ ਤਹਿਜ਼ੀਬ ਜਿਹੜੀ ਅੱਜ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਦਿੱਤੀ, ਉਹਨੂੰ ਉਹ ਗੰਗਾ ਜਮਨਾ ਦੀ ਤਹਿਜ਼ੀਬ ਦੇ ਵਿੱਚ ਗਰਕ ਕਰਨਾ ਚਾਹੁੰਦੇ ਨੇ। ਜਦੋਂ ਉਹ ਪੰਜਾਬ ਨੂੰ ਇੱਕ ਸੂਬੇ ਦੇ ਤੌਰ ਤੇ 13 ਜਿਹਦੇ MP ਪਾਰਲੀਮੈਂਟ 'ਚ ਜਾਂਦੇ ਨੇ ਔਰ ਉਹ ਸਾਰੇ ਨੂੰ ਦੇਖ ਕੇ ਉਹਦੇ 'ਚ ਗਰਕ ਕਰਨਾ ਚਾਹੁੰਦੇ ਨੇ, ਤਾਂ ਮੈਂ ਇਹ ਵੀ ਜ਼ਿਕਰ ਕਰਾਂਗਾ ਔਰ ਖਾਸ ਤੌਰ ਤੇ 2 ਜਿਹੜੇ ਪੰਜਾਬੀ ਲਿਟਰੇਚਰ ਦੇ ਵਿੱਚ ਬਹੁਤ ਵੱਡੀਆਂ ਸ਼ਖਸੀਅਤਾਂ ਸ਼ਾਇਰ ਵਾਰਿਸ ਸ਼ਾਹ ਜਿਹੜੇ ਇਜ਼ਹਾਰ ਹੈ ਜੇ ਉਹਨਾਂ ਨੂੰ ਕਹਿਣਾ ਹੋਏ ਤੇ ਪੰਜਾਬੀ ਲਿਟਰੇਚਰ ਦਾ ਉਹਨਾਂ ਨੂੰ ਸ਼ੇਕਸਪੀਅਰ ਕਿਹਾ ਜਾਂਦਾ ਹੈ ਔਰ ਉਹਨਾਂ ਦਾ ਜਿਹੜਾ ਪੀਰੀਅਡ ਵੀ ਹੈ ਵਾਰਿਸ ਸ਼ਾਹ ਦਾ 1722 ਤੋਂ 1798 ਤੱਕ ਹੈ। ਇਸ ਗੱਲ ਦਾ ਧਿਆਨ ਰਹੇ ਕਿ ਵਾਰਿਸ ਸ਼ਾਹ ਉਸ ਪੀਰੀਅਡ 'ਚ ਨੇ ਜਦੋਂ ਅਜੇ ਮਹਾਰਾਜਾ ਰਣਜੀਤ ਸਿੰਘ ਲਾਹੌਰ ਤੇ ਕਾਬਜ਼ ਨਹੀਂ ਹੋਏ, ਉਹ ਗੁਜਰਾਂਵਾਲੇ ਦੇ ਵਿੱਚ ਹੀ ਨੇ, ਆਪਣੀ ਮਿਸਲ ਦੇ ਸਰਦਾਰ ਨੇ, ਲੇਕਿਨ ਲਾਹੌਰ ਲਗਭਗ 1762 ਤੋਂ ਲੈ ਕੇ 62-63 ਤੋਂ
1799 ਤੱਕ ਭੰਗੀ ਮਿਸਲ ਦੇ ਕਬਜ਼ੇ ਵਿੱਚ ਸੀ। ਭੰਗੀ ਸਰਦਾਰ ਸ਼ੋਭਾ ਸਿੰਘ, ਗੁੱਜਰ ਸਿੰਘ, ਲਹਿਣਾ ਸਿੰਘ। ਔਰ ਉਸ ਪੀਰੀਅਡ 'ਚ ਵੀ ਪੰਜਾਬ ਦੇ ਵਿੱਚ ਪੰਜਾਬ ਦੀ ਜਿਹੜੀ ਹੋਂਦ ਕਿਵੇਂ ਹਿੰਦੀ ਤਹਿਜ਼ੀਬ ਨਾਲੋਂ ਜਾਂ ਇਹ ਗੰਗਾ ਜਮਨੀ ਤਹਿਜ਼ੀਬ ਨਾਲੋਂ ਜਾਂ ਹਿੰਦੁਸਤਾਨ ਨਾਲੋਂ ਵੱਖਰੀ ਸੀ, ਇਹ ਦੇਖਣਾ ਹੋਏਗਾ ਕਿ ਕਿਵੇਂ ਵਾਰਿਸ ਸ਼ਾਹ ਨੇ ਵੀ ਉਸ ਨੂੰ ਇੱਕ ਵੱਖਰੀ ਪਛਾਣ ਦੇ ਤੌਰ ਤੇ ਦੇਖਿਆ। ਤੇ ਫਿਰ 1846 ਦੇ ਵਿੱਚ ਜਦੋਂ ਸਿੰਘਾਂ ਔਰ ਅੰਗਰੇਜ਼ਾਂ ਦੇ ਨਾਲ ਦੀ ਪਹਿਲੀ ਜੰਗ ਹੁੰਦੀ ਹੈ, ਜਿਸ ਦਾ ਨਾਂ ਜਿਸ ਦੇ ਉੱਤੇ ਜੰਗਨਾਮਾ ਸ਼ਾਹ ਮੁਹੰਮਦ ਨੇ ਲਿਖਿਆ, ਔਰ ਉਸ ਜੰਗਨਾਮੇ ਦਾ ਨਾਂ ਉਹਨਾਂ ਨੇ ਜੰਗ ਹਿੰਦ ਪੰਜਾਬ ਰੱਖਿਆ ਸੀ। ਇਹ ਬਾਅਦ ਦੇ ਵਿੱਚ ਉਹ ਜ਼ਿਆਦਾ ਪਪੂਲਰ ਜਿਹੜਾ ਉਹ ਜੰਗਨਾਮਾ ਸਿੰਘਾਂ ਫਰੰਗੀਆਂ ਦੇ ਨਾਂ ਨਾਲ ਹੋਇਆ, ਔਰ ਉਸ ਦਾ ਵੀ ਅਸੀਂ ਜ਼ਿਕਰ ਕਰਾਂਗੇ ਕਿ ਕਿਵੇਂ ਸ਼ਾਹ ਮੁਹੰਮਦ 1846 'ਚ ਇਹ ਉਹ ਪੀਰੀਅਡ ਹੈ ਜਦੋਂ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਦੁਨੀਆ ਤੋਂ ਰੁਖਸਤ ਹੋਇਆ 7 ਵਰ੍ਹੇ ਬੀਤ ਚੁੱਕੇ ਨੇ। ਔਰ ਉਹ ਕਿਵੇਂ ਉਸ ਹੋਂਦ ਨੂੰ ਪੰਜਾਬ ਦੇ ਪ੍ਰਾਈਡ ਦੀ ਗੱਲ, 5 ਦਰਿਆਵਾਂ ਦੀ ਧਰਤੀ ਦੇ ਜਾਇਆਂ ਦੀ ਗੱਲ, ਜਿੱਥੇ ਉਸ ਲਗਭਗ 40 ਸਾਲ ਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਲਾਹੌਰ ਦੇ ਉੱਤੇ ਕਿਵੇਂ ਹਿੰਦੂ, ਮੁਸਲਮਾਨ, ਸਿੱਖ ਔਰ ਈਵਨ ਈਸਾਈ, ਕਿਉਂਕਿ ਜਦੋਂ ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੀ ਗੱਲ ਕਰਦੇ ਹਾਂ, ਉਸ ਫ੍ਰੈਂਚ ਜਨਰਲ ਵੀ ਨੇ, ਉਹਦੇ 'ਚ ਰਸ਼ੀਅਨ ਵੀ ਨੇ, ਪੋਲਿਸ਼ ਵੀ ਨੇ, ਅਮਰੀਕਨ ਡਾਕਟਰ ਵੀ ਇੱਕ ਪੈਨਸਿਲਵੇਨੀਆ ਦਾ ਹੈ, ਇਟਾਲੀਅਨ ਵੀ ਨੇ, ਸਪੈਨਿਸ਼ ਵੀ ਨੇ। ਹੁਣ ਇਹ ਜਿਹੜੀ ਇੱਕ ਸਾਂਝ, ਜਿਹੜੀ ਹਾਰਮਨੀ, ਜਿਹੜੀ ਲਗਭਗ ਜਦੋਂ ਅਸੀਂ ਉਸ ਪੰਜਾਬ ਦੇ ਖਿੱਤੇ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਕਿ ਹਮੇਸ਼ਾ ਹੀ ਦਰਿਆ ਖੈਬਰ ਉਹ ਐਂਟਰੀ ਪੁਆਇੰਟ ਹੈ ਜਿੱਥੋਂ ਸਾਰੇ ਹੀ ਹਮਲਾਵਰ ਜਿਹੜੇ ਇਸ ਪਾਸੇ ਆਏ, ਜਿਨ੍ਹਾਂ ਨੇ ਅੱਗੋਂ ਗੁਜਰਾਤ ਤੱਕ ਗੰਗਾ ਜਮਨਾ ਕ੍ਰਾਸ ਕਰਕੇ ਪਹੁੰਚੇ, ਉਹ ਪਹਿਲਾਂ ਪੰਜਾਬ ਨੂੰ ਹੀ ਲੁੱਟਦੇ ਕੁੱਟਦੇ ਸੀ। ਇਹੀ ਦਰਵਾਜ਼ਾ ਸੀ ਦਰਿਆ ਖੈਬਰ, ਔਰ ਇਸ ਦੇ ਨਾਲ ਸਭ ਤੋਂ ਪਹਿਲੇ ਵਿਕਟਮ ਪੰਜਾਬ ਦੇ ਲੋਕ ਬਣਦੇ ਸੀ। ਇਹੀ ਕਾਰਨ ਹੈ ਕਿ ਜਦੋਂ ਅਸੀਂ ਈਵਨ ਉਹ ਸਾਰੇ ਪੀਰੀਅਡ ਦੀ ਗੱਲ ਕਰਦੇ ਹਾਂ, ਈਵਨ ਬਾਬਾ ਬੁੱਲੇ ਸ਼ਾਹ ਜਦੋਂ ਇਸ ਪੰਜਾਬ 'ਚ ਕਿਵੇਂ ਅਨਸਰਟਨਟੀ ਹੈ, ਕਿਵੇਂ ਕੁਝ ਵੀ ਮਹਿਫੂਜ਼ ਨਹੀਂ ਹੈ ਕਿਸੇ ਦਾ, ਇਹ ਕਹਿੰਦੇ ਨੇ ਕਿ ਖਾਧਾ ਪੀਤਾ ਲਾਏ ਦਾ ਰਹਿੰਦਾ ਅਹਿਮਦ ਸ਼ਾਹ ਦਾ। ਸੋ ਜ਼ਾਹਰ ਹੈ ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਜਿਹੜੇ ਲੁਟੇਰੇ ਨੇ, ਜਿਹੜੇ ਹਮਲਾਵਰ ਨੇ, ਉਹ ਕੋਈ ਹਿੰਦੂ, ਸਿੱਖ, ਮੁਸਲਮਾਨ ਦੇ ਵਿੱਚ ਕੋਈ ਤਫਰਕਾ ਨਹੀਂ ਸੀ ਕਰਦੇ ਲੁੱਟਣ ਵੇਲੇ। ਉਹਨਾਂ ਦੇ ਹੱਥ 'ਚ ਜੋ ਕੁਛ ਆਇਆ ਉਹ ਲੈ ਜਾਂਦੇ ਸੀ। ਇਸ ਧਰਤੀ ਦੀ ਅਜ਼ਮਤ ਵੀ, ਇਸ ਧਰਤੀ ਦੀਆਂ ਸ਼ੈਆਂ ਵੀ, ਵਸਤੂਆਂ ਵੀ, ਔਰ ਲੋਕਾਂ ਨੂੰ ਵੀ ਕਿਵੇਂ ਉਹ ਜ਼ਲੀਲ ਕਰਦੇ ਸੀ। ਔਰ ਈਵਨ ਜਿਨ੍ਹਾਂ ਨੂੰ ਅਸੀਂ ਲੌਂਡੇ ਲੌਂਡੀਆਂ ਕਹਿ ਕੇ ਜਿਹੜੇ ਇੱਕ ਬੌਂਡਡ ਲੇਬਰ ਦੇ ਤੌਰ ਦੇ ਉੱਤੇ ਲਿਜਾਏ ਜਾਂਦੇ ਸੀ, ਫਿਰ ਉਹ ਗਜ਼ਨੀ ਹੋਏ, ਬਸਰਾ ਹੋਏ, ਉਹਨਾਂ ਦੇ ਬਾਜ਼ਾਰਾਂ ਦੇ ਵਿੱਚ ਟਕੇ ਟਕੇ 'ਚ ਉਸ ਧਰਤੀ ਦੀ ਅਜ਼ਮਤ ਔਰ ਉਹ ਸਾਰੇ ਜਿਹੜੇ ਬੌਂਡਡ ਜਿਹੜੇ ਗੁਲਾਮ ਬਣਾਏ ਹੁੰਦੇ ਸੀ ਉਹ ਵਿਕਦੇ ਸੀ। ਹੁਣ ਇਸ ਸਾਰੇ ਦੇ ਵਿੱਚ ਜਦੋਂ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਤਬਦੀਲੀ ਦੀ ਗੱਲ ਕਰਦੇ ਹਾਂ ਤੇ ਫਿਰ ਇਹ ਦੇਖਣਾ ਹੋਏਗਾ, ਇਹ ਠੀਕ ਹੈ ਕਿ ਜਦੋਂ ਸਿੱਖ ਰਾਜ ਦੀ ਗੱਲ ਸਿੱਖ ਕਰਦੇ ਨੇ, ਉਹਨਾਂ ਦੇ ਸਾਹਮਣੇ ਆਪਣੀ ਗੁਆਚੀ ਸੋਵਰਨਿਟੀ ਹੈ, ਕਿਉਂਕਿ ਪੰਜਾਬ ਦੀ ਵੱਡੀ ਪੋਪੂਲੇਸ਼ਨ ਜਿਹੜੀ ਸਿੱਖ ਰਾਜ ਦੇ ਵੇਲੇ ਵੀ, ਮਹਾਰਾਜਾ ਰਣਜੀਤ ਸਿੰਘ ਵੇਲੇ ਵੀ, ਜਾਂ ਉਸ ਤੋਂ ਪਹਿਲਾਂ ਦੀਆਂ ਸਿੱਖ ਮਿਸਲਾਂ ਦੇ ਵੇਲੇ ਵੀ ਜ਼ਾਹਰ ਹੈ ਜਿਹੜਾ ਭਾਰਤ ਦੇ ਵਿੱਚ ਇਸਲਾਮ ਦੀ ਆਮਦ ਸਿੱਖੀ ਤੋਂ ਲਗਭਗ 550-600 ਸਾਲ ਪਹਿਲਾਂ ਹੋ ਜਾਂਦੀ ਹੈ। ਜਿਹੜੇ ਨਬੀ ਮੁਹੰਮਦ ਸਾਹਿਬ ਦੇ ਜਾਣ ਦੇ ਲਗਭਗ 70 ਸਾਲ ਦੇ ਵਿੱਚ ਮੁਹੰਮਦ ਬਿਨ ਕਾਸਮ ਸਿੰਧ ਔਰ ਮੁਲਤਾਨ ਦੇ ਉੱਤੇ ਜਿਹੜਾ ਉਹ ਧਾਵਾ ਬੋਲਦਾ ਹੈ, ਕਬਜ਼ਾ ਕਰਦਾ ਹੈ। ਔਰ ਫਿਰ ਜਿਹੜਾ ਅਹਿਮਦ ਸ਼ਾਹ ਅਬਦਾਲੀ ਤਾਂ 18ਵੀਂ ਸਦੀ ਚ ਆਉਂਦੇ ਨੇ, ਮਹਿਮੂਦ ਗਜ਼ਨਵੀ, ਉਸ ਦੇ ਨਾਲ ਅਫਗਾਨ ਦੌਰ ਸ਼ੁਰੂ ਹੁੰਦਾ ਹੈ। ਮੁਹੰਮਦ ਗੌਰੀ ਦੇ ਨਾਲ ਦਿੱਲੀ ਦੇ ਵਿੱਚ ਅਫਗਾਨਾਂ ਦਾ ਰਾਜ ਜਿਹੜਾ ਹੈ ਉਹ ਪੱਕੇ ਤੌਰ ਤੇ ਉਹਦੇ ਪੈਰ ਜੰਮਦੇ ਨੇ। ਵਿਚਾਲੇ ਕਿੰਨੇ ਖਾਨਦਾਨ ਜਿਹੜੇ ਨੇ, ਕੋਈ ਖਿਲਜੀ ਵੰਸ਼, ਕੋਈ ਦਾਸ ਵੰਸ਼, ਕੋਈ ਲੋਧੀ ਵੰਸ਼, ਇਹ ਸਾਰੇ ਗੁਜ਼ਰਦੇ ਨੇ। ਔਰ 1526 ਦੇ ਵਿੱਚ ਫਿਰ ਆ ਕੇ ਉਜ਼ਬੇਕ ਬਾਬਰ ਜਿਹੜਾ ਇੱਕ ਮੁਗਲ ਹੈ ਉਹ ਕਾਬਜ਼ ਹੁੰਦਾ ਔਰ ਜ਼ਾਹਰ ਹੈ ਫਿਰ ਅਗਲੀਆਂ 2.5-3 ਸਦੀਆਂ ਮੁਗਲਾਂ ਦਾ ਦੌਰ ਸ਼ੁਰੂ ਹੁੰਦਾ। ਸੋ ਇਹੀ ਕਾਰਨ ਸੀ ਕਿ ਸਿੱਖੀ ਦੀ ਆਮਦ ਤੋਂ, ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਪਹਿਲਾਂ ਪੰਜਾਬ ਜਿਹੜਾ ਹੈ ਉਹ ਵੱਡੀ ਗਿਣਤੀ ਦੇ ਵਿੱਚ, ਜਾਂ ਇਹ ਕਹੀਏ ਕਿ ਮੈਜੋਰਿਟੀ 'ਚ ਇਸਲਾਮ ਦੇ ਦਾਇਰਾਕਾਰ 'ਚ ਆ ਚੁੱਕੇ ਸੀ। ਔਰ ਇਹ ਵੀ ਜਿਹੜਾ ਇਹ ਮੰਨਣਾ ਹੋਏਗਾ ਕਿ ਇਸਲਾਮ ਨੂੰ ਜਿਵੇਂ ਉਹ ਬੇਸ਼ੱਕ ਬਾਬਾ ਫਰੀਦ ਜਿਨ੍ਹਾਂ ਦਾ ਸਮਾਂ ਅਸੀਂ 12ਵੀਂ 13ਵੀਂ ਸਦੀ ਦੇਖਦੇ ਹਾਂ, ਔਰ ਇਸੇ ਤਰ੍ਹਾਂ ਨਿਜ਼ਾਮੁਦੀਨ ਔਰ ਚਿਸ਼ਤੀ ਵਾਲੇ ਔਰ ਅਜਮੇਰ ਸ਼ਰੀਫ, ਔਰ ਇਹ ਸਾਰੇ
ਜਿਨ੍ਹਾਂ ਜਿਹੜਾ ਸੂਫੀ ਇਸਲਾਮ ਸੀ, ਜਿਨ੍ਹਾਂ ਨੇ ਪਿਆਰ ਦਾ ਸੁਨੇਹਾ ਦਿੱਤਾ। ਇੱਕ ਪਾਸੇ ਜਿੱਥੇ ਬ੍ਰਾਹਮਣਵਾਦ ਜ਼ਾਤ-ਪਾਤੀ ਵੰਡ ਦੇ ਵਿੱਚ ਵੰਡਦਾ ਸੀ, ਬ੍ਰਾਹਮਣ ਕਸ਼ਤਰੀ ਵੈਸ਼ ਸ਼ੂਦਰ, ਇਸਲਾਮ ਇੱਕ ਜਮਾਤ ਦੀ ਗੱਲ ਕਰਦਾ ਸੀ, ਇੱਕ ਰੱਬ ਦੀ ਗੱਲ ਕਰਦਾ ਸੀ, ਇੱਕ ਦੇਗ ਜਿਹੜੀ ਕਿ ਉਹਨਾਂ ਦੇ ਅੱਜ ਵੀ ਜਿਹੜੇ ਸੂਫੀਆਂ ਦੇ ਉਹ ਅਜਮੇਰ ਸ਼ਰੀਫ ਹੋਏ ਜਾਂ ਨਿਜ਼ਾਮੁਦੀਨ ਹੋਏ, ਉਹਦੇ 'ਚ ਉਹ ਬਰਾਬਰੀ ਦੀ ਗੱਲ, ਕਿੱਥੇ ਬ੍ਰਾਹਮਣ ਪਰਛਾਵਾਂ ਨਹੀਂ ਪੈਣ ਦਿੰਦਾ। ਸੋ ਇਹ ਵੀ ਇੱਕ ਰੀਜ਼ਨ ਸੀ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਸ਼ੂਦਰ ਜਿਨ੍ਹਾਂ ਨੂੰ ਬ੍ਰਾਹਮਣਾਂ ਨੇ ਬਣਾਇਆ ਹੋਇਆ ਉਹ ਇਸਲਾਮ ਦੇ ਦਾਇਰਾਕਾਰ 'ਚ ਆ ਚੁੱਕੇ ਸੀ। ਇਹ ਸਭ ਦੇ ਹੁੰਦਿਆਂ ਵੀ ਜਿਹੜਾ ਤਕਰਾਰ ਹੈ, ਜਿਹੜਾ ਦੋਨਾਂ ਸਕੂਲ ਆਫ ਥਾਟਸ ਦੇ ਵਿੱਚ ਟੱਕਰ ਹੈ, ਜ਼ਾਹਰ ਹੈ ਕਿ ਇਸਲਾਮ ਨੂੰ ਮੰਨਣ ਵਾਲੇ ਪੋਲੀਟੀਕਲ ਪਾਵਰ 'ਚ ਹੋਣ ਕਰਕੇ ਅਪਰ ਹੈਸੀਅਤ ਰੱਖਦੇ ਸੀ, ਔਰ ਬ੍ਰਾਹਮਣ ਨੇ ਉਹ ਸਾਰੇ ਨੂੰ ਜਿੱਥੇ ਇੱਕ ਪਾਸੇ ਉਸ ਸਲੇਵਰੀ ਨੂੰ ਕਬੂਲਿਆ ਹੋਇਆ ਸੀ, ਜਿਹਦੀਆਂ ਉਦਾਹਰਨਾਂ ਗੁਰੂ ਨਾਨਕ ਸਾਹਿਬ ਨੇ ਪਹਿਰਾਵਾ, ਖੁਰਾਕ ਉਸ ਨਾਲ ਦਿੱਤੀਆਂ ਨੇ, ਮੈਂ ਕੋਰਟਸ ਦੇ ਵਿੱਚ ਨਹੀਂ ਜਾਵਾਂਗਾ, ਔਰ ਦੂਸਰੇ ਪਾਸੇ ਜਿਹੜਾ ਉਹ ਸਮਾਜ ਦੇ ਵਿੱਚ ਜ਼ਾਤ-ਪਾਤੀ ਨਫ਼ਰਤ ਵੀ ਫੈਲੀ ਹੋਈ ਸੀ। ਸੋ ਸਿੱਖ ਥਾਟ ਜਿਹੜਾ ਆਨ ਤੇ ਅਣਖ ਦੇ ਨਾਲ ਗੁਰੂ ਨਾਨਕ ਸਾਹਿਬ ਨੇ ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ, ਸੱਚ ਕੀ ਬੇਲਾ ਦੇ ਨਾਲ ਦਿੱਤਾ, ਤਖਤ ਬਹਿ ਤਖਤੈ ਕੇ ਲਾਇਕ ਦੇ ਨਾਲ ਦਿੱਤਾ। ਬਾਬਰ ਨੂੰ ਵੰਗਾਰਦਿਆਂ ਗੁਰੂ ਸਾਹਿਬ ਨੇ ਇਹ ਉਸ ਨੂੰ ਯਾਦ ਦਹਾਨੀ ਕਰਵਾਈ ਕਿ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਕਿ ਆਮ ਜਨਤਾ ਦੇ ਉੱਤੇ ਜ਼ੁਲਮ ਕਰਨਾ ਪਾਪ ਕੀ ਜੰਜ ਲੈ ਕਾਬਲੋਂ ਤਾਂ ਆਇਆ, ਜੋਰੀ ਮੰਗੇ ਦਾਨ ਵੇ ਲਾ ਲੋ। ਸੋ ਜਿਹੜਾ ਸਿੱਖ ਥਾਟ ਦੇ ਨਾਲ ਜਿਹੜਾ ਕਿ ਮੀਰੀ ਪੀਰੀ ਦਾ ਕਨਸੈਪਟ ਐਸਟੈਬਲਿਸ਼ ਹੁੰਦਾ, 6ਵੇਂ ਪਾਤਸ਼ਾਹ ਤੱਕ ਪਹੁੰਚਦੇ ਆ, 10ਵੇਂ ਪਾਤਸ਼ਾਹ ਸੰਤ ਸਿਪਾਹੀ ਦੇ ਰੂਪ ਦੇ ਵਿੱਚ ਉਸ ਖਾਲਸਾ ਨੂੰ ਪੰਜ ਕਕਾਰੀ ਰੂਪ ਦੇ ਵਿੱਚ ਪ੍ਰਗਟ ਕਰਦੇ ਨੇ, ਜਿਹੜੇ ਫਿਰ ਉਸ ਧਰਤੀ ਦੀ ਅਜ਼ਮਤ ਆਨ ਅਣਖ ਦੇ ਰਾਖੇ ਬਣ ਕੇ ਇਹ ਰਿਜ਼ੋਲਵ ਕਰਦੇ ਨੇ ਕਿ ਪੰਜਾਬ ਦੌਲਤ ਯਾਹੀ ਤੇ ਸਿੱਖ ਖਾਹੇ, ਦੱਖਣੀ ਪੱਛਮੀ ਕਿਮ ਲੈ ਜਾਹੇ, ਕਿ ਇਹ ਦੌਲਤ ਸਾਡੇ ਰੀਸੋਰਸ ਦੱਖਣ ਤੋਂ ਆਉਣ ਵਾਲੇ ਮਰਾਠੇ ਔਰ ਪੱਛਮ ਤੋਂ, ਵੈਸਟ ਤੋਂ, ਮਗਰਬ ਤੋਂ ਆਉਣ ਵਾਲੇ ਹਮਰਾਵਰਾਂ ਲਈ ਨਹੀਂ ਹੈ। ਔਰ ਅਸੀਂ ਫਿਰ ਵਾਕਿਫ ਹੈ ਕਿ ਇੱਕ ਸਦੀ ਦੀ ਸਟਰਗਲ 1699 'ਚ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ, ਤੇ ਅੱਜ ਜਿਸ ਸ਼ੇਰੇ ਪੰਜਾਬ ਦੀ ਜਿਹੜੀ ਹੈ ਉਸ ਯਾਦ ਦੇ ਵਿੱਚ ਅਸੀਂ ਉਹਨਾਂ ਦੀ 183ਵੀਂ ਜਿਹੜੀ ਬਰਸੀ ਹੈ, ਉਹਨਾਂ ਦੀ ਅਲਵਿਦਾਈ ਦਾ ਵਰ੍ਹਾ, ਉਸ ਨੂੰ ਯਾਦ ਕਰ ਰਹੇ ਹਾਂ। ਸੋ ਇੱਕ ਸਦੀ ਜਿਹੜੀ ਹੈ ਉਹ ਸਟਰਗਲ, ਘੱਲੂਘਾਰਿਆਂ 'ਚੋਂ ਗੁਜ਼ਰਨ ਵਾਲੀ, ਕੁਰਬਾਨੀਆਂ 'ਚੋਂ, ਸਿਰਾਂ ਦੇ ਮੁੱਲਾਂ 'ਚੋਂ ਗੁਜ਼ਰਨ ਵਾਲੀ। ਹਾਲਾਂਕਿ ਰਾਜ ਤਾਂ 1699 ਤੋਂ ਬਾਅਦ 1710 'ਚ ਬਾਬਾ ਬੰਦਾ ਸਿੰਘ ਬਹਾਦਰ ਦੇ ਦੌਰ 'ਚ ਅਸੀਂ ਉਸ ਦੀ ਸ਼ੁਰੂਆਤ ਦੇਖਦੇ ਹਾਂ, ਪਰ ਉਹ ਸ਼ਾਰਟ ਲਿਵਡ ਹੈ। ਹਾਲਾਂਕਿ ਉਸਨੇ ਇੱਕ ਜਲਵਾ ਦਿਖਾ ਦਿੱਤਾ ਸੀ ਕਿ ਪੋਲੀਟੀਕਲ ਪਾਵਰ ਕਿਵੇਂ ਲੋਕ ਭਲਾਈ ਲਈ ਜ਼ਰੂਰੀ ਹੈ, ਕਿਉਂਕਿ ਪਹਿਲਾ ਫਰਮਾਨ ਬਾਬਾ ਬੰਦਾ ਸਿੰਘ ਬਹਾਦਰ ਨੇ ਇਹ ਕੱਢਿਆ ਸੀ, ਪਹਿਲੀ ਪ੍ਰੋਕਲੇਮੇਸ਼ਨ ਸੀ ਸਿੱਖ ਰਾਜ ਦੀ, ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਟਿਲਰ ਆਫ ਦਾ ਲੈਂਡ ਇਜ਼ ਦਾ ਓਨਰ ਆਫ ਦਾ ਲੈਂਡ। ਔਰ ਜਦੋਂ ਅਸੀਂ ਇਕੁਆਲਿਟੀ ਦੀ, ਪ੍ਰੋਸਪੈਰਿਟੀ ਦੀ, ਹਰ ਇੱਕ ਦੇ ਨਾਲ ਬਰਾਬਰੀ ਦੀ ਗੱਲ ਕਰਦੇ ਹਾਂ, ਤੇ ਜਿਹੜੇ ਲਫ਼ਜ਼ ਬਾਬਾ ਬੰਦਾ ਸਿੰਘ ਬਹਾਦਰ ਦੀ ਰਾਇਲ ਸਟੈਂਪ ਦੇ ਉੱਤੇ ਸਨ ਸਿੱਖ ਰਾਜ ਦੀ, ਉਹੀ ਮਹਾਰਾਜਾ ਰਣਜੀਤ ਸਿੰਘ ਜਿਨ੍ਹਾਂ ਨੇ ਇੱਕ, ਜਦੋਂ ਉਹਨਾਂ ਦੇ ਕੋਲ ਜਸਟਿਸ ਦੇ ਲਈ ਕੋਈ ਜਾਂਦਾ ਸੀ ਤੇ ਉਹ ਕਈ ਵਾਰ ਹਲਕੇ ਅੰਦਾਜ਼ ਦੇ ਵਿੱਚ ਇਹ ਕਹਿੰਦੇ ਸੀ ਕਿ ਰੱਬ ਨੇ ਮੈਨੂੰ ਇੱਕ ਅੱਖ ਇਸੇ ਲਈ ਦਿੱਤੀ ਹੈ ਕਿ ਮੈਂ ਸਭ ਨੂੰ ਇੱਕ ਅੱਖ ਨਾਲ ਦੇਖਾਂ, ਇਕੁਆਲਿਟੀ। ਔਰ ਇਸ ਦੀ ਸ਼ਾਦੀ ਉਸ ਪੀਰੀਅਡ ਦੇ ਇਹੀ ਨਹੀਂ ਕਿ ਉਹਨਾਂ ਦੇ ਬਹੁਤ ਟਰਸਟਿਡ ਵਜ਼ੀਰਾਂ 'ਚੋਂ ਫਕੀਰ ਅਜ਼ੀਜ਼ੁਦੀਨ ਫੋਰਨ ਮਿਨਿਸਟਰ ਸਨ, ਉਹਨਾਂ ਦੇ ਤੋਪਚੀਆਂ ਦੇ ਵਿੱਚ ਕਿਵੇਂ ਵੱਡੇ ਵੱਡੇ ਮੁਸਲਮਾਨ ਜਿਹੜੇ ਨੇ ਉਹ ਤੋਪਖਾਨੇ ਦੇ ਇੰਚਾਰਜ ਸਨ, ਔਰ ਮਹਾਰਾਜਾ ਰਣਜੀਤ ਸਿੰਘ ਨੇ ਉਹ ਧਰਮਸ਼ਾਲਾਵਾਂ ਹੋਣ, ਉਹ ਮੰਦਰ ਹੋਣ, ਮਸੀਤਾਂ ਹੋਣ, ਐਜੂਕੇਸ਼ਨ ਸਿਸਟਮ ਦੂਜਾ, ਉਸ ਬਾਰੇ ਅਕਸਰ ਗੱਲ ਹੁੰਦੀ ਹੈ। ਲੇਕਿਨ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਵੀ ਉਹੀ ਰਾਇਲ ਸਟੈਂਪ ਸਰਕਾਰੇ ਖਾਲਸਾ ਜੀ ਉਹਦੀ ਰੱਖੀ, ਜਿਸ ਦੇ ਉੱਤੇ ਫਾਰਸੀ ਦੇ ਵਿੱਚ, ਔਰ ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰੀ ਜ਼ੁਬਾਨ ਵੀ ਫਾਰਸੀ ਸੀ ਉਸ ਰਾਜ ਦੀ, ਉਸ ਸਟੈਂਪ ਦੇ ਉੱਤੇ ਲਫ਼ਜ਼ ਦੇਗੋ ਤੇਗੋ ਫਤਿਹ ਹੋ ਨੁਸਰਤ ਬੇਦਰੰਗ ਯਾਫਤ ਅਜ਼ ਨਾਨਕ ਗੁਰੂ ਗੋਬਿੰਦ ਸਿੰਘ। ਦੇਗ ਇਕਨੋਮਿਕਲ ਪ੍ਰੋਸਪੈਰਿਟੀ, ਤੇਗ ਜਿਹੜੀ ਹਾਫਿਜ਼ ਹੁੰਦੀ ਹੈ ਹੱਕ ਲੈਣ ਦੇ ਲਈ, ਤਲਵਾਰ, ਫਤਿਹ ਤੇ ਅਨਹਿੰਡਰਡ ਸਪਲਾਈਜ਼, ਅਤੁੱਟ ਬਖਸ਼ਾਂ, ਦੇਗੋ ਤੇਗੋ ਫਤਿਹ ਨੁਸਰਤ ਬੇਦਰੰਗ, ਇਹ ਸਾਨੂੰ ਯਾਫਤ ਅਜ਼
ਨਾਨਕ ਗੁਰੂ ਗੋਬਿੰਦ ਸਿੰਘ। ਇਹ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਨੂੰ ਬਖਸ਼ੀਆਂ। ਹੁਣ ਇਹ ਜਦੋਂ ਸਿੱਖੀ ਦਾ ਕਨਸੈਪਟ ਬਰਾਬਰੀ ਦਾ ਹੈ, ਬਿਨਾਂ ਜ਼ਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਹਰ ਇੱਕ ਦੇ ਨਾਲ ਇਨਸਾਫ ਕਰਨ ਦਾ ਹੈ। ਬੇਸ਼ੱਕ ਮਹਾਰਾਜਾ ਸ਼ਾਹੀ ਜਾਂ ਇਹ ਜਿਹੜੀ ਪਿਤਾ ਪੁਰਖੀ ਐਨਸੈਸਟਰੀ ਸਰਦਾਰ ਚੜ੍ਹਤ ਸਿੰਘ, ਫਿਰ ਉਹਨਾਂ ਦਾ ਬੇਟਾ ਮਹਾਂ ਸਿੰਘ, ਮਹਾਰਾਜਾ ਰਣਜੀਤ ਸਿੰਘ ਤੀਸਰੇ ਆਪਣੇ ਖਾਨਦਾਨ ਦੇ ਵਿੱਚ ਮਿਸਲ ਦੇ ਮੁਖੀ ਬਣੇ, ਲੇਕਿਨ ਉਹਨੂੰ ਗਵਰਨ ਕਰਨ ਵਾਲੀ ਸਪਿਰਿਟ ਔਰ ਇਹੀ ਬਾਕੀ ਮਿਸਲਾਂ ਦਾ ਵੀ ਹਾਲ ਸੀ। ਉਹਨਾਂ ਦੇ ਵੀ ਅੱਗੋਂ ਪੁੱਤਰ ਹੀ ਜਿਹੜੇ ਨੇ ਉਹ ਅੱਗੋਂ ਮਿਸਲਦਾਰ ਬਣੇ। ਇਹ ਵੀ ਇੱਕ ਕਾਰਨ ਸੀ ਕਿ ਅਲਟੀਮੇਟਲੀ ਜਦੋਂ ਡਾਇਨੈਸਟੀ ਸਥਾਪਿਤ ਹੋਈ, ਜਦੋਂ ਤੱਕ ਇਹ ਕਨਸੈਪਟ ਸਰਬੱਤ ਖਾਲਸਾ ਦੇ ਰੂਪ ਦੇ ਵਿੱਚ ਅਕਾਲ ਤਖਤ ਦੀ ਤਾਬਿਆ 'ਚ ਡਿਸੀਜਨ ਮੇਕਿੰਗ ਕੰਸੈਂਸਸ ਦੇ ਨਾਲ ਮਿਸਲਾਂ ਦੇ ਮੁਖੀ ਕਰਦੇ ਸਨ, ਉਦੋਂ ਤੱਕ ਅਸੀਂ ਦੇਖੀਏ ਕਿ ਉਹਨਾਂ ਹੀ 12 ਮਿਸਲਾਂ ਨੇ ਇੱਕੋ ਵੇਲੇ ਮੁਗਲ ਸਲਤਨਤ ਨਾਲ ਵੀ ਟੱਕਰ ਲਈ ਔਰ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਹਮਲਾਵਰਾਂ ਨਾਲ ਵੀ ਟੱਕਰ ਲਈ ਔਰ 5 ਦਰਿਆਵਾਂ ਦੀ ਧਰਤੀ ਨੂੰ ਨਾ ਸਿਰਫ ਜਿਹੜਾ ਉੱਥੇ ਆਪਣੀ ਹਕੂਮਤ ਕਾਇਮ ਕੀਤੀ, ਉਹਨਾਂ ਨੂੰ ਇਹ ਵੀ ਦੱਸਿਆ ਕਿ ਭਾਈ ਜਿਹੜੇ ਬਰਾਬਰੀ ਆਧਾਰਿਤ ਰਾਜ ਹੁੰਦਾ ਉਹ ਕੀ ਹੁੰਦਾ। ਔਰ ਇਸ 'ਚ ਕੋਈ ਮੈਂ ਇਸ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਜਿਹੜੀ ਟ੍ਰਿਬਿਊਟ ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ, ਉਹ ਲਫ਼ਜ਼ ਉਹਨਾਂ ਦੇ ਅੱਜ, ਕਿਉਂਕਿ ਪਿਛਲੇ 2-3 ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇਹੀ ਚਰਚਾ ਚੱਲ ਰਹੀ ਹੈ, ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਿਆ, ਮੁਲਤਾਨ ਕਸ਼ਮੀਰ ਪਿਸ਼ੌਰ ਚੰਬਾ ਜੰਮੂ ਕਾਂਗੜਾ ਕੋਟ ਨਿਵਾਏ ਗਿਆ, ਤਿੱਬਤ ਦੇਸ਼ ਲੱਦਾਖ ਤੇ ਚੀਨ ਤੋੜੀ, ਸਿੱਕਾ ਆਪਣੇ ਨਾਮ ਚਲਾਏ ਗਿਆ, ਸ਼ਾਹ ਮੁਹੰਮਦਾ ਜਾਨ 50 ਬਰਸਾਂ ਹੱਛਾ ਰੱਜ ਕੇ ਰਾਜ ਕਮਾਏ ਗਏ। ਸੋ ਸ਼ਾਹ ਮੁਹੰਮਦ ਨੇ ਟੈਰੀਟਰੀ ਔਰ ਇਹ ਵੀ ਕਿ ਮਹਾਬਲੀ ਕਿ ਕਿਵੇਂ ਇਸ ਤੋਂ ਵੱਡੀ ਔਰ ਇੱਕ ਗੈਰ ਸਿੱਖ ਮੁਸਲਮਾਨ ਵੱਲੋਂ ਆ ਰਹੀ ਟ੍ਰਿਬਿਊਟ ਹੈ। ਔਰ ਇਹੀ ਗੱਲ ਸ਼ਾਹ ਮੁਹੰਮਦ ਫਿਰ ਜਦੋਂ ਜੰਗਨਾਮਾ ਸਿੰਘਾਂ ਫਰੰਗੀਆਂ ਜਾਂ ਜੰਗ ਹਿੰਦ ਪੰਜਾਬ ਦੇ ਵਿੱਚ ਉਹਨਾਂ ਜੰਗਾਂ ਦਾ ਵੀ ਜ਼ਿਕਰ ਕਰਦਾ ਤੇ ਉਦੋਂ ਵੀ ਉਹ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦਾ ਜਦੋਂ ਕੋਈ ਇਹ ਕਹਿੰਦਾ ਹੈ ਕਿ ਭਾਈ ਕਿਵੇਂ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਹੁਣ ਉਹਨੂੰ ਫਖਰ ਹੈ ਕਿ ਮੇਵਾ ਸਿੰਘ ਤੇ ਮਾਖੇ ਖਾਨ ਤੋਪਚੀ ਇੱਕ ਪਲੇਟਫਾਰਮ ਤੇ ਨੇ, ਪਰ ਜਦੋਂ ਉਹ ਪਹਿਲੀ ਉਸ ਐਂਗਲੋ ਸਿੱਖ ਵਾਰ ਦੀ ਤਰਾਸਦੀ ਨੂੰ ਬਿਆਨਦਾ ਹੈ ਤੇ ਉਹ ਇਹ ਕਹਿੰਦਾ ਹੈ ਕਿ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ। ਅਗੇਨ ਸ਼ਾਹ ਮੁਹੰਮਦ ਦੀ ਯਾਦ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਹੈ। ਸੋ ਅਸੀਂ ਸਮਝਦੇ ਹਾਂ ਕਿ ਇਹ ਬੇਸ਼ੱਕ ਬੀਤੇ ਨੂੰ ਯਾਦ ਕਰਨਾ ਇਹ ਆਪਣੇ ਆਪ ਦੇ ਵਿੱਚ ਜੋ ਤੁਹਾਡੇ ਕੋਲ ਅੱਜ ਨਹੀਂ ਹੁੰਦਾ ਉਹਨੂੰ ਤੁਸੀਂ ਹੋਰ ਵੀ ਸ਼ਿੱਦਤ ਨਾਲ ਯਾਦ ਕਰਦੇ ਹੋ, ਪਰ ਇਹ ਜਿਹੜਾ ਸਾਡੀ ਅੱਜ ਮਰਜਿੰਗ ਜਿਹੜੀ 1947 ਦੇ ਵਿੱਚ ਸਾਡੀ ਅਹਿਮਕ ਲੀਡਰਸ਼ਿਪ ਨੇ ਆਪਣੀ ਵੱਖਰੀ ਹੋਂਦ, ਆਪਣੇ ਰਾਜ ਦੀ ਗੱਲ ਦੀ ਥਾਂ ਇਹਨਾਂ ਦੇ ਵਿੱਚ ਆਪਣੇ ਆਪ ਨੂੰ ਜਜ਼ਬ ਕੀਤਾ। ਮੈਂ ਇਹ ਜ਼ਰੂਰ ਕੋਟ ਕਰਨਾ ਚਾਹੁੰਦਾ ਕਿ ਵਾਰਿਸ ਸ਼ਾਹ ਦਾ ਮੈਂ ਜ਼ਿਕਰ ਕੀਤਾ। ਹੁਣ ਵਾਰਿਸ ਸ਼ਾਹ ਦੀ ਹੀਰ ਜਿਹੜੀ ਹੈ ਉਹ ਸਾਰੇ ਪੰਜਾਬ ਦੇ ਲੋਕ ਉਸ ਨੂੰ ਪੜ੍ਹਦੇ ਨੇ, ਉਸ ਨੂੰ ਇੰਜੋਏ ਕਰਦੇ ਨੇ ਕਿੰਨੇ ਅੰਦਾਜ਼ ਦੇ ਵਿੱਚ। ਔਰ ਉਹਦੇ 'ਚ ਵੀ ਹਾਲਾਂ ਉਦੋਂ ਅਜੇ ਮਹਾਰਾਜਾ ਰਣਜੀਤ ਸਿੰਘ ਪੀਰੀਅਡ ਸ਼ੁਰੂ ਨਹੀਂ ਹੋਇਆ, ਪੰਜਾਬ ਦੀ ਵੱਖਰੀ ਹੋਂਦ ਦੀ ਗੱਲ ਜਦੋਂ ਵਾਰਿਸ ਸ਼ਾਹ ਹੀਰ ਦੀ ਖੂਬਸੂਰਤੀ ਨੂੰ ਬਿਆਨਦੇ ਨੇ ਤੇ ਉਹ ਕਹਿੰਦੇ ਨੇ ਭਵਾਂ ਵਾਂਗ ਕਮਾਨ ਲਾਹੌਰ ਦੇ ਸਨ, ਕੋਈ ਹੁਸਨ ਨਾ ਅੰਤ ਹਿਸਾਬ ਦਾ ਜੀ, ਸੁਰਮਾ ਨੈਣਾ ਦੀ ਧਾਰ ਵਿੱਚ ਫੱਬ ਰਿਹਾ, ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ। ਹੁਣ ਇਹ ਬੜੀ ਇੰਪੋਰਟੈਂਟ ਗੱਲ ਹੈ ਕਿ ਭਾਈ ਉਹ ਉਹਨਾਂ ਦੀ ਅੱਖਾਂ ਦੀ ਖੂਬਸੂਰਤੀ ਦੀ ਹੀਰ ਨੂੰ ਬਿਆਨ ਰਹੇ ਨੇ ਜਿਵੇਂ ਸ਼ਾਇਰ ਬਿਆਨਦੇ ਨੇ, ਪਰ ਉਹਨਾਂ ਦੀ ਇਹ ਗੱਲ ਕਿ ਇਵੇਂ ਜਿਹੜਾ ਹੀਰ ਦੇ ਨੈਣਾ ਦੇ ਵਿੱਚ ਜਿਹੜਾ ਸੁਰਮਾ ਫੱਬ ਰਿਹਾ ਜਿਵੇਂ ਚੜਿਆ ਹਿੰਦ ਤੇ ਕਟਕ ਪੰਜਾਬ ਦਾ ਜੀ। ਜਿਵੇਂ ਹਿੰਦੁਸਤਾਨ ਦੇ ਉੱਤੇ, ਕਿਉਂਕਿ ਹਿੰਦ ਤਹਿਜ਼ੀਬ ਗੰਗਾ ਜਮਨਾ ਤਹਿਜ਼ੀਬ ਹੈ, ਪੰਜਾਬ ਦੀ ਫੌਜ ਨੇ ਚੜ੍ਹਾਈ ਕੀਤੀ ਹੋਈ। ਹੁਣ ਵਾਰਿਸ ਸ਼ਾਹ ਦੀ ਇਹ ਜਿਹੜਾ ਉਹਨਾਂ ਦਾ ਕਲਾਮ ਹੈ ਉਹ ਦੱਸ ਰਿਹਾ ਕਿ ਪੰਜਾਬ ਦੀ ਹੋਂਦ, ਔਰ ਇਹੀ ਜਦੋਂ ਇਹਨਾਂ ਨੂੰ ਸਮਝ ਨਹੀਂ ਆਉਂਦੀ ਕਿ ਪੰਜਾਬ ਦਾ ਸਾਡੇ ਕਾਬੂ ਕਿਉਂ ਨਹੀਂ ਆ ਰਿਹਾ, ਅੰਗਰੇਜ਼ਾਂ ਨੂੰ ਵੀ
ਇਹ ਸਮਝ ਸੀ ਅੰਗਰੇਜ਼ਾਂ ਨੂੰ, ਇਸ ਲਈ ਉਹਨਾਂ ਨੇ ਸਿੱਖਾਂ ਨੂੰ ਜਿਹੜਾ ਪੈਂਪਰ ਕਰਕੇ ਰੱਖਣ ਦੀ ਕੋਸ਼ਿਸ਼ ਕੀਤੀ। ਲੇਕਿਨ ਨਾਲ ਦੀ ਨਾਲ ਇਸ ਗੱਲ ਵੱਲ ਵੀ ਧਿਆਨ ਰਹੇ ਕਿ ਅਸੀਂ ਜਦੋਂ ਅੱਜ ਇਸ ਦਿਨ ਨੂੰ ਯਾਦ ਕਰ ਰਹੇ ਹਾਂ ਜਾਂ ਬਹੁਤ ਵੱਡੀ ਗਿਣਤੀ 'ਚ ਹਰ ਸਾਲ ਸਿੱਖ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਜਾਂ ਹਾਲਾਂ ਸਮਾਧਾਂ ਜਾਂ ਕਬਰਾਂ ਦੀ ਕੋਈ ਪੂਜਾ ਜਾਂ ਉਹਦਾ ਕੋਈ ਕਨਸੈਪਟ ਨਹੀਂ ਹੈ ਸਿੱਖਾਂ ਦੇ ਵਿੱਚ, ਲੇਕਿਨ ਅਸੀਂ ਆਪਣੀ ਗੁਆਚੀ ਸੋਵਰਨਿਟੀ ਦੇ ਨੈਣ ਨਕਸ਼ ਲੱਭ ਰਹੇ ਹਾਂ ਕਿ ਕਦੇ ਹੁੰਦੇ ਸਾਂ ਆਸਾਂ ਵੀ ਅਸੀਂ ਵੀ ਤਾਜ ਵਾਲੇ। ਜਦੋਂ ਤੁਹਾਡੇ ਕੋਲ ਆਪਣੀ ਪਾਵਰ ਹੁੰਦੀ ਹੈ, ਆਪਣੀ ਸੋਵਰਨਿਟੀ ਹੁੰਦੀ ਹੈ, ਤੇ ਫਿਰ ਤੁਹਾਡਾ ਮਜ਼ਹਬ ਵੀ ਮਹਿਫੂਜ਼ ਹੁੰਦਾ ਹੈ, ਤੁਹਾਡੇ ਹੱਕ ਵੀ ਮਹਿਫੂਜ਼ ਹੁੰਦੇ ਨੇ, ਤੁਹਾਡੇ ਰਿਸੋਰਸਿਸ ਨੂੰ ਵੀ ਕੋਈ ਲੁੱਟ ਨਹੀਂ ਸਕਦਾ। ਮੁਸਲਮਾਨ ਜਿਨ੍ਹਾਂ ਨੇ ਆਪਣਾ ਅਲੱਗ ਮੁਲਕ ਪਾਕਿਸਤਾਨ ਦੀ ਐਡਵੋਕੇਸੀ ਕੀਤੀ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੀ ਕਮਾਂਡ ਥੱਲੇ, ਉਹਨਾਂ ਨੂੰ ਘੱਟੋ ਘੱਟ ਇਹ ਤਾਂ ਤਸੱਲੀ ਹੈ ਕਿ ਉਹਨਾਂ ਦੇ ਕੋਲ ਪਾਕਿਸਤਾਨ ਮੁਲਕ ਹੈ। ਬੇਸ਼ੱਕ ਇੰਡੀਆ ਨੇ ਮੁੜ ਕੇ ਉਹਨੂੰ ਤੋੜਿਆ, ਪਰ ਬੰਗਲਾਦੇਸ਼ ਵੀ ਇੱਕ ਇਸਲਾਮਿਕ ਮੁਲਕ ਹੈ। ਸੋ ਅਸੀਂ ਉਸ ਸਾਰੇ ਸਫ਼ਰ ਨੂੰ, ਜਦੋਂ ਇਹਨਾਂ 183 ਵਰਿਆਂ ਦੇ ਸਫ਼ਰ ਨੂੰ ਦੇਖਦੇ ਹਾਂ ਕਿ 98 ਸਾਲ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਵੀ ਅੱਗੇ ਹੋ ਕੇ ਸਾਡੇ ਗੱਭਰੂਆਂ ਨੇ, ਉਹ ਊਧਮ ਸਿੰਘ ਹੋਏ, ਉਹ ਸ਼ਹੀਦ ਭਗਤ ਸਿੰਘ ਹੋਏ, ਫਾਂਸੀ ਦੇ ਤਖਤਿਆਂ ਤੇ ਚੜ੍ਹੇ, ਔਰ ਪਿਛਲੇ 75 ਸਾਲਾਂ ਦੇ ਵਿੱਚ ਉਸ ਖਿੱਤੇ ਨੂੰ ਜਿਹੜਾ ਉਹ ਆਤਮ ਨਿਰਭਰ ਕਰਨ ਦੇ ਲਈ ਉਹ ਫੂਡ ਹੋਏ, ਬਾਕੀ ਚੀਜ਼ਾਂ ਹੋਣ, ਪਰ ਅਸੀਂ ਇੱਕ ਗੁਲਾਮੀ ਚੋਂ ਨਿਕਲ ਕੇ ਦੂਸਰੀ ਦੇ ਵਿੱਚ ਫਸੇ। ਔਰ ਇਹੀ ਐਦ ਸਾਡਾ ਕਰਨਾ ਬਣਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਜਾਂ ਉਸ ਦੌਰ ਦੇ ਉਹ ਬਹਾਦਰ ਯੋਧੇ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨੂੰ ਕਾਲੋਨੀ ਬਣਨ ਤੋਂ ਰੋਕਿਆ ਸੀ, ਜਿਨ੍ਹਾਂ ਨੇ ਕਾਲੋਨੀ ਬਣਾਇਆ ਹੋਇਆ ਸੀ, ਉਹਨਾਂ ਦੀਆਂ ਜੜ੍ਹਾਂ ਪੁੱਟ ਕੇ ਪੰਜਾਬ ਦੀ ਧਰਤੀ ਦੇ ਉੱਤੇ ਲੋਕਾਂ ਦਾ ਰਾਜ ਸਥਾਪਿਤ ਕੀਤਾ ਸੀ। ਅੱਜ ਵੀ ਅਸੀਂ ਭਾਰਤੀ ਕਬਜ਼ੇ ਵਾਲਾ ਪੰਜਾਬ ਜੇ ਇਸ ਨੂੰ ਇੱਕ ਕਾਲੋਨੀ ਬਣਾ ਕੇ ਹਿੰਦੂਤਵਾ ਦੇ ਰੰਗ 'ਚ ਰੰਗਣਾ ਚਾਹੁੰਦੇ ਨੇ, ਇਹ ਸਾਡਾ ਅਹਿਦ ਹੋਣਾ ਚਾਹੀਦਾ ਹੈ ਕਿ ਅਸੀਂ ਇੰਡੀਪੈਂਡੈਂਟ ਸੋਵਰਨ ਖਾਲਿਸਤਾਨ ਦਰਿਆਏ ਜਮਨਾ ਤੋਂ ਵਾਘਾ ਤੱਕ ਇਸ ਨੂੰ ਲਿਬਰੇਟ ਕਰਵਾਉਣਾ ਹੈ। ਇਹ ਸਾਡਾ ਅੱਜ ਦਾ ਇਸ ਸੈਗਮੈਂਟ ਦਾ ਥੀਮ ਵੀ ਹੋਣਾ ਚਾਹੀਦਾ ਜੀ। ਡਾਕਟਰ ਸਾਹਿਬ ਬਿਲਕੁਲ, ਬਹੁਤ ਬਹੁਤ ਧੰਨਵਾਦ, ਤੁਸੀਂ ਵਿਚਾਰ ਸਾਂਝੇ ਕੀਤੇ। ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਇੱਥੋਂ ਕੰਟੀਨਿਊ ਕਰਾਂਗੇ। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟ੍ਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 9540811 ਜਾਂ +39 327 5830424। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਹੁਣ ਗੱਲ ਕਰੀਏ ਜਿਹੜੀ ਆਪਸੀ ਸਾਂਝ ਦੀ ਹੈ ਮਹਾਰਾਜਾ ਰਣਜੀਤ ਸਿੰਘ ਦੀ, ਪੰਜਾਬ ਦੀ ਈਸਟ ਤੇ ਵੈਸਟ ਪੰਜਾਬ ਲਹਿੰਦਾ ਤੇ ਚੜ੍ਹਦਾ, ਇਹਦੀ ਜਦੋਂ ਸਾਂਝ ਦੀ ਗੱਲ ਆਉਂਦੀ ਹੈ ਤੇ ਫਿਰ ਸਿੱਖਾਂ ਤੇ ਮੁਸਲਮਾਨਾਂ ਦੀ ਜਿਹੜੀ ਸਾਂਝ ਹੈ ਉਹ ਇੱਕ ਅਹਿਮ ਕੜੀ ਹੈ। ਜਿਹੜਾ 47 ਦਾ ਇੱਕ ਦੌਰ ਸੀ ਜਿੱਥੇ ਇੱਕ ਨੈਗੇਟਿਵਿਟੀ ਤੇ ਆਪਸ ਦੇ ਵਿੱਚ ਉਹ ਝੜਪ ਨਜ਼ਰ ਆਉਂਦੀ ਹੈ ਤੇ ਟਕਰਾਅ ਵੀ ਹੁੰਦਾ, ਪਰ ਉਹਦੇ ਤੋਂ ਬਾਅਦ ਭਾਵੇਂ ਉਹ 50s 60s ਦਾ ਦੌਰ ਹੋਵੇ, ਫਿਰ 84 ਦੇ ਟਾਈਮ ਵੇਲੇ ਵੀ ਜਦੋਂ ਉਧਰੋਂ ਅਫਸਲ ਅਹਿਸਨ ਰੰਧਾਵਾ ਵੱਲੋਂ ਨਜ਼ਮ ਲਿਖੀ ਜਾਂਦੀ ਹੈ, ਮਤਲਬ ਉਹ ਕਿਵੇਂ ਉਹ ਸਿੱਖਾਂ ਦੀ ਪੀੜ ਨੂੰ ਸਮਝਦੇ ਆ। ਈਵਨ ਸਿੱਖਾਂ ਨਾਲੋਂ ਵੀ ਉਹਨਾਂ ਨੇ ਬੈਟਰ ਬਿਆਨ ਕੀਤਾ ਜਿਹੜਾ ਘੱਲੂਘਾਰਾ ਵਾਪਰਿਆ ਸਿੱਖਾਂ ਦੇ ਉੱਤੇ। ਅੱਜ ਵੀ
ਉਹ ਜਿਹੜੀ ਸਾਂਝ ਹੈ ਉਹਦੀਆਂ ਪੈੜਾਂ ਸਾਨੂੰ ਨਜ਼ਰ ਆਉਂਦੀਆਂ ਨੇ, ਜਾਂ ਉਹ ਸਾਂਝ ਅੱਗੇ ਤੁਰਦੀ ਹੈ। ਕਿਤੇ ਨਾ ਕਿਤੇ ਉਹ ਜਿਹੜਾ ਭਾਰਤ ਦਾ ਨਿਜ਼ਾਮ ਹੈ ਉਹਨੂੰ ਖਟਕਦੀ ਵੀ ਹੈ, ਉਹਦੇ ਤੇ ਉਹਨੂੰ ਡੀਰੇਲ ਕਰਨ ਦੇ ਲਈ ਜਾਂ ਉਹਦੇ 'ਚ ਨੈਗੇਟਿਵਿਟੀ ਕਰਨ ਦੇ ਲਈ ਉਹਨੂੰ ਉਸ ਤਰੀਕੇ ਨਾਲ ਵੀ ਉਹਨੂੰ ਹਮੇਸ਼ਾ ਡੀਮੋਰਲਾਈਜ਼ ਕਰਨ ਦੀ ਉਹਨਾਂ ਦੀ ਲਾਈਨ ਹੁੰਦੀ ਹੈ। ਪਰ ਇਹ ਇੱਕ ਸੱਚਾਈ ਵੀ ਹੈ ਤੇ ਇਹ ਅੱਗੇ ਵੱਧਦੀ ਵੀ ਨਜ਼ਰ ਆ ਰਹੀ ਹੈ। ਸੋ ਇਸੇ ਦੇ ਨਾਲ ਮੈਂ ਅੱਜ ਜਿਹੜੀ ਸਾਨੂੰ ਇੱਕ ਸਵਾਲ ਦੇ ਤੌਰ ਦੇ ਉੱਤੇ ਲਿਖਤ ਪਹੁੰਚੀ ਹੈ ਸਾਡੇ ਤੱਕ, ਉਹ ਇੱਕ ਸਵਾਲ ਮੈਂ ਤੁਹਾਨੂੰ ਜ਼ਰੂਰ ਪੁੱਛਣਾ ਚਾਹੂੰਗਾ। ਇੱਕ ਪਾਕਿਸਤਾਨੀ ਪੰਜਾਬ ਤੋਂ ਡਿਸਟ੍ਰਿਕਟ ਜੇਹਲਮ ਤੋਂ ਤਾਹਿਰ ਅब्बास ਹੋਰਾਂ ਦੀ ਲਿਖਤ ਹੈ। ਸੋ ਜਿਵੇਂ ਉਹਨਾਂ ਦੇ ਬੋਲ ਨੇ ਮੈਂ ਉਸੇ ਤਰੀਕੇ ਦੇ ਨਾਲ ਉਹ ਪੜ੍ਹਨਾ ਚਾਹੂੰਗਾ ਤੇ ਤੁਸੀਂ ਉਹਨਾਂ ਨੂੰ ਜ਼ਰੂਰ ਰਿਸਪੌਂਡ ਕਰਿਓ ਉਸ ਹਿਸਾਬ ਨਾਲ ਜੀ। ਤਾਹਿਰ अब्बास डिस्ट्रिक्ट जेहलम तो लिखते मैं रिस्पेक्टेबल अमरजीत सिंह से एक ज़ाती अपनी फीलिंग्स जो हर पाकिस्तानी स्पेशली पाकिस्तानी पंजाबी की फीलिंग है वो पूछना चाहता हूँ। सर, हम लोग क्यों आप लोगों की इतनी इज्जत करते हैं? मेरा मतलब है जब कोई भी सिख पगड़ी बांधकर हमारे सामने आता है तो दिल करता है कि हम इनसे बात करें, इनके गले मिलें, इन्हें खिलाएं पिलाएं, इनकी इज्जत करें, इनकी खिदमत करें, इवन कि हम उससे जानते भी नहीं होते। मैं दुबई में जॉब करता था तो वहाँ भी बहुत से सिख दोस्तों की मदद की, उनको होटल्स में खिलाया पिलाया, खूब इंजॉय किया। मैं सिर्फ ये पूछना चाहता हूँ कि सर ऐसी फीलिंग्स हमारे अंदर क्यों हैं? आप हम में से हैं या हम आप में से हैं? मैं आपके जवाब की शिद्दत से इंतज़ार कर रहा हूँ। सब तो पहला तो असी ताहिर अब्बास साहब जिहड़े ज़िला जेहलम पाकिस्तान तो ने उन्हां दा शुक्रिया अदा करते हैं कि उन्होंने अपने जज्बियां नूं, अपने खूबसूरत दिल दे विच भरी हुई मुहब्बत नूं कुछ लफ्ज़ां दे विच ही बयान कीता है। ਇਹਦੇ 'ਚ कोई शक नहीं है कि ਜਦੋਂ ਅਸੀਂ ਸਾਂਝ ਦੀ ਗੱਲ ਕਰਦੇ ਅਸੀਂ ਸਾਰੇ ਉਸ ਪੰਜਾਬ ਦੀ ਤਹਿਜ਼ੀਬ ਜਿਹੜੀ ਲਗਭਗ 4-5 ਹਜ਼ਾਰ ਸਾਲ ਤੋਂ ਜਿਹੜਾ ਉਸ ਦੀ ਇੱਕ ਆਪਣੀ ਹੋਂਦ ਰਹੀ, ਉਸ ਦੇ ਵਾਰਿਸ ਹੈ ਜੀ। ਉਹ ਧਰਤੀ ਜਿਹੜੀ ਇੱਕ ਮੀਟਿੰਗ ਪੁਆਇੰਟ ਵੀ ਸੀ ਅੱਡ-ਅੱਡ ਸਿਵਲਾਈਜੇਸ਼ਨਸ ਦਾ, ਕਿਉਂਕਿ ਲਗਾਤਾਰਤਾ ਨਾਲ ਦਰਾ ਖੈਬਰ ਤੋਂ ਜਿਹੜੇ ਲੋਕ ਆਉਂਦੇ ਰਹੇ, ਕਬੀਲੇ ਆਉਂਦੇ ਰਹੇ, ਉਹ ਉਸ ਥਾਂ ਦੇ ਉੱਤੇ ਮਿਕਸ ਹੁੰਦੇ ਰਹੇ। ਇਹੀ ਕਾਰਨ ਹੈ ਕਿ ਜਦੋਂ ਅਸੀਂ ਪੰਜਾਬੀ ਜ਼ਬਾਨ ਦੇਖਦੇ ਹਾਂ ਇਹ ਇੰਨੀ ਅਮੀਰ ਜ਼ਬਾਨ ਹੈ। ਬੇਸ਼ੱਕ ਇਸ ਨੂੰ ਸਟੇਟ ਪੈਟਰਨੇਜ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ ਲੰਬੀ ਸਟਰਗਲ ਤੋਂ ਬਾਅਦ ਸਿੱਖਾਂ ਨੇ ਦਵਾਈ, ਲੇਕਿਨ ਕਦੇ ਵੀ ਇਹ ਜਿਹੜੀ ਹੈ ਸਟੇਟ ਲੈਂਗੁਏਜ ਦੇ ਤੌਰ ਤੇ ਇਸ ਨੂੰ ਨਹੀਂ ਸੀ ਮਾਨਤਾ ਮਿਲੀ। ਲੇਕਿਨ ਇਹਦੇ ਬਾਵਜੂਦ ਜੇ ਅੱਜ ਵੀ ਪੰਜਾਬੀ ਜ਼ਬਾਨ ਚਾਰੇ ਪਾਸੇ ਬੋਲੀ ਜਾਂਦੀ ਹੈ, ਥਰਾਈਵ ਕਰਦੀ ਹੈ, ਭਾਵੇਂ ਕਿਤੇ ਵੀ ਤੁਸੀਂ ਦੁਨੀਆ ਦੇ ਖਿੱਤੇ 'ਚ ਦੇਖੋ, ਤੇ ਫਿਰ ਇਹ ਦੱਸਦੀ ਹੈ ਕਿ ਵੀ ਇਸ ਤਹਿਜ਼ੀਬ ਦੀਆਂ ਜੜ੍ਹਾਂ ਕਿੰਨੀਆਂ ਡੂੰਘੀਆਂ ਨੇ। ਔਰ ਜ਼ਾਹਰ ਹੈ ਕਿ ਲਗਭਗ 1450 ਸਾਲ ਪਹਿਲਾਂ ਇਸਲਾਮ ਦੀ ਆਮਦ ਦੇ ਨਾਲ ਜਿਹੜੇ ਇਸ ਖਿੱਤੇ ਦੇ ਵਿੱਚ ਵੀ ਇਸਲਾਮ ਦਾ ਜਿਹੜਾ ਇਹਨੂੰ ਮੰਨਣ ਵਾਲੇ ਜਿਹੜੇ ਨੇ ਉਹਨਾਂ ਦੀ ਹੋਂਦ ਹੋਈ। ਔਰ ਉਸ ਤੋਂ ਪਹਿਲਾਂ ਉਹ ਇਸ ਧਰਤੀ ਦੇ ਉੱਤੇ 5 ਦਰਿਆਵਾਂ ਦਾ ਜਿਹੜਾ ਜਾਂ ਸਪਤ ਸਿੰਧੂ ਜਿਸ ਦਾ ਪਹਿਲਾ ਨਾਂ ਸੀ, ਬਹੁਤ ਸਾਰੀਆਂ ਜਿਹੜੀਆਂ ਤਬਦੀਲੀਆਂ ਇਹਨਾਂ ਸਦੀਆਂ ਦੇ ਵਿੱਚ ਹੁੰਦੀਆਂ ਚਲੀਆਂ ਗਈਆਂ। ਪਰ ਮੈਂ ਕੱਟ ਸ਼ਾਰਟ ਕਰਾਂ ਕਿ ਲਗਭਗ 550 ਸਾਲ ਪਹਿਲਾਂ ਗੁਰੂ ਨਾਨਕ ਸਾਹਿਬ ਦੀ ਆਮਦ ਇਸ ਧਰਤੀ ਦੇ ਉੱਤੇ ਹੀ ਹੁੰਦੀ ਹੈ। ਨਨਕਾਣਾ ਸਾਹਿਬ ਦੀ ਜਿਹੜੀ ਹੈ ਉਹ ਪਵਿੱਤਰ ਧਰਤੀ, ਬੜੀ ਪਾਵਨ ਧਰਤੀ, ਪਾਕੀਜ਼ਗੀ ਵਾਲੀ ਧਰਤੀ। ਔਰ ਗੁਰੂ ਨਾਨਕ ਸਾਹਿਬ, ਹੁਣ ਜਦੋਂ ਅਸੀਂ ਇਹ ਸਾਂਝਾਂ ਦੀ ਗੱਲ ਕਰਦੇ ਹਾਂ, ਔਰ ਜਿਵੇਂ ਤਾਹਿਰ ਅब्बास ਸਾਹਿਬ ਨੇ ਕਿਹਾ ਵੀ ਕਿਉਂ ਇੱਕ ਸਿੱਖ ਦੀ ਪੱਗ ਦੇਖਦੇ ਆ, ਸਿੱਖ ਨੂੰ ਦੇਖਦੇ ਆ, ਇੱਕ ਮੁਹੱਬਤ ਦਾ ਅੰਦਰ ਦਰਿਆ ਉਮੜਦਾ ਹੈ ਔਰ ਉਸ ਦੀ ਖਿਦਮਤ ਕਰਨ ਔਰ ਉਸ ਦੀ ਇੱਜ਼ਤ ਹੁੰਦੀ ਹੈ। ਔਰ ਮੈਂ ਅਕਸਰ ਇਸ ਨੂੰ ਉਹ ਸਾਂਝ ਬਾਬੇ ਨਾਨਕ ਤੇ ਭਾਈ ਮਰਦਾਨਾ, ਗੁਰੂ ਨਾਨਕ ਸਾਹਿਬ ਦੀ ਬਾਣੀ ਹੈ ਔਰ ਭਾਈ ਮਰਦਾਨੇ ਦੀ ਰਬਾਬ ਹੈ। ਔਰ ਇਹ ਉਹ ਸਾਂਝ ਜਿਹੜੀ ਇਹਨਾਂ ਦੋਨਾਂ ਕੌਮਾਂ ਦੇ ਵਹਾਦਤ ਦੇ ਕਨਸੈਪਟ ਦੇ ਨਾਲ, ਜਿਹੜੀ ਇੱਕ ਰੱਬ ਦੇ ਵਿੱਚ ਯਕੀਨ ਦੇ ਕਨਸੈਪਟ ਦੇ ਨਾਲ, ਜਿਹੜੀ ਗੁਰੂ ਨਾਨਕ ਸਾਹਿਬ ਨੇ ਜਿਹਦੀ ਨੀਂਹ ਰੱਖੀ, ਜਿਸ ਨੂੰ ਅਲਾਮਾ ਇਕਬਾਲ ਨੇ ਫਰਮਾਇਆ कि फिर उठी आखिर सदा तौहीद की पंजाब से, हिंद को एक मर्द कामिल ने जगाया ख्वाब से। हुण यही गुरु नानक साहब दी बाणी, भाई मरदाने दी रबाब पंजवें पातशाह तक पहुँचते हैं, जदों उन्होंने ये
ਆਪਣੇ ਅੰਦਰ ਫੈਸਲਾ ਕੀਤਾ ਕਿ ਭਾਈ ਇੱਕ ਰੱਬ ਦਾ ਘਰ ਬਣਾਉਣਾ ਹੈ ਜਿਸ ਦੇ ਚਾਰ ਦਰਵਾਜ਼ੇ, ਜਿੱਥੇ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਏ, ਚਾਰੋਂ ਦਿਸ਼ਾਵਾਂ ਦੇ ਲੋਕਾਂ ਲਈ, ਚਾਰੋਂ ਵਰਨਾਂ ਦੇ ਲੋਕਾਂ ਲਈ, ਕਿਉਂਕਿ ਰੱਬ ਦੇ ਘਰ 'ਚ ਕਿਸੇ ਨੂੰ ਬਣਨ ਦੇ ਉੱਤੇ ਕੋਈ ਕਿਸੇ ਦੇ ਵੜਨ ਤੇ ਰੁਕਾਵਟ ਨਹੀਂ ਹੈ। ਕਬੀਰ ਜਹ ਦਰ ਜਾਵਤ ਹਟਕੇ ਨਾ ਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ, ਕਿ ਭਾਈ ਐਸਾ। ਤੇ ਉਸ ਹਰਮੰਦਰ ਦਾ ਸੰਗੇ ਬੁਨਿਆਦ ਰੱਖਣ ਦੇ ਲਈ ਗੁਰੂ ਅਰਜਨ ਸਾਹਿਬ ਸਾਈਂ ਮੀਆਂ ਮੀਰ ਨੂੰ ਪਾਲਕੀ ਭੇਜ ਕੇ ਲਾਹੌਰ ਤੋਂ ਜਿਹੜਾ ਉਹ ਸੱਦਾ ਦਿੰਦੇ ਨੇ ਕਿ ਤੁਸੀਂ ਇਸ ਦਾ ਨੀਂਹ ਪੱਥਰ ਰੱਖੋ, ਇਸ ਦੀ ਸੰਗੇ ਬੁਨਿਆਦ ਰੱਖੋ। ਸੋ ਬਾਣੀ ਔਰ ਰਬਾਬ ਦੀ ਸਾਂਝ ਫਿਰ ਹਰਮੰਦਰ ਸਾਹਿਬ ਦੇ ਵਿੱਚ ਨੀਂਹ ਪੱਥਰ ਸਾਈਂ ਮੀਆਂ ਮੀਰ ਤੇ ਗੁਰੂ ਅਰਜਨ ਸਾਹਿਬ ਦੀ ਸਾਂਝ ਬਣ ਜਾਂਦੀ ਹੈ। ਤੇ ਉਹੀ ਸਾਂਝ ਅੱਗੇ ਤੁਰਦੇ ਆ 10ਵੇਂ ਪਾਤਸ਼ਾਹ ਆਪਣੀ ਜ਼ਿੰਦਗੀ ਦੀ ਪਹਿਲੀ ਜੰਗ, ਭੰਗਾਣੀ ਦੀ ਜੰਗ, ਜਿਹੜੀ ਲਗਭਗ 19-20 ਸਾਲ ਦੀ ਉਹਨਾਂ ਦੀ ਉਮਰ ਹੈ, ਉਹ ਭੰਗਾਣੀ ਦੀ ਧਰਤੀ ਤੇ ਜਿਹੜਾ ਅੱਜ ਪੌਂਟਾ ਸਾਹਿਬ ਦੇ ਨੇੜੇ ਹਿਮਾਚਲ ਦੇ ਵਿੱਚ ਹੈ, ਉਹ ਜੰਗ ਲੜਦੇ ਨੇ। ਤੇ ਪੀਰ ਬੁੱਧੂ ਸ਼ਾਹ ਸਢੌਰੇ ਦੇ ਸੈਯਦ, ਉਹ ਆਪਣੇ 3 ਪੁੱਤਰਾਂ ਔਰ 700 ਤੋਂ ਜ਼ਿਆਦਾ ਮਰੀਦਾਂ ਦੇ ਨਾਲ ਉਸ ਜੰਗ 'ਚ ਗੁਰੂ ਸਾਹਿਬ ਦਾ ਸਾਥ ਦਿੰਦੇ ਨੇ। ਔਰ ਉਹ ਜੰਗ ਹੈ 22 ਧਾਰ ਦੇ ਪਹਾੜੀ ਹਿੰਦੂ ਰਾਜੇ, ਜਿਹੜੇ ਕਿ ਸਿੱਖੀ ਦੇ ਇਸ ਥਾਟ ਨੂੰ, ਜਿਹੜਾ ਸੰਗਤ ਪੰਗਤ ਦੇ ਨਾਲ ਬ੍ਰਾਹਮਣਵਾਦ ਦੀ ਧੁਨੀ 'ਚ ਤੀਰ ਮਾਰਦਾ ਹੈ, ਉਸ ਆਵਾਜ਼ ਨੂੰ ਫੌਜੀ ਤਾਕਤ ਨਾਲ ਖਤਮ ਕਰਨਾ ਚਾਹੁੰਦੇ ਸਨ। ਸੋ ਇਹ ਸਾਂਝ ਫਿਰ ਨਬੀ ਖਾਨ, ਗਰੀ ਖਾਨ, ਉਹ 2 ਪਠਾਨ ਭਰਾ ਜਿਹੜੇ ਆਪਣੀਆਂ ਜਾਨਾਂ ਨੂੰ ਖਤਰੇ 'ਚ ਪਾ ਕੇ ਉੱਚਦਾ ਪੀਰ ਦੇ ਰੂਪ ਵਿੱਚ, ਸਾਰਾ ਅਸੀਂ ਉਸ ਵਾਕਿਆ ਤੋਂ ਵਾਕਿਫ ਹੈ। ਔਰ ਇਹ ਫਿਰ ਸ਼ੇਰ ਮੁਹੰਮਦ ਖਾਨ ਦਾ ਹਾ ਦਾ ਨਾਰਾ ਮਾਰਨਾ ਹੋਏ ਔਰ ਲਗਾਤਾਰਤਾ ਨਾਲ, ਜਿਵੇਂ ਤੁਸੀਂ ਜੂਨ 84 ਦੇ ਵੇਲੇ ਜਿਹੜਾ ਅਫਜ਼ਲ ਅਹਿਸਨ ਰੰਧਾਵਾ ਦਾ ਇਹ ਕਿ ਓੜਕ ਮੁੱਕੇਗੀ ਇਹ ਰਾਤ, ਉਸ ਦੇ ਨਾਲ ਲਿਖਿਆ ਗਿਆ। ਸੋ ਇਹ ਮੈਂ ਸਮਝਦਾ ਕਿ ਜਿੱਥੇ ਤੌਹੀਦ ਦੀ ਸਾਂਝ ਸਾਨੂੰ ਬੌਂਡ ਕਰਦੀ ਹੈ, ਕਲਚਰ ਪੰਜਾਬੀਅਤ ਜਿਸ ਦੇ ਰਾਖੇ ਬਣ ਕੇ ਸਿੱਖਾਂ ਨੇ ਜਿਹੜਾ ਪੂਰੀ 1 ਸਦੀ ਸੰਘਰਸ਼ ਕੀਤਾ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਉਸ ਵੇਲੇ ਦੇ ਪੰਜਾਬ 'ਚ ਵੀ, ਜਿਸ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੀ ਹਕੂਮਤ ਸੀ, 12 ਜਾਂ 13% ਤੋਂ ਜ਼ਿਆਦਾ ਆਬਾਦੀ ਨਹੀਂ ਸੀ, ਪਰ ਉਹ ਤਬਦੀਲੀ ਤਾਂ ਸੰਭਵ ਹੋ ਸਕੀ ਕਿ ਜਿਹੜੀ ਵਾਸਟ ਮੈਜੋਰਿਟੀ ਮੁਸਲਮਾਨ ਸਨ ਉਹ ਸਾਥ ਦਿੰਦੇ ਸੀ, ਉਹਨਾਂ ਦੀਆਂ ਸਿੰਪਥੀ ਸੀ। ਸਿਰਫ ਇੱਕ ਕਾਲਾ ਦੌਰ ਜਿਸ ਨੂੰ ਮੈਂ ਸਮਝਦਾ ਵੀ ਜਿਸ ਦੋਵੇਂ ਪੰਜਾਬਾਂ ਦੇ ਵਾਸੀ ਕਦੇ ਵੀ ਜਿਹੜਾ ਉਹ ਉਹਨਾਂ ਆਪਣੇ ਆਪ ਨੂੰ ਮੁਆਫ ਨਹੀਂ ਕਰ ਸਕਦੇ, ਉਹ 47 ਦਾ ਪਾਗਲਪਨ ਦਾ ਦੌਰ ਸੀ, ਜਦੋਂ ਕਿ ਕਿਵੇਂ ਦੁਸ਼ਮਣ ਨੇ, ਜਿਹੜੀ ਤੀਸਰੀ ਧਿਰ ਸੀ, ਜਿਨ੍ਹਾਂ ਨੇ ਬੜੀ ਚਲਾਕੀ ਦੇ ਨਾਲ ਸਿੱਖ ਲੀਡਰਸ਼ਿਪ ਨੂੰ ਆਪਣੇ ਮੁਫਾਦ ਦੇ ਲਈ ਵਰਤਿਆ, ਆਪਣੀ ਅਡਰੀ ਹੋਂਦ, ਆਪਣਾ ਅਡਰਾ ਮੁਲਕ ਖਾਲਿਸਤਾਨ ਦੀ ਥਾਂ ਉਹ ਉਹਨਾਂ ਦੀ ਢਾਲ ਬਣ ਕੇ ਖਲੋ ਗਏ ਕਿ ਅਸੀਂ ਦੇਸ਼ ਵੰਡਣ ਨਹੀਂ ਦੇਣਾ ਹੈ। ਤੇ ਨਾਲ ਦੀ ਨਾਲ ਫਿਰ ਉਸੇ ਹੀ ਨਫ਼ਰਤ ਦਾ ਸ਼ਿਕਾਰ ਦੋਨੋਂ ਪੰਜਾਬੀ, ਜਿਨ੍ਹਾਂ 'ਚ ਖਾਸ ਤੌਰ ਤੇ ਸਿੱਖ ਔਰ ਮੁਸਲਮਾਨ ਹੋਏ। ਇਹ ਇੱਕ ਕਾਲਾ ਧੱਬਾ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਸ ਪੀਰੀਅਡ ਦੇ ਵਿੱਚ ਵੀ ਜੇ ਅੰਮ੍ਰਿਤਾ ਪ੍ਰੀਤਮ, ਉਸ ਦੇ ਵਿੱਚ 36 ਕਮਜ਼ੋਰੀਆਂ ਹੋਣਗੀਆਂ, ਪਰ ਉਸ ਦਾ ਜਿਹੜਾ ਸ਼ਾਹਕਾਰ ਹੈ ਕਿ ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਉਹ ਦੁਖਾਂਤ ਹੈ ਕਿ ਭਾਈ ਕਿਵੇਂ, ਕਿੱਥੇ ਉਹ ਵਾਰਿਸ ਸ਼ਾਹ ਦੀ ਸਾਂਝ, ਕਿੱਥੇ ਉਹ ਮੁਹੱਬਤਾਂ ਦੀ ਧਰਤੀ, ਕਿੱਥੇ ਬਾਬਾ ਨਾਨਕ ਸ਼ਾਹ ਫਕੀਰ, ਸਿੱਖ ਕਾ ਗੁਰੂ ਮੁਸਲਮਾਨ ਕਾ ਪੀਰ। ਇਹ ਸਾਂਝਾਂ ਜਿਹੜੀਆਂ ਨੇ ਉਹ 47 ਦਾ ਦੌਰ ਜ਼ਰੂਰ ਜਿਹੜਾ ਇੱਕ ਵੱਡਾ ਕਲੰਕ ਹੈ, ਪਰ ਮੈਂ ਸਮਝਦਾ ਕਿ ਇਹ ਜਿਹੜੀ ਅੰਦਰਲੀ ਸਾਂਝ ਤੁਰੀ ਆਈ ਉਹ ਜੂਨ 84 ਤੋਂ ਬਾਅਦ, ਜਦੋਂ ਸਿੱਖ ਭਾਰਤੀ ਹਕੂਮਤ ਦੇ ਘੱਲੂਘਾਰੇ ਦਾ ਸ਼ਿਕਾਰ ਹੋਏ, ਦਰਬਾਰ ਸਾਹਿਬ ਤੇ ਹਮਲਾ, ਉਦੋਂ ਇੱਕ ਸਾਡਾ ਵੀ ਵੱਡਾ ਤਬਕਾ ਜਿਹੜਾ ਉਸ ਕਿਸਮ ਦੇ ਨਫ਼ਰਤੀ ਨਿਜ਼ਾਮ ਦੇ ਥੱਲੇ ਨਫ਼ਰਤੀ ਕਹਾਣੀਆਂ ਦੇ ਨਾਲ 47 ਤੋਂ ਬਾਅਦ ਜਿਸ ਕਿਸਮ ਦਾ ਇੱਕ ਬਾਇਜ਼ ਸੈੱਟ ਕੀਤਾ ਗਿਆ ਸੀ। ਹਾਲਾਂਕਿ ਅਸੀਂ ਆਪਣੇ 18ਵੀਂ ਸਦੀ ਦੇ ਇਤਿਹਾਸ ਤੇ ਜਿਹੜਾ ਜ਼ੁਲਮ ਦੇ ਖਿਲਾਫ, ਬੇਸ਼ੱਕ ਉਹ ਮੁਗਲ ਸਨ ਜਾਂ ਦਰਾ ਖੈਬਰ ਪਾਰ ਦੇ ਜਿਹੜੇ ਨੇ ਉਹ ਹਮਲਾਵਰ ਸਨ, ਉਹਨੂੰ ਅਸੀਂ ਰੋਜ਼ਾਨਾ ਅਰਦਾਸ 'ਚ ਯਾਦ ਕਰਦੇ, ਪਰ ਉਹਦੇ 'ਚ ਵੀ ਕਿਉਂਕਿ ਸਿੱਖ ਦਾ ਥਾਟ ਸਰਬੱਤ ਦੇ ਭਲੇ ਦਾ ਸੀ, ਸਾਡੀ ਅਰਦਾਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਦੇ ਨਾਲ ਹਮੇਸ਼ਾ ਹੀ ਹਰ ਅਰਦਾਸ ਦੇ ਅਖੀਰਲੇ ਬੋਲ ਹੁੰਦੇ ਨੇ। ਇਸ ਲਈ ਸਿੱਖਾਂ ਦੇ ਅੰਦਰ ਜਿਹੜਾ ਇੱਕ ਇਸ ਕਿਸਮ ਦਾ ਪਾਰਟ ਜਿਹੜਾ 47 ਦੀ ਨਫ਼ਰਤ ਨੇ ਔਰ ਚਲਾਕ ਦੁਸ਼ਮਣ ਵੱਲੋਂ ਸਿਰਜੇ ਗਏ ਨੈਰੇਟਿਵ ਨੇ ਬਣਾਇਆ ਸੀ, ਉਹ ਜੂਨ 84 ਤੋਂ ਬਾਅਦ ਘਟਣਾ ਸ਼ੁਰੂ ਹੋਇਆ। ਸਿੰਘਾਂ ਦੀ ਆਮਦ, ਰਾਵੀ ਪਾਰ, ਔਰ ਜਿਸ ਅੰਦਾਜ਼ ਦੇ ਵਿੱਚ ਅਸੀਂ ਫਿਰ ਦੇਖਦੇ ਹਾਂ ਕਿ ਪਾਕਿਸਤਾਨ 'ਚ
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਔਰ ਫਿਰ 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੁੱਲ੍ਹਣਾ। ਸੋ ਇਹ ਜਿਹੜੀ ਪਿਆਰ ਦੀ ਕੰਟੀਨਿਊਟੀ ਵਾਲਾ ਸੀ। ਔਰ 47 ਤੋਂ ਪਹਿਲਾਂ ਅੱਜ ਵੀ ਜਿਨ੍ਹਾਂ ਨੇ ਇੱਕ ਬਹੁਤ ਚੰਗਾ ਕੰਮ ਕੀਤਾ ਹੈ ਦੋਵੇਂ ਪਾਸੇ ਹੀ, ਇਸ ਕਿਸਮ ਜਿਵੇਂ ਪੰਜਾਬੀ ਲਹਿਰ ਹੈ ਜਾਂ ਹੋਰ ਨੇ, ਜਿਹੜੇ 47 ਦੌਰ ਦੇ ਜਿਹੜੇ ਵਿਛੜੇ ਪਰਿਵਾਰ ਨੇ, ਜਿਹੜੇ ਉਹਨਾਂ ਤਕਲੀਫਾਂ ਚੋਂ ਨਿਕਲ ਕੇ ਕਈਆਂ ਨੇ ਖੂਨ ਦਾ ਦਰਿਆ ਟੱਪਿਆ, ਉਹ ਆਪੋ ਆਪਣੇ ਮੁਲਕਾਂ ਦੇ ਵਿੱਚ ਪਹੁੰਚੇ, ਉਹਨਾਂ ਦੀਆਂ ਕਹਾਣੀਆਂ ਜਿਹੜੀਆਂ ਜ਼ਾਹਰ ਹੈ ਔਰਲ ਹਿਸਟਰੀ ਦੇ ਤੌਰ ਦੇ ਉੱਤੇ ਰਿਕਾਰਡ ਹੋ ਰਹੀਆਂ ਨੇ। ਉਸ ਤੋਂ ਤੁਸੀਂ ਦੇਖੋਗੇ ਕਿ ਉਹਨਾਂ ਚੋਂ ਬਹੁਤ ਸਾਰੇ ਦੋਵੇਂ ਪਾਸਿਆਂ ਕਹਿਣਗੇ, ਇੱਕ ਸਵਾਲ ਉਹਨਾਂ ਦੇ ਇੰਟਰਵਿਊਰ ਪੁੱਛਦੇ ਨੇ ਕਿ ਜੀ ਅੱਜ ਦਾ ਵਕਤ ਚੰਗਾ ਹੈ ਕਿ ਉਹ ਵੇਲਾ ਚੰਗਾ ਸੀ, ਔਰ 99.9% ਜਿਹੜੇ ਨੇ, ਮੈਂ 0.1% ਫੇਅਰ ਹੋਣ ਲਈ ਕਹਿ ਰਿਹਾ, ਅਦਰਵਾਈਜ਼ 100% ਹੀ ਉਹ ਕਹਿਣਗੇ ਜੀ ਬੇਸ਼ੱਕ ਅੱਜ ਸਾਡੇ ਕੋਲ ਜ਼ਮੀਨ ਵਾਧੂ ਹੈ ਜਾਂ ਅੱਜ ਸਾਡੇ ਕੋਲ ਸਹੂਲਤਾਂ ਨੇ, ਪਰ ਉਹ ਵੇਲੇ ਜਿਵੇਂ ਅਸੀਂ ਸਾਂਝਾਂ 'ਚ ਵਸਦੇ ਸਾਂ, ਜਿਸ ਕਿਸਮ ਦਾ ਪਿਆਰ ਸੀ ਨਾ, ਜੋ ਪਿਆਰ ਇਹ ਦੋਵੇਂ ਪਾਸੇ ਹੀ, ਇਹ ਨਹੀਂ ਹੈ ਕਿ ਕੋਈ ਇੱਕ ਪਾਸੇ ਦਾ ਸਫ਼ਰ ਹੈ। ਜਿਹੜੀ ਗੱਲ ਤਾਹਿਰ ਅਬਾਸ ਸਾਹਿਬ ਤੁਸੀਂ ਪੁੱਛੀ ਹੈ ਕਿ ਇਹ ਸਾਡੇ ਬਜ਼ੁਰਗਾਂ ਦੀਆਂ ਵੀ ਉਹ ਸਾਂਝਾਂ ਦੀ ਕਮਾਈ ਔਰ ਸਾਂਝ ਵਾਲੀ ਗੱਲ ਹੈ। ਹਾਂ, ਇੱਕ ਪਾਰਟ ਜ਼ਰੂਰ ਜਿਹੜਾ 47 ਦੌਰ ਦੇ ਵਿੱਚ ਜਿਹੜੇ ਸਾਡੇ ਕੁਝ ਲੋਕ ਉਧਰ ਰਹੇ, ਬੱਚੀਆਂ ਉਧਰ ਰਹੀਆਂ, ਉਹਨਾਂ ਨੇ ਇਸਲਾਮ ਕਬੂਲ ਕੀਤਾ, ਉਹ ਸਿੱਧੇ ਤੌਰ ਦੇ ਉੱਤੇ ਵੀ ਆਪਣੇ ਆਪ ਨੂੰ ਜਿਹੜਾ ਉਹ ਸਿੱਖ ਵਿਰਸੇ ਦੇ ਨਾਲ ਜੋੜ ਕੇ ਕਿ ਸਾਡੇ ਬਜ਼ੁਰਗ ਇਹ ਸਨ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਜਿਹੜੀ ਇਹਦੇ 'ਚ ਕਬੀਲਿਆਂ ਦੀ ਸਾਂਝ ਵੀ ਹੈ। ਜੇ ਅਸੀਂ ਜੱਟ ਕਬੀਲੇ ਦੀ ਗੱਲ ਕਰੀਏ ਤੇ ਜਦੋਂ ਉਹੀ ਜਿਹੜੀਆਂ ਗੋਤਾਂ ਨੇ ਦੋਵੇਂ ਪਾਸੇ ਨੇ ਤੇ ਉਹ ਬੇਸ਼ੱਕ ਉਹਨਾਂ ਦਾ ਕੋਈ ਸਿੱਧਾ ਸਬੰਧ ਨਾ ਵੀ ਹੋਏ, ਲੇਕਿਨ ਉਹ ਆਇਡੈਂਟੀਫਾਈ ਕਰਦੇ ਨੇ ਆਪਣੇ ਆਪ ਨੂੰ ਪੰਜਾਬ ਦੇ ਨਾਲ, ਉਸ ਪ੍ਰਾਈਡ ਦੇ ਨਾਲ। ਪਰ ਮੈਂ ਸਮਝਦਾ ਕਿ ਭਾਈ ਇਹ ਜਿਹੜੀ ਮੁਹੱਬਤ, ਮੈਂ ਤਾਂ ਰੂਹਾਨੀ ਆਸਪੈਕਟ ਤੋਂ ਗੱਲ ਸ਼ੁਰੂ ਕੀਤੀ ਕਿ ਬਾਬੇ ਨਾਨਕ ਦੀ ਬਾਣੀ, ਭਾਈ ਮਰਦਾਨੇ ਦੀ ਰਬਾਬ, ਹਰਮੰਦਰ ਗੁਰੂ ਅਰਜਨ ਸਾਹਿਬ ਔਰ ਸਾਈਂ ਮੀਆਂ ਮੀਰ, ਨਬੀ ਖਾਨ ਗਨੀ ਖਾਨ ਔਰ ਪੀਰ ਬੁੱਧੂ ਸ਼ਾਹ ਦਾ ਡੁੱਲਿਆ ਖੂਨ ਜਿਹੜਾ ਸਿੱਖ ਖੂਨ ਦੇ ਨਾਲ ਬਰਾਬਰ ਦੇ ਉੱਤੇ ਜਿਹੜਾ ਉਹ ਹਿੰਦੂ ਪਹਾੜੀ ਰਾਜਿਆਂ ਦੇ ਖਿਲਾਫ ਡੁੱਲਦਾ, ਔਰ ਉਸ ਸਾਰੇ ਦੀ ਜਿਹੜੀ ਸਾਂਝ ਹੈ ਉਹ ਦੋਨੋਂ ਪਾਸੇ। ਔਰ ਮੈਂ ਇਹ ਦੇਖਦਾ ਕਿ ਜਿੱਥੇ ਸਾਨੂੰ ਵੀ, ਮੈਂ ਤਾਂ ਟਰੈਵਲ ਅਰਾਊਂਡ ਕਰਦਾ, ਮੈਂ ਦੇਖਦਾ ਵੀ ਜਦੋਂ ਵੀ ਕੋਈ ਪਾਕਿਸਤਾਨੀ ਭਾਵੇਂ ਕਿਸੇ ਹੋਰ ਟਰਮੀਨਲ ਵੱਲ ਜਾ ਰਿਹਾ ਹੋਏ, ਉਹ ਦੇਖਦਾ ਜਿੱਥੇ ਖੜਾ ਉੱਥੋਂ ਹੀ ਉਹ ਹੱਥ ਚੁੱਕਦਾ ਔਰ ਜਿਹੜੀ ਠੇਠ ਮਿੱਠੀ ਪੰਜਾਬੀ ਦੇ ਵਿੱਚ, ਔਰ ਜੀ ਕਰਦਾ ਕਿ ਭਾਈ ਇਹ ਰੁਕੇ, ਗੱਲਾਂ ਇੱਕਦਮ ਉਹ ਜਿਹੜੀ ਹੈ ਇੱਕ ਦੂਸਰੇ ਦੇ ਨਾਲ ਪਛਾਣ ਬਣਦੀ ਹੈ। ਸ਼ਾਲਾ ਇਹ ਨਫ਼ਰਤਾਂ ਮੁੱਕਣ ਔਰ ਅਲਟੀਮੇਟਲੀ ਜਦੋਂ ਸਿੱਖ ਕੌਮ ਦਰਿਆਏ ਜਮਨਾ ਤੋਂ ਵਾਘਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਲਿਬਰੇਟ ਕਰਵਾਏਗੀ। ਇਹੀ ਸਾਂਝਾਂ ਖਾਲਿਸਤਾਨ ਔਰ ਪਾਕਿਸਤਾਨ ਦੀਆਂ, ਜਿਨ੍ਹਾਂ ਦੇ ਵਿੱਚ ਜਦੋਂ ਅਸੀਂ ਅਮਰੀਕਾ ਔਰ ਕੈਨੇਡਾ ਦੀ ਸਾਂਝ ਦੀ ਗੱਲ ਕਰਦੇ ਕਿ ਇਸ ਕਿਸਮ ਦੀ ਖੁੱਲ੍ਹ-ਡੁੱਲ ਨਾਲ ਅਸੀਂ ਦੋਨੋਂ ਮੁਲਕਾਂ ਦੇ ਲੋਕ ਵਿਚਰ ਸਕੀਏ, ਉਵੇਂ ਹੀ ਜੱਫੀਆਂ ਪੈਣ, ਉਵੇਂ ਹੀ ਸਾਡਾ ਸਾਂਝਾ ਜਿਹੜਾ ਸਾਰਾ ਸਫ਼ਰ ਹੈ ਹਿਸਟਰੀ ਦਾ, ਉਹੀ ਤਹਿਜ਼ੀਬ ਦਾ, ਉਸ ਨੂੰ ਅਸੀਂ ਮੁੜ ਕੇ ਮਾਣ ਸਕੀਏ। ਕਿਉਂਕਿ ਜਿਨ੍ਹਾਂ ਦੇ ਹੱਥ ਅੱਜ ਹਕੂਮਤ ਹੈ, ਉਹਨਾਂ ਨੇ ਇਹੀ ਨਹੀਂ ਵੀ 75 ਵਰੇ ਉਹ ਕੰਧਾਂ ਖੜੀਆਂ ਕੀਤੀਆਂ। ਜੇ ਹੁਣ ਕਰਤਾਰਪੁਰ ਸਾਹਿਬ ਕੋਰੀਡੋਰ ਖੁੱਲ੍ਹਦਾ ਤੇ ਲਗਭਗ 2 ਮਹੀਨੇ ਦੇ ਵਿੱਚ ਹੀ ਜਦੋਂ ਦੁਬਾਰਾ ਕੋਵਿਡ ਤੋਂ ਬਾਅਦ ਖੁੱਲ੍ਹਿਆ ਤੇ ਆਰਡਰ ਆ ਜਾਂਦੇ ਨੇ ਯਾਤਰੂਆਂ ਦੇ ਨਾਂ, ਹੋਮ ਸੈਕਟਰੀ ਦੀ ਦਿੱਲੀ ਦੀ ਚਿੱਠੀ ਕਿ ਜੀ ਤੁਸੀਂ ਕਿਸੇ ਦੀ ਮਹਿਮਾਨ ਨਵਾਜ਼ੀ ਨਹੀਂ ਕਬੂਲਣੀ, ਕਿਸੇ ਦੇ ਘਰ ਨਹੀਂ ਜਾਣਾ, ਕਿਸੇ ਨਾਲ ਵਾਧੂ ਮਿਲਣਾ ਨਹੀਂ ਹੈ। ਸੋ ਸਾਡੇ ਦੁਸ਼ਮਣ ਨੂੰ ਵੀ ਪਤਾ ਹੈ ਕਿ ਉਸਨੇ ਕੰਧਾਂ ਖੜੀਆਂ ਕੀਤੀਆਂ, ਪਰ ਉਹ ਦਿਨ ਦੂਰ ਨਹੀਂ ਹੈ ਜਦੋਂ ਇਹ ਕੰਧਾਂ ਵੀ ਜਿਹੜੀਆਂ ਨੇ ਨਫ਼ਰਤ ਦੀਆਂ ਇਹਨਾਂ ਨੇ ਖੜੀਆਂ ਕੀਤੀਆਂ। ਦੋ ਆਜ਼ਾਦ ਮੁਲਕ ਖਾਲਿਸਤਾਨ ਔਰ ਪਾਕਿਸਤਾਨ, ਅਸੀਂ ਅਮਰੀਕਾ ਤੇ ਕੈਨੇਡਾ ਵਾਂਗ ਗਵਾਂਢੀ ਮੁਲਕਾਂ ਵਾਂਗ ਵਸਾਂਗੇ। ਸੋ ਤਾਹਿਰ ਅਬਾਸ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ। ਬਿਲਕੁਲ। ਸੋ ਵਿਊਅਰਸ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਗੱਲਬਾਤ ਨੂੰ ਇੱਥੋਂ ਹੀ ਅੱਗੋਂ ਤੋਰਾਂਗੇ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ।
accurate accountants and taxes. ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ +39 327 583 0424। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਇੱਕ ਹਿਮਾਚਲ ਦੇ ਵਿੱਚੋਂ ਇੱਕ ਖਬਰ ਜਿਹੜੀ ਹੈ ਉਹ ਆਈ ਹੈ, ਉਹਦੇ ਤੇ ਮੈਂ ਜ਼ਰੂਰ ਤੁਹਾਡੇ ਵਿਚਾਰ ਜਾਣਨੇ ਚਾਹੂੰਗਾ। ਮਤਲਬ ਖਬਰ ਇਹ ਹੈ ਕਿ ਮਨੀਕਰਨ ਸਾਹਿਬ ਨੂੰ ਜਿਹੜਾ ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਹੈ, ਉੱਥੇ ਸਿੱਖ ਸ਼ਰਧਾਲੂ ਜਿਹੜੇ ਆ ਉਹ ਹਮੇਸ਼ਾ ਖਾਸ ਤੌਰ ਤੇ ਗਰਮੀਆਂ ਦੇ ਦਿਨਾਂ ਦੇ ਵਿੱਚ ਜਾਂਦੇ ਆ। ਪਹਾੜਾਂ ਦੇ ਵਿੱਚ ਸਥਿਤ ਹੈ ਮਨੀਕਰਨ ਸਾਹਿਬ ਤੇ ਆਸਥਾ ਦਾ ਮਾਮਲਾ ਆ, ਤੇ ਉੱਥੇ ਜਦੋਂ ਜਾਂਦੇ ਆ ਤੇ ਹੁਣ ਖਬਰ ਇਹ ਆਈ ਹੈ ਕਿ ਉੱਥੇ ਟੈਕਸ ਜਿਹੜੀ ਹੈ ਹਿਮਾਚਲ ਦੀ ਗਵਰਨਮੈਂਟ ਉਹ ਲੈ ਰਹੀ ਹੈ। ਮਤਲਬ ਇਹ ਜਜ਼ੀਆ ਟੈਕਸ ਦੇ ਨਾਲ ਹੀ ਇਹਨੂੰ ਕੰਪੇਅਰ ਕੀਤਾ ਜਾ ਸਕਦਾ। ਸਿੱਧਾ ਜੇ ਦੇਖਣਾ ਹੋਵੇ ਵੀ ਇਹ ਮਾਮਲਾ ਕੀ ਹੈ, ਐਗਜ਼ੈਕਟਲੀ ਇਹਦੀਆਂ ਡਿਟੇਲਸ ਕੀ ਨੇ ਤੇ ਕੀ ਸੋਚਦੇ ਹੋ ਇਸ ਬਾਰੇ? ਦੇਖੋ, ਪਹਿਲਾਂ ਤਾਂ ਇਹ ਦੇਖਣ ਵਾਲੀ ਗੱਲ ਹੈ ਵੀ ਹਿਮਾਚਲ ਪ੍ਰਦੇਸ਼ 'ਚ ਬੀਜੇਪੀ ਦੀ ਹਕੂਮਤ ਹੈ, ਜਿਹੜੀ ਬੀਜੇਪੀ ਹਿੰਦੂਤਵਾ ਦੇ ਏਜੰਡੇ ਦੇ ਉੱਤੇ ਜਿਨ੍ਹਾਂ ਦਾ ਨਾਰਾ ਹੀ ਹਿੰਦੁਸਤਾਨ ਹੈ, ਉਸ ਨੂੰ ਇੰਪਲੀਮੈਂਟ ਕਰ ਰਹੀ ਹੈ। ਜ਼ਾਹਰ ਹੈ ਕਿ ਸਿੱਖ ਪੰਜਾਬ ਖਲੋਤਾ ਹੈ ਦਿੱਲੀ ਸਾਮਰਾਜ ਦੇ ਖਿਲਾਫ। ਕਿਸਾਨ ਮੋਰਚੇ ਦੀ ਜਿੱਤ ਨੇ ਇਹਨਾਂ ਨੂੰ ਬਹੁਤ ਤਕਲੀਫ ਦਿੱਤੀ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਭਾਈ 26 ਜਨਵਰੀ ਨੂੰ ਸਿੱਖ ਝੰਡਾ ਲਾਲ ਕਿਲੇ ਤੇ ਝੂਲਣਾ, ਇਸ ਦੀ ਵੀ ਉਹਨਾਂ ਨੂੰ ਬਹੁਤ ਤਕਲੀਫ ਹੋਈ। ਔਰ ਹਿਮਾਚਲ ਦੇ ਵਿੱਚ ਕਿਉਂਕਿ ਇਹ ਬਿਲਕੁਲ ਪੰਜਾਬ ਦਾ ਨੇਬਰ ਹੈ, ਹਾਲਾਂਕਿ ਉਹਨਾਂ ਦੀ ਸਾਰੀ ਸਪਲਾਈ ਲਾਈਨ ਜੇ ਪੰਜਾਬ ਚੋਂ ਨਾ ਜਾਏ ਤਾਂ ਭੁੱਖੇ ਮਰ ਜਾਣ ਸ਼ਾਮ ਤੱਕ ਸਾਰੇ। ਲੇਕਿਨ ਕਿਉਂਕਿ ਹਿਮਾਚਲ ਦੇ ਵਿੱਚ ਸਾਡੇ ਇਤਿਹਾਸਕ ਗੁਰਦੁਆਰੇ ਵੀ ਨੇ, ਅਸੀਂ ਆਲਰੇਡੀ ਭੰਗਾਣੀ ਸਾਹਿਬ ਜਾਂ ਪੌਂਟਾ ਸਾਹਿਬ ਦਾ ਜ਼ਿਕਰ ਕੀਤਾ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਔਰ ਭਾਈ ਮਰਦਾਨੇ ਦੀ ਮਨੀਕਰਨ ਵਿਜ਼ਿਟ ਦੇ ਨਾਲ ਜੁੜਿਆ ਹੋਇਆ। ਮਨੀਕਰਨ ਜਿਹੜਾ ਕਿ ਕੁੱਲੂ ਤੋਂ ਭੂੰਤਰ ਔਰ ਭੂੰਤਰ ਤੋਂ ਉੱਪਰ ਜਿਹੜਾ ਇੱਕ ਬੜਾ ਖੂਬਸੂਰਤ ਗੁਰਦੁਆਰਾ ਸਾਹਿਬ, ਜਿਸ ਨੂੰ ਇੱਕ ਸਿੱਖ ਸੰਤ ਨੇ ਬੜੀ ਮਿਹਨਤ ਨਾਲ ਪਹਾੜਾਂ ਤੋਂ ਵੱਡੇ ਵੱਡੇ ਪੱਥਰ ਢੋ ਕੇ ਬਣਾਇਆ, ਔਰ ਉਹ ਉੱਥੇ ਗਰਮ ਪਾਣੀ ਦੇ ਚਸ਼ਮੇ ਨੇ। ਜ਼ਾਹਰ ਹੈ ਕਿ ਉਸ ਦਾ ਜਿਹੜਾ ਇੱਕ ਆਪਣਾ ਮਿਥਿਹਾਸਕ ਇਤਿਹਾਸ ਹੈ, ਪਰ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਨੇ ਹੀ ਇਹ ਐਕਸਪ੍ਰੈਸ ਕੀਤੀ ਡਿਜ਼ਾਇਰ ਕਿ ਮਹਾਰਾਜ ਐਸਾ ਪਹਾੜਾਂ 'ਚ ਸੁਣੀਦਾ ਕਿ ਗਰਮ ਪਾਣੀ ਦੇ ਨਿਕਲਦਾ, ਜਿਹਦੇ 'ਚ ਆਪਣੇ ਆਪ ਜਿਹੜੇ ਨੇ ਚੌਲ ਪੱਕ ਜਾਂਦੇ ਨੇ, ਦੂਸਰਾ ਹੁੰਦਾ। ਤੇ ਗੁਰੂ ਨਾਨਕ ਸਾਹਿਬ ਉਸ ਥਾਂ ਤੇ ਆਏ ਔਰ ਉਸ ਥਾਂ ਨੂੰ ਜਿਹੜਾ 20ਵੀਂ ਸਦੀ ਦੇ ਮਿਡ ਦੇ ਵਿੱਚ ਉਹਨਾਂ ਨੇ ਜਿਹੜਾ ਇੱਕ ਰਾਵਲਪਿੰਡੀ ਦੇ ਨਾਲ ਸੰਬੰਧਿਤ ਇੱਕ ਸੰਤ ਸਨ, ਜਿਨ੍ਹਾਂ ਨੇ ਉੱਥੇ ਉਹਨੂੰ ਪ੍ਰਗਟ ਕੀਤਾ ਬਹੁਤ ਡਿਫਿਕਲਟੀਜ਼ 'ਚੋਂ, ਕਿਉਂਕਿ ਉਹਨਾਂ ਨਾਲ ਉਸ ਥਾਂ ਨਾਲ ਸਾਡਾ ਵੀ ਜਿਹੜਾ ਪਿਤਾ ਜੀ ਨਾਲ ਉਹਨਾਂ ਦੇ ਜਿਹੜੇ ਉਹਨਾਂ ਦੇ ਮਹੰਤਾਂ ਸਕਸੈਸਰ ਸੀ, ਉਹਨਾਂ ਦਾ ਸੰਬੰਧ ਸੀ। ਕਿਵੇਂ ਉਹਨਾਂ ਨੂੰ ਉਦੋਂ ਵੀ ਲੋਕਲ ਹਿੰਦੂਆਂ ਨੇ ਝੂਠੇ ਕੇਸਾਂ 'ਚ ਉਲਝਾਉਣਾ ਚਾਹਿਆ। ਉਦੋਂ ਕੁੱਲੂ ਡਿਸਟ੍ਰਿਕਟ ਦਾ ਹਿੱਸਾ ਹੈ ਤੇ ਕੁੱਲੂ ਓਲਡ ਪੰਜਾਬ ਦਾ ਹਿੱਸਾ ਸੀ 1966 ਤੱਕ, ਔਰ ਕਿਵੇਂ ਉਹਨਾਂ ਦੇ ਉੱਤੇ ਮਰਡਰ ਕੇਸ ਪਾ ਕੇ, ਕਿਉਂਕਿ ਕੋਈ ਯਾਤਰੂ ਜਿਹਦਾ ਪੈਰ ਸਲਿਪ ਹੋਇਆ ਔਰ ਉਹ ਗਰਮ ਪਾਣੀ ਦੇ ਉਸ ਚਸ਼ਮੇ 'ਚ ਡਿੱਗ ਪਿਆ, ਔਰ ਮਰਡਰ ਕੇਸ ਉਹਨਾਂ ਨੇ ਕਰਕੇ, ਪਰ ਇੱਕ ਸੈਸ਼ਨ ਜੱਜ ਸਿੱਖ ਦੇ ਕੇਸ ਲੱਗਾ ਔਰ ਉਹ ਬਰੀ ਹੋਏ। ਸੋ ਇਹ ਕੋਈ ਨਵੀਂ ਹੁਣ, ਕਿਉਂਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਵਕਤ ਪਾ ਕੇ ਮਨੀਕਰਨ ਕਾਫੀ ਪਹਾੜੀ ਪਲੇਸ ਵੀ ਹੋਣ ਕਰਕੇ ਲੋਕਾਂ ਦੇ ਲਈ ਜਿਹੜਾ ਯਾਤਰਾ ਦਾ ਥਾਂ ਵੀ, ਆਸਥਾ ਦਾ ਥਾਂ ਵੀ, ਔਰ ਉੱਥੋਂ ਦਾ ਲੰਗਰ ਔਰ ਪ੍ਰਬੰਧ ਵੀ ਬਹੁਤ ਸੱਜਾ ਹੈ, ਕਿਉਂਕਿ ਦਿੱਲੀ ਦੀ ਸੰਗਤ ਔਰ ਪੰਜਾਬ ਦੀ ਸੰਗਤ ਜਾਂਦੀ ਹੈ। ਹੁਣ ਇਸ ਤੋਂ ਪਹਿਲਾਂ ਇਸੇ ਹੀ ਹਿਮਾਚਲ ਪ੍ਰਦੇਸ਼ ਸਰਕਾਰ ਨੇ, ਜੇ ਇਹਨਾਂ ਦੀ ਪੋਸਟ ਕੋਵਿਡ ਅਸੀਂ ਦੇਖੀਏ ਕਿ ਇਹਨਾਂ ਨੇ ਜਿਹੜੇ ਵਹੀਕਲਸ ਦੇ ਉੱਤੇ ਖਾਲਿਸਤਾਨੀ ਤਾਂ ਦੂਰ ਦੀ ਗੱਲ ਨਿਸ਼ਾਨ ਸਾਹਿਬ ਸਨ, ਉਹਨਾਂ ਨੂੰ ਰੋਕਿਆ। ਜਿਨ੍ਹਾਂ ਵਾਹਨਾਂ ਦੇ ਉੱਤੇ ਸੰਤ ਪਿੰਡਾਂ ਵਾਲੇ ਜਾਂ ਦੀਪ ਸਿੱਧੂ ਦੀ ਪਿਕਚਰ ਸੀ, ਉਹਨਾਂ ਨੂੰ ਕਿਵੇਂ ਹਰਾਸ ਕੀਤਾ, ਔਰ ਇਹ ਝੰਡੇ ਉਤਾਰਨ ਦੀ ਗੱਲ ਕਿ ਕੋਈ ਝੰਡਾ ਲਾ ਕੇ ਜਾ ਨਹੀਂ ਸਕਦਾ। ਇਹ ਵੱਖਰੀ ਗੱਲ ਹੈ ਕਿ ਸਿੱਖ ਨੌਜਵਾਨੀ ਨੇ ਉਹਨਾਂ ਨੂੰ ਚੈਲੰਜ ਕੀਤਾ ਔਰ ਕੁਝ ਥਾਂ ਤੋਂ ਪਿੱਛੇ ਹਟੇ। ਲੇਕਿਨ ਇਹਨਾਂ ਦਾ ਇਹ 22 ਧਾਰ ਦੇ ਪਹਾੜੀ ਰਾਜਿਆਂ ਦੀ ਔਲਾਦ ਹੈ, ਇਸ ਗੱਲ ਨੂੰ ਭੁੱਲਣਾ ਨਹੀਂ ਚਾਹੀਦਾ। ਔਰ ਬ੍ਰਾਹਮਣਵਾਦ ਦੀ ਲੜਾਈ ਅੱਗੇ ਹੋ ਕੇ 22 ਧਾਰ ਦੇ ਇਹਨਾਂ ਪਹਾੜੀ ਰਾਜਿਆਂ ਨੇ ਲੜੀ ਹੈ। ਹੁਣ ਜਿਹੜੀ ਖਬਰ, ਇਹ ਕੋਈ ਜਜੀਆ ਲਫ਼ਜ਼ ਅਸੀਂ ਇਸਤੇਮਾਲ ਨਹੀਂ ਕੀਤਾ, ਇਹ
पंजाबी दा जिहड़ा प्रोमिनेंट अखबार अजीत है, लखां दी गिणती छपदा है, उस दी खबर है। जजिया अक्सर क्योंकि जदों जिस दौर दे विच मुगलिया दौर च किसे दे जदों भी किसे तीरथ थां दे उत्ते कोई मेला लग्गा है, कोई हरिद्वार च लग्गा है, कोई कुरुक्षेत्र च लग्गा है, ते उस दे उत्ते वो टैक्स ला दिंदे सी। क्या तो उन्होंने जांदा सी जी सिक्योरिटी दे लई असीं ला रहे हैं, उन्होंने जजिया टैक्स किया जाता। हालांकि अकबर ने उन्होंने खत्म किया सी, औरंगजेब दे पीरियड फिर वो किते लग्गा। इसलिए जदों जबरन जिहड़ा कोई चीज़ वसूली जाती है मजहब के नाम के उत्ते, उस दे लई एक टर्म जजिया टैक्स है जिहड़ा अज भी जदों असीं इसनूं किहा, इहनूं असीं हिंदूत्वी जजिया टैक्स किहा कि भाई हुण तां इन्हां दे कोल राज भाग है। और ये जिहड़ी खबर है इसका हैडलाइन ही है, मणिकरण साहब की यात्रा लई हिमाचल प्रदेश सरकार वालों वसूलिया जा रहा है टैक्स। हुण जिहड़े मणिकरण जाण वालियां सिख संगतां ने उन्हां दे विच राह दे विच एक उन्हां ने टोल ला दिता है, और इस टोल दे उत्ते उन्हां ने टैक्स जिहड़ा नाफिज कीता है वो उन्होंने कहा कि भी जिहड़े ईवन 2 पहियां वाले ने, हालांकि ये जिहड़े स्कूटर मोटरसाइकिल इन्हां दे कोई टैक्स नहीं हुंदा जी, पर उन्होंने 2 पहिया वाले वाहनां लई 50 रुपये, जिहड़े 4 पहियां वाले ने ज़ाहिर है कारां व्हीकल उन्हां ते 100 रुपये, SUV ते MUV वाहनां ते 300 रुपये, बस ट्रक लई 500 रुपये, ये उन्होंने इस साल तो ही लागू किया। और दिलचस्प गल यह है कि उस सड़क तो जिहड़े हिमाचल प्रदेश वाले रजिस्ट्रेशन नंबर वाले वाहन ने उन्हां तो कोई नहीं। सो ज़ाहिर है भी ये क्योंकि मणिकरण को हिंदू तो नहीं जानते हैं, मणिकरण तो बेसिकली सिखां ने जाना है, तो ये व्हीकल्स भी क्योंकि पंजाब दे नाल लगदी नेबरिंग स्टेट है, सो उन्हां दे उत्ते बिल्कुल। और इस गल नूं ये जिहड़ा कोई पठानकोट तो गए सी चरणजीत सिंह गुलाटी और उन्हां 2-3 दे नां ने, उन्होंने कहा कि भी ये हिमाचल प्रदेश सरकार वालों श्रद्धालुओं तो ये जो जजिया टैक्स वसूलिया जा रहा है वो बिल्कुल गलत है। हुण उन्होंने ही जिहड़ा इसका नाम जजिया उन्होंने कहा, और उन्होंने कहा कि भाई और कोई सहूलत भी नहीं है क्योंकि टोल बैरीयर ते तां पुलिसिया खड़े ने कि कोई बिना दिते जजिया ना जाए, पर राह दे विच ट्रैफिक जाम जां दूजे दा कोई चंगा प्रबंध नहीं है। और ये टैक्स सिर्फ हिमाचल के नंबर वाहनों नूं छड्ड के बाकी सारे वाहनों तो लिया जा रहा है। सो असी समझते हैं कि जदों असी बीते की गल करते हैं, 22 तार के पहाड़ी राजे उन्हों का रोल की सी। गुरु साहब ने 10वें पातशाह ने जे अपने जीवन दीयां 14 जंगा लड़ियां तो 12 22 तार के पहाड़ी राजे ही सी। और हुण भी ये जिहड़ा हिमाचल है ये उही 22 तार के पहाड़ी राजियां की जिहड़ी रियायत सी, और अज हिंदू तवियां का उत्थे कब्जा है उन्हां दी सरकार दे उत्ते, और ये उन्हां दी सिख विरोधी नीति। और इस गल का ध्यान रहे नवंबर 84 की सिख नस्लकुशी वेले भी जदों दिल्ली और बाकी थावां ते होया, हिमाचल दे विच सिखां नूं जलील किया गया सी, केस कतल कीते गए सी, गुरुद्वारियां नूं अगन भेट किया गया सी, जिहदा कदे भी कोई जिहड़ी अकाउंटेबिलिटी नहीं हुई। सो ये उन्हां लोकां नूं जिहड़े समझदे ने जी उस राज दे विच असीं रह सकते हैं जां गलबात राहीं मसले हल हो सकते हैं, हुण वो दस्सण कि भाई ये जिहड़ा हिंदूत्वी जजिया टैक्स है ये उन्होंने किवें हटवाउणा है। जी डॉक्टर साहब बिल्कुल। व्यूअर्स एक छोटे ਜਿਹੇ कमर्शियल ब्रेक ਦੇ ਲਈ ਇੱਥੇ ਰੁਕਾਂਗੇ, ਦੁਬਾਰਾ ਫਿਰ ਗੱਲਬਾਤ ਇੱਥੋਂ ਹੀ ਕੰਟੀਨਿਊ ਕਰਾਂਗੇ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਰੋਮ ਵਿੱਚ ਖਾਲਿਸਤਾਨ ਦੀਆਂ ਵੋਟਾਂ 3 ਜੁਲਾਈ ਦਿਨ ਐਤਵਾਰ ਨੂੰ ਸੈਕਟਰੀਕੌਨ ਹਾਲ ਵਿੱਚ ਅਪਰੀਲੀਆ ਲਤੀਨਾ ਵਿਖੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਹੋਰ ਜਾਣਕਾਰੀ ਲਈ ਸੰਪਰਕ ਕਰੋ +39 350 954 0811 ਜਾਂ
+39 327 5830 ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਗੱਲ ਕਰੀਏ ਹੁਣ ਇੰਡੀਆ ਤੇ ਪਾਕਿਸਤਾਨ ਦੇ ਜਿਹੜੇ ਰਿਲੇਸ਼ਨਸ ਨੇ ਉਸ ਸਬੰਧ ਦੇ ਵਿੱਚ। ਜੰਮੂ ਕਸ਼ਮੀਰ ਮਤਲਬ ਇੱਕ ਅਨਰਿਜ਼ੋਲਵਡ ਜਿਹੜਾ ਟੈਰੀਟਰੀ ਹੈ, ਸਾਰਾ ਮਸਲਾ ਆ ਉਹ ਇੱਕ ਡਿਸਪਿਊਟਡ ਟੈਰੀਟਰੀ ਦੇ ਤੌਰ ਤੇ ਰੈਕਗਨਾਈਜ਼ ਵੀ ਕੀਤਾ ਹੋਇਆ ਯੂਨਾਈਟਿਡ ਨੇਸ਼ਨਸ ਦੇ ਇਹਦੇ ਉੱਤੇ ਰੈਜ਼ੋਲੂਸ਼ਨਸ ਵੀ ਨੇ। ਸੋ ਹੁਣ ਜਿਹੜੀ G20 ਸਮਿਟ ਹੈਗੀ ਹੈ ਉਹ ਭਾਰਤ ਵੱਲੋਂ ਉਹ ਕੀਤੀ ਗਈ ਹੈ ਕਿ ਜੇ G20 ਸਮਿਟ ਦੀ ਜਿਹੜਾ ਨੈਕਸਟ ਸੈਸ਼ਨ ਹੈ 2023 ਦਾ ਉਹ ਜੰਮੂ ਕਸ਼ਮੀਰ ਦੇ ਵਿੱਚ ਹੋਵੇ। ਤੇ ਭਾਰਤ ਓਬਵੀਅਸਲੀ ਪਾਕਿਸਤਾਨ ਨੇ ਇਹਦੇ ਤੇ ਰਿਐਕਟ ਕੀਤਾ, ਇਹਨੂੰ ਆਬਜੈਕਟ ਕੀਤਾ ਕਿ ਨਹੀਂ, ਇਹ ਨਹੀਂ ਹੋ ਸਕਦਾ। ਤੁਸੀਂ ਆਲਰੇਡੀ 370 ਧਾਰਾ ਜਿਹੜੀ ਹੈ ਉਹ ਖਤਮ ਕੀਤੀ ਹੈ ਤੇ ਹੁਣ ਤੁਸੀਂ ਇਸ ਨੂੰ ਨਾਰਮਲਾਈਜ਼ ਕਰਨ ਦੇ ਚੱਕਰ ਦੇ ਵਿੱਚ ਹੋ। ਸੋ ਕਿਵੇਂ ਦੇਖਦੇ ਹੋ ਇਹ ਸਾਰੀ ਡਿਵੈਲਪਮੈਂਟ ਨੂੰ, ਜਿੱਥੇ ਇੰਡੀਆ ਤੇ ਪਾਕਿਸਤਾਨ ਦੇ ਰਿਲੇਸ਼ਨਸ ਨੇ ਉੱਥੇ ਨਾਲ ਹੀ ਨਾਲ ਇਹ ਹੁਣ G20 ਸਮਿਟ ਦਾ ਇਸ ਦੇ ਵਿੱਚ ਲੈ ਕੇ ਆਉਣਾ, ਉਹਨੂੰ ਕਿਵੇਂ ਦੇਖਦੇ ਹੋ ਤੁਸੀਂ? ਦੇਖੋ, ਇਸ ਗੱਲ ਦਾ ਧਿਆਨ ਰਹੇ ਕਿ G20 ਕੋਈ ਭਾਰਤ ਦੀ ਅਜ਼ਾਰੇਦਾਰੀ ਵਾਲਾ ਕੋਈ ਅਦਾਰਾ ਨਹੀਂ ਹੈ ਜੀ। ਜਦੋਂ G8 ਜਾਂ G7 ਪਹਿਲਾਂ ਦੁਨੀਆ ਦੇ ਜਿਹੜੇ ਵੱਡੇ ਇਕਨੋਮੀ ਵਾਲੇ ਮੁਲਕਾਂ ਦਾ ਜ਼ਿਕਰ ਹੁੰਦਾ ਸੀ, ਉਹਨਾਂ ਦੀਆਂ ਆਪਣੀਆਂ ਸਿਖਰ ਸੰਮੇਲਨ ਹੁੰਦੇ ਸੀ ਜਿਹਨੂੰ ਸਮਿਟ ਕਿਹਾ ਜਾਂਦਾ। ਫਿਰ ਉਹਦੇ 'ਚ ਉਹਨਾਂ ਨੇ ਦੂਸਰੀਆਂ ਇਕਨੋਮੀਜ਼ ਵੀ ਔਰ ਭਾਰਤ ਵੀ G20 ਦੇ ਥੱਲੇ 20 ਮੁਲਕਾਂ ਦਾ ਜਿਹੜਾ ਇਹ ਇੱਕ ਸਮੂਹ ਹੈ ਜਿਹੜੀ ਇਹਨਾਂ ਦੀ ਐਨੂਅਲ ਕਾਨਫਰੰਸ ਹੁੰਦੀ ਹੈ ਔਰ ਇਹਨਾਂ ਮੁਲਕਾਂ ਨੂੰ ਇਹ ਰੋਟੇਸ਼ਨ ਵਾਈਜ਼ ਉਹ ਆਪਣੇ ਮੁਲਕਾਂ 'ਚ ਹੋਸਟ ਕਰਨ ਦੀ ਵੀ ਜਿਹੜੀ ਹੈ ਉਹ ਦਾਵਤ ਦਿੰਦੇ ਨੇ ਜਾਂ ਖੁੱਲ੍ਹ ਦਿੰਦੇ ਨੇ। ਔਰ ਇਹਨਾਂ G20 ਮੁਲਕਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਭਾਰਤ ਨੇ ਉਸ ਨੂੰ 2023 ਦੇ ਵਿੱਚ ਇਸ ਦੀ ਸਦਾਰਤ ਕਰਨ, ਪ੍ਰੀਜ਼ਾਈਡ ਕਰਨ ਦੀ ਜਾਂ ਹੋਸਟ ਕਰਨ ਦੀ ਉਹਨਾਂ ਨੂੰ ਜਿਹੜੀ ਹੈ ਉਹ ਪਰਮਿਸ਼ਨ ਮਿਲੀ ਹੈ। ਔਰ ਜ਼ਾਹਰ ਹੈ ਕਿ ਇਸ ਦੇ ਵਿੱਚ ਜਿਹੜੇ ਮੁਲਕਾਂ ਦੇ ਪ੍ਰੈਜ਼ੀਡੈਂਟ ਅਮਰੀਕਾ, ਰਸ਼ੀਆ, ਚਾਈਨਾ ਇਹ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਦੂਸਰੇ ਹੋਰ 16-17 ਮੁਲਕ ਨੇ। ਹੁਣ ਵੈਨਿਊ ਜਿਹੜਾ ਚੁਣਨਾ ਹੁੰਦਾ ਹੈ ਉਹ ਜਿਹੜਾ ਹੋਸਟ ਮੁਲਕ ਹੈ ਉਹਨੇ ਚੁਣਨਾ, ਉਹਨੇ ਕਿੱਥੇ ਕਰਵਾਉਣੀ ਹੈ। ਹੁਣ ਜਦੋਂ ਕਿ ਭਾਰਤ ਕੋਲ ਅੰਗਰੇਜ਼ਾਂ ਦੀਆਂ ਬਣਾਈਆਂ ਬਿਲਡਿੰਗਾਂ ਦਿੱਲੀ ਦੇ ਵਿੱਚ ਮੌਜੂਦ ਨੇ ਜਿੱਥੇ ਸਿਕਿਉਰਿਟੀ ਤੋਂ ਲੈ ਕੇ ਔਰ ਬੜੇ ਜਿਹੜੇ ਨੇ ਬਾਕੀ ਸਾਰੀਆਂ ਸਹੂਲਤਾਂ ਅਵੇਲੇਬਲ ਨੇ, ਤੇ ਫਿਰ ਹੁਣ ਜਿਹੜੀ ਗੱਲ ਇੱਕ ਇਨਫੋਰਮੇਸ਼ਨ ਲੀਕ ਹੋਈ ਜੰਮੂ ਕਸ਼ਮੀਰ ਦੇ ਐਡਮਿਨਿਸਟ੍ਰੇਟਿਵ ਢਾਂਚੇ ਚੋਂ, ਕਿਉਂਕਿ ਅਜੇ ਤਾਂ ਉਹ ਨੈਕਸਟ ਸਾਲ ਸ਼ਾਇਦ ਦਸੰਬਰ ਦੇ ਵਿੱਚ ਹੋਣੀ ਹੈ ਇਹ G20 ਵਾਲਾ, ਪਰ ਉਹਦੇ ਮੁਤਾਬਕ ਇਹ ਕਿਹਾ ਗਿਆ ਵੀ ਹੋਮ ਮਿਨਿਸਟਰੀ ਨੇ ਜਾਂ ਅਜੀਤ ਡੋਵਲ ਨੇ ਜਿਹੜਾ ਇੰਟੈਲੀਜੈਂਸ ਕਾਊਂਟਰ ਪਾਰਟ ਸਟੇਟ ਲੈਵਲ ਦਾ ਉਹਨਾਂ ਨੂੰ ਸਿਕਿਉਰਿਟੀ ਦੇ ਐਂਗਲ ਤੋਂ ਔਰ ਦੂਸਰੀ ਬਰੀਫਿੰਗਸ ਮੰਗੀਆਂ ਨੇ। ਔਰ ਦੂਸਰਾ ਉਸ ਤੋਂ ਇਹ ਗੱਲ ਸਾਹਮਣੇ ਆਈ ਕਿ ਭਾਰਤ ਜਿਹੜਾ ਹੈ ਇਹ G20 ਨੂੰ ਸ੍ਰੀਨਗਰ ਦੇ ਵਿੱਚ ਹੋਸਟ ਕਰਨਾ ਚਾਹੁੰਦਾ। ਹੁਣ ਜ਼ਾਹਰ ਹੈ ਕਿ ਜਦੋਂ ਅਸੀਂ ਇਹਨਾਂ ਦਾ ਡਰਟੀ ਏਜੰਡਾ ਕਹਿੰਦੇ ਹਾਂ ਤਾਂ ਡਰਟੀ ਏਜੰਡਾ ਇਸ ਲਈ ਹੈ ਕਿ ਉਹ ਭਾਰਤ ਜਿਸ ਨੇ 5 ਅਗਸਤ 2019 ਨੂੰ ਕਸ਼ਮੀਰ ਦਾ, ਜੰਮੂ ਕਸ਼ਮੀਰ ਦਾ ਕਨਸਟੀਟਿਊਸ਼ਨਲ ਸਟੇਟਸ ਆਰਟੀਕਲ 370 35A ਤੋੜ ਕੇ ਉਹਨੂੰ ਇੱਕ ਫੌਜੀ ਕਾਲੋਨੀ ਬਣਾਇਆ ਹੋਇਆ, 1 ਮਿਲੀਅਨ ਫੌਜ ਰੱਖੀ ਹੋਈ। ਉਹ ਇਹ ਪ੍ਰਭਾਵ ਦੇਣਾ ਚਾਹੁੰਦੇ ਨੇ ਕਿ ਇਹ ਗੱਲ ਤਾਂ ਬਿਲਕੁਲ ਨਾਰਮਲ ਹੈ, ਹੁਣ ਤਾਂ ਹਾਲਾਤ ਉੱਥੇ ਨਾਰਮਲ ਨੇ ਐਂਡ ਵੀ ਆਰ ਇਨ ਫੁੱਲ ਕੰਟਰੋਲ ਆਫ ਦਾ ਸਿਚੁਏਸ਼ਨ। ਔਰ ਦੂਸਰੇ ਪਾਸੇ ਉਹ ਇਹ ਪ੍ਰਭਾਵ ਵੀ ਦੇਣਾ ਚਾਹੁੰਦੇ ਨੇ ਵੀ ਕਸ਼ਮੀਰ ਦਾ ਮਸਲਾ ਤਾਂ ਕੋਈ ਮਸਲਾ ਹੀ ਨਹੀਂ ਹੈ। ਹਾਲਾਂਕਿ ਜਿਹੜਾ ਪਾਕਿਸਤਾਨ ਦਾ ਆਬਜੈਕਸ਼ਨ ਹੈ ਉਹ ਬਿਲਕੁਲ ਰਾਈਟ ਲਾਈਨ ਦੇ ਉੱਤੇ ਹੈ ਕਿ ਜਿਹੜੇ G20 ਦੇ ਵਿੱਚ ਜਾ ਕੇ ਉੱਥੇ ਅਮਰੀਕਾ, ਰੂਸ, ਚੀਨ ਇਹਨਾਂ ਮੁਲਕਾਂ ਦੇ ਪ੍ਰੈਜ਼ੀਡੈਂਟਸ ਨੇ ਬਹਿਣਾ, ਉਹੀ ਉਸ UN ਸਿਕਿਉਰਿਟੀ ਕੌਂਸਲ ਦੇ ਮੈਂਬਰ ਮੁਲਕ ਨੇ ਜਿਨ੍ਹਾਂ ਨੇ ਭਾਰਤ ਵੱਲੋਂ ਜਦੋਂ ਕਿ ਨਹਿਰੂ ਕਸ਼ਮੀਰ, ਜੰਮੂ ਕਸ਼ਮੀਰ ਦਾ ਮੁੱਦਾ UN ਸਿਕਿਉਰਿਟੀ ਕੌਂਸਲ 'ਚ ਲੈ ਕੇ ਗਿਆ ਤੇ ਇਹਨੂੰ ਡਿਸਪਿਊਟਡ ਟੈਰੀਟਰੀ ਐਲਾਨਿਆ, ਝਗੜੇ ਵਾਲਾ ਖੇਤਰ ਜੀ। ਉਹਨਾਂ ਨੇ ਇਹ ਮਤੇ ਪਾਸ ਕੀਤੇ ਹੋਏ ਨੇ ਕਿ ਜੰਮੂ ਕਸ਼ਮੀਰ ਦੇ ਲੋਕ ਮਰਦਮ ਜਿਹੜੀ ਹੈ ਰਾਏ ਸ਼ੁਮਾਰੇ ਰਾਹੀਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਹੱਕ ਵਰਤਦੇ ਆ, ਫੈਸਲਾ ਕਰਨਗੇ ਕਿ ਉਹਨਾਂ ਨੇ ਇੰਡੀਆ 'ਚ ਜਾਣਾ ਜਾਂ ਪਾਕਿਸਤਾਨ 'ਚ ਜਾਣਾ। ਸੋ ਜੇ ਹੁਣ ਭਾਰਤ ਆਪਣਾ ਡਰਟੀ ਏਜੰਡਾ ਇਹ ਸ਼ਾਮਲ ਬਣਾਉਣਾ ਚਾਹੁੰਦਾ ਹੈ ਕਿ ਉਸ ਨੇ ਉੱਥੇ ਸਮਿਟ ਕਰਾ ਕੇ ਇਹ ਹਾਸ਼ਸ਼ ਕਰ ਦੇਣਾ ਸਾਰਿਆਂ ਨੂੰ ਕਿ ਇਹ ਤਾਂ ਕੋਈ ਮਸਲਾ ਹੀ ਨਹੀਂ ਹੈ ਜੀ, ਨਾ ਹੀ ਹੁਣ ਇਹ ਡਿਸਪਿਊਟਡ ਟੈਰੀਟਰੀ ਹੈ। ਸੋ ਪਾਕਿਸਤਾਨ ਨੇ ਅਸੀਂ ਸਮਝਦੇ ਹਾਂ ਕਿ ਬਿਲਕੁਲ ਠੀਕ ਟਾਈਮ ਤੇ, ਹਾਲਾਂਕਿ ਕੋਈ ਅਫੀਸ਼ੀਅਲ ਐਲਾਨ ਨਹੀਂ ਹੋਇਆ ਕਿ ਉੱਥੇ ਉਹ ਕਰਵਾ ਰਹੇ ਨੇ, ਪਰ ਉਹ ਇਨਫੋਰਮੇਸ਼ਨ ਲੀਕ ਹੋਈ ਔਰ ਇਹ ਜ਼ਰੂਰੀ ਵੀ ਹੁੰਦਾ ਹੈ ਕਿ ਨਿਪ ਦਾ ਈਵਲ ਇਨ ਦਾ ਬਡ। ਪਾਕਿਸਤਾਨ ਨੇ ਇਸ ਦੇ ਉੱਤੇ ਬਿਲਕੁਲ ਸਖਤ ਲਾਈਨ ਲਈ ਹੈ। ਉਹਨਾਂ ਨੇ ਕਿਹਾ ਕਿ ਭਾਈ ਇਹ
ਜਿਹੜਾ contemplating the holding of any G20 related meeting event in Jammu and Kashmir in utter disregard of globally acknowledged disputed status of the territory is a travesty that international community cannot accept under any circumstances. कि तुसी मजाक बना रहे हो अपने UN Security Council और दूसरे resolutions दा भी. It is expected that in case of any such controversial proposal from India, which would be designed to seek international legitimacy for an occupation continuing for over 7 decades, the G20 members will be fully cognizant of the imperatives of law and justice and would reject it outright. So ਇਹ ਜਿਹੜਾ ਪਾਕਿਸਤਾਨ ਦਾ objection ਹੈ ਉਹ in fact ਸਿੱਧਤ ਹੈ ਇਹਨਾਂ ਵੱਡੀਆਂ ਤਾਕਤਾਂ ਜਾਂ G20 ਮੁਲਕਾਂ ਦੇ ਉੱਤੇ ਕਿ ਉਹ ਇਹਨੂੰ ਬਿਲਕੁਲ ਰਾਈਟ ਅਵੇ ਰਿਜੈਕਟ ਕਰ ਦੇਣ ਕਿ ਭਾਈ ਉਹ ਭਾਰਤ ਹੋਸਟ ਹੈ, ਉਹਨਾਂ ਨੂੰ ਇਹ ਹੱਕ ਮਿਲਿਆ, ਉਹ ਦਿੱਲੀ ਕਰਨ, ਕਿਸੇ ਹੋਰ ਚ ਕਰਨ, ਜਾ ਕੇ ਗੁਜਰਾਤ ਚ ਕਰਨ ਜਾਂ ਹਰਿਦੁਆਰ ਚ ਕਰਨ ਜਿੱਥੇ ਉਹਨਾਂ ਨੇ ਜਿਹੜਾ ਉਹ ਸਾਰਾ ਉਸ ਦਾ ਹਿੰਦੂਆਈਜ਼ ਕੀਤਾ, ਅਯੁੱਧਿਆ ਦੇ ਮੰਦਿਰ ਚ ਕਰ ਲੈਣ, ਉਹਨਾਂ ਦੀ ਟੈਰੀਟਰੀ ਹੈ, ਜ਼ਰੂਰ ਕਰਨ ਉਹ. ਲੇਕਿਨ ਜੰਮੂ ਕਸ਼ਮੀਰ ਦੇ ਵਿੱਚ ਲਿਆ ਕੇ ਉਸ ਨੂੰ ਕਰਨ ਦਾ ਮਤਲਬ ਇਹ ਹੋਏਗਾ ਕਿ ਨਾ ਸਿਰਫ ਇਹ ਜ਼ਖਮਾਂ ਤੇ ਲੂਣ ਛਿੜਕਣਾ ਹੈ ਉਹਨਾਂ ਕਸ਼ਮੀਰੀ ਲੋਕਾਂ ਜਿਹੜੇ ਅੱਜ ਵੀ ਉਸ ਬੰਦੂਕਾਂ ਦੀਆਂ ਛਾਵਾਂ ਥੱਲੇ ਫੌਜੀ ਭੈ ਦੇ ਸਾਏ ਥੱਲੇ ਜੀ ਰਹੇ ਨੇ, ਨਾਲ ਦੀ ਨਾਲ ਇਹ ਵੀ ਪ੍ਰਭਾਵ ਦੇਣਾ ਹੈ ਕਿ ਇਹ ਗੱਲ ਮੁੱਕ ਗਈ ਹੈ, ਗੱਲ ਮੁੱਕੀ ਨਹੀਂ ਹੈ. ਇਵੇਂ ਲੋਕਾਂ ਦੀਆਂ ਆਜ਼ਾਦੀ ਦੀਆਂ ਇੰਪਲਸਿਸ ਨੂੰ, ਮੰਗਾਂ ਨੂੰ, ਡਿਜ਼ਾਇਰਸ ਨੂੰ, ਉਹਨਾਂ ਦੀ ਵਿਲ ਨੂੰ ਦਬਾਇਆ ਨਹੀਂ ਜਾ ਸਕਦਾ. ਸੋ ਅਸੀਂ ਸਮਝਦੇ ਹਾਂ ਵੀ ਪਾਕਿਸਤਾਨ ਨੇ ਬਿਲਕੁਲ ਠੀਕ ਲਾਈਨ ਦੇ ਉੱਤੇ ਰਿਐਕਟ ਕੀਤਾ ਜੀ. ਡਾਕਟਰ ਸਾਹਿਬ ਬਿਲਕੁਲ. ਵਿਊਅਰਸ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਗੱਲਬਾਤ ਇੱਥੋਂ ਕੰਟੀਨਿਊ ਕਰਾਂਗੇ. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ. ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ. ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ. 410 204 2084. ਅਗੇਨ 410 204 2084. ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ. ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ. ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ. ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ. ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ. ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ. ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ. ਗੱਲਬਾਤ ਨੂੰ ਅੱਗੇ ਤੋਰਦੇ ਹਾਂ. ਡਾਕਟਰ ਸਾਹਿਬ ਹੁਣ ਗੱਲ ਕਰੀਏ ਰੈਫਰੈਂਡਮ ਦੀ, ਜਾਂ ਜਿਹੜਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਹੈਗੀ ਹੈ ਉਸ ਦੇ ਉੱਤੇ. ਹਮੇਸ਼ਾ ਸਿੱਖਾਂ ਦੇ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਗੱਲ ਸ਼ੁਰੂ ਕੀਤੀ ਜਾਂਦੀ ਹੈ. ਤੁਸੀਂ ਵੀ ਹਮੇਸ਼ਾ ਕਰਦੇ ਹੋ ਕਿ ਇਹ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਚਾਰਟਰ ਹੈ ਉਹਦੇ ਵਿੱਚ ਦਰਜ ਹੈ ਤੇ ਸਿੱਖਾਂ ਨੂੰ ਹੱਕ ਹੈ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੀ ਮੰਗ ਕਰਨ ਦਾ, ਰੈਫਰੈਂਡਮ ਕਰਵਾਉਣ ਦਾ, ਜਾਂ ਆਪਣੀ ਇੰਡੀਪੈਂਡੈਂਸ ਦਾ, ਆਜ਼ਾਦਾਨਾ ਤੌਰ ਤੇ ਆਪਣੇ ਹੱਕ ਦੇ, ਆਪਣੀ ਕਿਸਮਤ ਦਾ ਫੈਸਲਾ ਆਪ ਕਰਨ ਦਾ ਆਪਣੇ ਕੋਲ ਹੱਕ ਹੈ. ਸੋ ਇਸੇ ਦੇ ਥੱਲੇ ਅਸੀਂ ਵੱਖਰੇ ਇੰਡੀਪੈਂਡੈਂਟ ਸੋਵਰਨ ਸਟੇਟ ਖਾਲਿਸਤਾਨ ਦੀ ਡਿਮਾਂਡ ਵੀ ਕਰਦੇ ਹਾਂ. ਸੋ ਜਦੋਂ ਅਸੀਂ ਇਹਦੇ ਪ੍ਰੈਸੀਡੈਂਟ ਦੇ ਤੌਰ ਦੇ ਉੱਤੇ ਦੇਖਦੇ ਹਾਂ, ਪਿਛਲੇ ਸਮੇਂ ਦੇ ਵਿੱਚ ਕੈਨੇਡਾ ਦੇ ਵਿੱਚ ਕਿਊਬੈਕ ਦੀ ਗੱਲ ਆਉਂਦੀ ਹੈ, ਜਾਂ ਯੂਕੇ ਦੇ ਵਿੱਚ ਸਕਾਟਲੈਂਡ ਦੀ ਗੱਲ ਆਉਂਦੀ ਹੈ ਜਿੱਥੇ ਰੈਫਰੈਂਡਮ ਪਹਿਲਾਂ ਹੋਏ ਆ. ਸੋ ਹੁਣ ਅੱਜ ਦੀ ਜਿਹੜੀ ਇੱਕ ਅਹਿਮ ਖਬਰ ਸਾਹਮਣੇ ਆਈ ਹੈ ਕਿ ਯੂਕੇ ਦੇ ਸਕਾਟਲੈਂਡ ਦੀ ਜਿਹੜੀ ਉਹਨਾਂ ਦੀ ਜਿਹੜੇ ਆ ਗਵਰਨਮੈਂਟ ਵੱਲੋਂ ਉਹ ਪ੍ਰਪੋਜ਼ ਕੀਤਾ ਗਿਆ 19 ਅਕਤੂਬਰ 2023 ਦਾ ਦਿਨ ਕਿ ਇਸ ਦਿਨ ਅਸੀਂ ਦੁਬਾਰਾ ਰੈਫਰੈਂਡਮ ਕਰਵਾਵਾਂਗੇ ਤੇ ਦੁਬਾਰਾ ਇਹੀ ਸਵਾਲ ਸਕਾਟਲੈਂਡ ਦੇ ਲੋਕਾਂ ਨੂੰ ਪੁੱਛਿਆ ਜਾਵੇਗਾ ਕਿ ਕੀ ਸਕਾਟਲੈਂਡ ਇੰਡੀਪੈਂਡੈਂਟ ਨੇਸ਼ਨ ਦੇ ਤੌਰ ਤੇ
ਆਉਣਾ ਚਾਹੀਦਾ ਹੈ, ਵੱਖਰਾ ਮੁਲਕ ਬਣਨਾ ਚਾਹੀਦਾ ਹੈ। ਤੇ ਇਹ ਪ੍ਰਪੋਜ਼ਲ ਉਹਨਾਂ ਨੇ ਯੂਕੇ ਦੀ ਸਰਕਾਰ ਨੂੰ ਭੇਜੀ ਹੈ, ਜਿਹਦੇ ਤੇ ਉਹਨਾਂ ਨੇ ਕਿਹਾ ਵੀ ਜੀ ਠੀਕ ਹੈ ਅਸੀਂ ਇਹਦੇ ਤੇ ਵਿਚਾਰ ਕਰਾਂਗੇ। ਸੋ ਜਿੱਥੇ ਇਹ ਇੱਕ ਦੁਬਾਰਾ ਉਹਨਾਂ ਨੇ ਰੀਇਨੀਸ਼ੀਏਟ ਕੀਤੀ ਹੈ ਗੱਲ, ਉੱਥੇ ਹੀ ਨਾਲ ਸਾਡੇ ਲਈ ਵੀ ਇਹ ਇੱਕ ਅਹਿਮ ਸਵਾਲ ਹੈ ਰੈਫਰੈਂਡਮ ਦਾ, ਇੰਡੀਪੈਂਡੈਂਸ ਦਾ। ਕਿਵੇਂ ਦੇਖਦੇ ਹੋ? ਦੇਖੋ, ਜਦੋਂ ਯੂਨਾਈਟਿਡ ਨੇਸ਼ਨਸ ਦਾ ਚਾਰਟਰ ਹੋਣ ਦੇ ਵਿੱਚ ਆਇਆ ਸੈਕੰਡ ਵਰਲਡ ਵਾਰ ਤੋਂ ਬਾਅਦ, ਬੇਸ਼ੱਕ ਉਹਦੇ 'ਚ ਅਜੇ 50 ਦੇਸ਼ਾਂ ਦੇ ਨੁਮਾਇੰਦੇ ਹੀ ਸੀ ਕਿਉਂਕਿ ਦੇਸ਼ ਵੀ ਥੋੜ੍ਹੇ ਸਨ, ਅੱਜ 194 ਦੇ ਕਰੀਬ ਮੁਲਕ ਨੇ, ਤੇ ਉਹਦੇ 'ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਮੱਦ ਪਾਈ ਗਈ ਸੀ ਇਸ ਗੱਲ ਦੇ ਮੱਦੇਨਜ਼ਰ ਕਿ ਇਹ ਜਿਹੜੀਆਂ ਕਲੋਨੀਅਲ ਪਾਵਰਸ ਯੂਰਪ ਦੀਆਂ ਸੀ ਜਿਨ੍ਹਾਂ ਨੇ ਦੁਨੀਆ ਭਰ ਨੂੰ ਕੋਲੋਨਾਈਜ਼ ਕੀਤਾ ਸੀ, ਇਹਨਾਂ ਨੇ ਅੱਡ-ਅੱਡ ਕਬੀਲਿਆਂ, ਅੱਡ-ਅੱਡ ਜਿਹੜੇ ਕਲਚਰਸ ਦੇ ਲੋਕਾਂ ਨੂੰ ਆਪਣੀ ਕਲੋਨੀਅਲ ਸਹੂਲਤ ਦੇ ਲਈ ਇੱਕ ਝੰਡੇ ਦੇ ਥੱਲੇ ਉਹ ਬ੍ਰਿਟਿਸ਼, ਫ੍ਰੈਂਚ, ਨਾਰਵੀਜੀਅਨ, ਸਪੈਨਿਸ਼, ਪੁਰਤਗੀਜ਼, ਇਹ ਸਾਰਿਆਂ ਨੇ ਸਾਰੀ ਦੁਨੀਆ ਨੂੰ ਕੋਲੋਨਾਈਜ਼ ਕੀਤਾ ਹੋਇਆ ਸੀ। ਹੁਣ ਕਿਉਂਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਨਵਾਂ ਵਰਲਡ ਆਰਡਰ ਜਿਹੜਾ ਉਹ ਸਾਹਮਣੇ ਆਇਆ, ਬ੍ਰਿਟਿਸ਼ ਐਮਪਾਇਰ ਕਮਜ਼ੋਰ ਹੋਇਆ, ਜਰਮਨ ਵਾਲੇ ਬਿਲਕੁਲ ਡਿਫੀਟ ਹੋਏ, ਸਰੈਂਡਰ ਹੋਏ, ਜਾਪਾਨ ਵੀ ਥੱਲੇ ਨੂੰ ਡਿੱਗਿਆ, ਇਟਲੀ ਦਾ ਵੀ ਸਭ ਕੁਝ ਡਿੱਗਿਆ, ਔਰ ਇਸ ਦੇ ਨਾਲ ਬ੍ਰਿਟਿਸ਼ ਔਰ ਦੂਸਰੀਆਂ ਤਾਕਤਾਂ ਨੂੰ ਵੀ ਇਹ ਰਿਅਲਾਈਜ਼ ਹੋਇਆ ਕਿ ਹੁਣ ਇੰਨੇ ਕੰਗਾਲ ਹੋ ਗਏ ਕਿ ਵੀ ਹੁਣ ਅਸੀਂ ਜਿਹੜਾ ਹੋਲਡ ਨਹੀਂ ਕਰ ਸਕਾਂਗੇ ਬਾਕੀਆਂ ਨੂੰ। ਸੋ ਚਾਰਟਰ ਆਫ ਹਿਊਮਨ ਰਾਈਟਸ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਇੱਕ ਤੁਹਾਡੇ ਇਨਹੈਰੈਂਟ ਰਾਈਟ ਦੇ ਤੌਰ ਤੇ ਰੈਕਗਨਾਈਜ਼ ਹੋਇਆ। ਔਰ ਜਿਵੇਂ ਤੁਸੀਂ ਕਿਹਾ ਪਿਛਲੇ ਪੀਰੀਅਡ ਦੇ ਵਿੱਚ ਅਸੀਂ ਦੇਖਣਾ ਹੋਏ ਜਦੋਂ ਫਿਰ ਇਹ ਰੈਫਰੈਂਡਮ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਆਉਂਦਾ ਹੈ, ਇਹ ਤਿੰਨ ਇਹਦੀਆਂ ਟਾਈਪਸ ਅਸੀਂ ਜ਼ਿਕਰ ਕਰਦੇ ਹਾਂ। ਇੱਕ ਤਾਂ ਜਿੱਥੇ ਯੂਨਾਈਟਿਡ ਨੇਸ਼ਨਸ ਦੋ ਧਿਰਾਂ, ਇੱਕ ਆਜ਼ਾਦ ਹੋਣਾ ਚਾਹੁੰਦੀ ਹੈ, ਦੂਸਰੀ ਜਿਹਨੇ ਗੁਲਾਮ ਰੱਖਿਆ ਉਹ ਯੂਐਨ ਦੀ ਸੋਵਰਨਿਟੀ ਨੂੰ ਮੰਨਦਿਆਂ ਕਹਿੰਦੀ ਹੈ ਕਿ ਯੂਐਨ ਜਿਹੜਾ ਹੈ ਉਹ ਫੈਸਲਾ ਕਰਾ ਲੇ ਕਿ ਕੀ ਕਰਨਾ ਹੈ। ਉਹ ਰੈਫਰੈਂਡਮ ਵੀ ਹੋਏ ਨੇ। ਈਸਟ ਤੈਮੂਰ ਜਿਹੜਾ ਇੰਡੋਨੇਸ਼ੀਆ ਤੋਂ ਅੱਡ ਮੁਲਕ ਬਣਿਆ 1990 'ਚ, ਉੱਥੇ ਹੋਇਆ। ਸਾਊਥ ਸੁਡਾਨ ਤਾਜ਼ਾ ਸਾਡੇ ਸਾਹਮਣੇ ਹੈ। ਇਸੇ ਤਰੀਕੇ ਦੇ ਨਾਲ ਅਸੀਂ ਬੇਸ਼ੱਕ ਕੋਸੋਵੋ ਦੇ ਵਿੱਚ ਯੂਐਨ ਨੇ ਤਾਂ ਨਹੀਂ, ਪਰ ਯੂਐਨ ਦਾ 90 ਦੇ ਕਰੀਬ ਦੇਸ਼ ਨੂੰ ਰੈਕਗਨਾਈਜ਼ ਕਰਦੇ ਨੇ, ਯੂਐਨ ਦੀ ਸਾਇਲੈਂਟ ਹਮਾਇਤ ਹੈ। ਦੂਸਰਾ ਜਿਹਦੇ 'ਚ ਕਿ ਜਿਹੜੇ ਮੁਲਕ ਦੇ ਵਿੱਚ ਉਹ ਲੋਕ ਨੇ, ਉਹ ਮੁਲਕ ਦੀ ਫੈਡਰਲ ਹਕੂਮਤ ਇਹ ਸਮਝਦੀ ਹੈ ਕਿ ਭਾਈ ਜੇ ਸਾਡੇ ਨਾਲ ਨਹੀਂ ਰਹਿਣਾ ਚਾਹੁੰਦੇ ਤਾਂ ਇਹਨਾਂ ਨੂੰ ਅਸੀਂ ਕੋਈ ਫੌਜੀ ਤਾਕਤ ਦੇ ਨਾਲ ਤਾਂ ਨਹੀਂ ਦਬਾਣਾ, ਇਹਨਾਂ ਨੂੰ ਅਸੀਂ ਕਰ ਲਈਏ। ਫਿਰ ਕੈਨੇਡਾ ਦਾ ਤੁਸੀਂ ਜ਼ਿਕਰ ਕੀਤਾ ਹੈ। ਕੈਨੇਡਾ ਦਾ ਇੱਕ ਵੱਡਾ ਖਿੱਤਾ ਜਿਹੜਾ ਆਬਾਦੀ ਦੇ ਲਿਹਾਜ਼ ਨਾਲ ਹੈ ਕਿਊਬੈਕ ਹੈ, ਜਿੱਥੇ ਫ੍ਰੈਂਚ ਮੂਲ ਦੇ ਲੋਕ ਵਸਦੇ ਨੇ। ਔਰ ਦੂਸਰਾ ਜਿਹੜਾ ਕੈਨੇਡਾ ਬਚਦਾ ਹੈ ਉਹਦੇ 'ਚ ਅੱਡ-ਅੱਡ ਨੇਟਿਵ ਕੈਨੇਡੀਅਨਸ ਵੀ ਨੇ ਜਿਹੜੇ ਲੰਬੇ ਵਕਤ ਤੋਂ ਉੱਥੋਂ ਦੇ ਮੂਲ ਨਿਵਾਸੀ ਨੇ, ਪਰ ਬ੍ਰਿਟਿਸ਼ਰ ਕਿਉਂਕਿ ਬ੍ਰਿਟਿਸ਼ ਕਾਲੋਨੀ ਰਹੀ, ਔਰ ਫਿਰ ਬ੍ਰਿਟਿਸ਼ ਦੇ ਥੱਲੇ ਜਿਹੜੇ ਬ੍ਰਿਟਿਸ਼ ਪਾਸਪੋਰਟ ਹੋਲਡਰ ਸੀ ਉਹਨਾਂ 'ਚ ਡਿਫਰੈਂਟ ਨੈਸ਼ਨੈਲਿਟੀਜ਼ ਦੇ ਲੋਕ ਵੀ ਆਏ ਜਿਹੜੇ ਜ਼ਾਹਰ ਹੈ ਪ੍ਰੋ ਬ੍ਰਿਟਿਸ਼ ਨੇ। ਲੇਕਿਨ ਕਿਊਬੈਕ ਦੇ ਲੋਕ ਇਹ ਸਮਝਦੇ ਨੇ ਕਿ ਭਾਈ ਸਾਡਾ ਕਲਚਰ, ਤਹਿਜ਼ੀਬ ਜਿਹੜੀ ਆ, ਅਸੀਂ ਐਵਰੀ ਇੰਚ ਫ੍ਰੈਂਚ ਹੈ ਔਰ ਅਸੀਂ ਬ੍ਰਿਟਿਸ਼ ਦੀ ਭਾਵੇਂ ਉਹਨਾਂ ਦੀ ਇੰਗਲਿਸ਼ ਜ਼ਬਾਨ ਵੀ ਹੈ, ਅਸੀਂ ਉਹਦੀ ਧੌਂਸ ਨਹੀਂ ਮੰਨਣੀ ਹੈ। ਇਸ ਲਈ ਕਿਊਬੈਕ ਦੇ ਵਿੱਚ ਬਲਾਕ ਕਿਊਬੈਕੋਇਸ ਨਾਂ ਦੀ ਪਾਰਟੀ ਜਿਹੜੀ ਹੋਂਦ ਚਾਹੁੰਦੀ ਹੈ, ਔਰ ਕਿਊਬੈਕ ਦੇ ਵਿੱਚ ਕੈਨੇਡਾ ਸਰਕਾਰ ਨੇ 2 ਵਾਰ 1980 ਦੇ ਵਿੱਚ ਔਰ 1995 ਦੇ ਵਿੱਚ ਰੈਫਰੈਂਡਮ ਕਰਵਾਏ ਨੇ ਕਿ ਕੀ ਕਿਊਬੈਕ ਕੈਨੇਡਾ ਦੇ ਨਾਲ ਰਹਿਣਾ ਚਾਹੁੰਦਾ ਜਾਂ ਅੱਡ ਹੋਣਾ ਚਾਹੁੰਦਾ। ਸੋ ਜ਼ਾਹਰ ਹੈ ਕਿ ਭਾਈ ਉਹਦੇ 'ਚ ਅਗਲੀ ਪੋਸੀਬਿਲਿਟੀ ਵੀ ਮੌਜੂਦ ਹੈ ਕਿਸੇ ਵੇਲੇ ਵੀ ਉਹ ਹਾਲਾਂ ਦੋਨੋਂ ਵਾਰ ਕਿਊਬੈਕ ਦੇ ਲੋਕਾਂ ਨੇ ਮੈਜੋਰਟੀ ਨਾਲ ਕੈਨੇਡਾ 'ਚ ਰਹਿਣ ਦਾ ਫੈਸਲਾ ਹੀ ਕੀਤਾ। ਹੁਣ ਜਿਹੜੀ ਖਬਰ ਕਰਕੇ ਅੱਜ ਅਸੀਂ ਇਸ ਨੂੰ ਡਿਸਕਸ ਕਰ ਰਹੇ ਹਾਂ, ਸਕਾਟਲੈਂਡ ਦੀ ਇੱਕ ਹਿਸਟਰੀ ਵੱਖਰੀ ਕਿਸਮ ਦੀ ਹੈ। ਉਹ ਲਗਭਗ ਉਹ ਹਿਸਟਰੀ ਦੇ ਸਕਾਟਸ ਜਿਹੜੀ ਹੈ ਉਹਨਾਂ ਦੀ ਇੱਕ ਆਪਣੀ ਤਹਿਜ਼ੀਬ, ਇੱਕ ਆਪਣੀ ਤਰਬੀਅਤ, ਇੱਕ ਆਪਣਾ ਕਲਚਰ ਰਿਹਾ। ਔਰ ਬ੍ਰਿਟਿਸ਼ ਜਿਹੜੇ ਨੇ ਉਹਨਾਂ ਨੇ ਕਿਵੇਂ ਸਕਾਟਸ ਨੂੰ ਅਧੀਨ ਕੀਤਾ, ਕਿਵੇਂ ਉਹਨਾਂ ਨੇ ਆਇਰਲੈਂਡ ਨੂੰ ਜਾਂ ਆਇਰਿਸ਼ ਲੋਕਾਂ ਨੂੰ ਅਧੀਨ ਕੀਤਾ, ਇਹ ਵੀ ਇੱਕ ਵੱਖਰਾ ਚੈਪਟਰ ਹੈ। ਔਰ 4-5 ਸਦੀਆਂ ਤੋਂ ਇਹ ਜਿਹੜੀ ਗੱਲ ਆਲਮੋਸਟ ਸਕਾਟਸ ਨੇ ਇੰਟਰਮੈਰਿਜਸ ਵੀ, ਕਿਉਂਕਿ ਸਾਰਾ ਰੀਜਨ ਉਹਨਾਂ ਦਾ ਉਹ ਬ੍ਰਿਟਿਸ਼ ਦੇ ਥੱਲੇ ਆਇਆ, ਉਹਨਾਂ ਦੇ ਕਿੰਗ ਲੜੇ। ਅਸੀਂ ਜਿਹੜੇ ਕਿੰਗ ਬਰੂਸ ਦੀ ਕਹਾਣੀ ਪੜ੍ਹਦੇ ਸੀ, ਕਿੰਗ ਬਰੂਸ ਐਂਡ ਸਪਾਈਡਰ, ਉਹ ਸਕਾਟਿਸ਼ ਸੀ ਜਿਹੜਾ ਲੜ ਰਿਹਾ ਸੀ ਬ੍ਰਿਟਿਸ਼ਰਸ ਦੇ ਖਿਲਾਫ। ਉਹ ਜਿੱਤ ਵੀ ਗਿਆ, ਟਰਾਈ ਅਗੇਨ ਐਂਡ ਯੂ ਵਿਲ ਅਚੀਵ ਸਕਸੈਸ। ਅਲਟੀਮੇਟਲੀ ਇਹ ਮੋਰਲ ਰਟਾਏ ਜਾਂਦੇ ਸੀ ਕਹਾਣੀ ਦੇ। ਫਿਰ ਵਾਲਿਸ ਜਿਹੜਾ ਲੜਿਆ, ਲੇਕਿਨ ਇੱਕ ਸਟੇਜ ਆਈ ਕਿ ਇਹਨਾਂ ਨੇ ਉਹਨੂੰ ਆਪਣੇ ਖੰਭਾਂ ਥੱਲੇ ਲੈ ਲਿਆ, ਉਹਨਾਂ ਦੇ ਨਾਲ ਸੰਧੀ, ਟ੍ਰੀਟੀ, ਇਹ ਉਹ, ਔਰ ਗੱਲ ਜਿਹੜੀ ਹੈ ਉਹ ਦਬ ਗਈ ਕਈ ਸਦੀਆਂ, 4 ਜਾਂ 5 ਸਦੀਆਂ। ਫਿਰ ਅਸੀਂ ਦੇਖਦੇ ਹਾਂ ਕਿ ਅਚਾਨਕ ਬਰੇਵ ਹਾਰਟ ਫਿਲਮ ਆਉਂਦੀ ਹੈ ਇੱਕ, ਔਰ ਇੱਕ ਅਵੇਅਰਨੈਸ ਸਕਾਟਸ 'ਚ ਆਉਂਦੀ ਹੈ ਵੀ ਅਸੀਂ ਕਿਉਂ ਜੇ, ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਫਿਰ 4-5 ਸਦੀਆਂ ਬ੍ਰਿਟਿਸ਼ਰਸ ਨੇ
ਜਿਨ੍ਹਾਂ ਨੇ ਦੁਨੀਆ ਨੂੰ ਕੋਲੋਨਾਈਜ਼ ਕੀਤਾ ਹੈ, ਉਹਨਾਂ ਨੇ ਆਇਰਿਸ਼ ਸੋਲਜਰਸ ਨੂੰ, ਸਕਾਟਿਸ਼ ਸੋਲਜਰਸ ਨੂੰ ਇਸਤੇਮਾਲ ਕੀਤਾ ਹੈ। ਜਿਵੇਂ ਭਾਰਤ ਦੇ ਵਿੱਚ ਵੀ ਜੇ ਤੁਸੀਂ ਸਿੱਖਾਂ ਅੰਗਰੇਜ਼ਾਂ ਦੀ ਜੰਗ ਦੀ ਗੱਲ ਦੇਖੋ ਤੇ ਬ੍ਰਿਟਿਸ਼ਰਸ ਤੋਂ ਉੱਤੇ ਕਮਾਂਡਰ ਲੈਵਲ ਤੇ ਹੀ ਹੁੰਦੇ ਸੀ, ਬਹੁਤ ਵਾਰ ਜਿਹੜੇ ਉਹਨਾਂ ਦੇ ਕਾਮਨ ਸੋਲਜਰ ਨੇ ਉਹ ਆਇਰਿਸ਼ ਔਰ ਸਕਾਟਿਸ਼ ਸੀ। ਸੋ ਉਹਨਾਂ ਨੂੰ ਆਇਰਲੈਂਡ 'ਚ ਉਹਨਾਂ ਨੇ ਸ਼ਰਾਬ ਦੀਆਂ ਡਿਸਟਿਲਰੀਜ਼ ਔਰ ਦੂਸਰੀਆਂ ਵੀ ਖੋਲੀਆਂ। ਇਹੀ ਅੱਜ ਵੀ ਜੇ ਸਕਾਟਿਸ਼ ਵਿਸਕੀ ਦੀ ਗੱਲ ਕਰੀਏ, ਉਹ ਅੱਜ ਵੀ ਜਿਹੜੀ ਹੈ ਮੋਸਟ ਡਿਮਾਂਡਡ ਹੈ। ਕਿ ਉਹਨਾਂ ਲੋਕਾਂ ਨੂੰ ਇੱਕ ਪਾਸੇ ਉਹਨਾਂ ਨੇ ਕਿਵੇਂ ਦੁਬੈਲ ਬਣਾਇਆ, ਕਿਵੇਂ ਉਹਨਾਂ ਨੇ ਮਰਸਨਰੀ ਬਣਾਇਆ, ਲੇਕਿਨ ਜਦੋਂ ਇਹ ਅਵੇਅਰਨੈਸ ਕੁਝ ਦਹਾਕੇ ਪਹਿਲਾਂ ਸਕਾਟਿਸ਼ ਲੋਕਾਂ 'ਚ ਆਉਂਦੀ ਹੈ ਤੇ ਉਹਨਾਂ ਦੀ ਇੱਕ ਰੀਜਨਲ ਪਾਰਟੀ ਬਣ ਜਾਂਦੀ ਹੈ ਸਕਾਟਿਸ਼ ਨੈਸ਼ਨਲਿਸਟ ਪਾਰਟੀ ਜੀ। ਉਹ ਅਸੈਂਬਲੀ ਚੋਣਾਂ ਵੀ ਜਿੱਤਦੀ ਹੈ, ਪਾਰਲੀਮੈਂਟ ਵੀ ਬ੍ਰਿਟਿਸ਼ ਦੇ ਵਿੱਚ ਉਹਨਾਂ ਦੇ ਮੈਕਸਿਮਮ ਉਸ ਪਾਰਟੀ ਦੇ ਨੁਮਾਇੰਦੇ ਜਾਂਦੇ ਨੇ। ਔਰ ਅੱਜ ਵੀ ਸਕਾਟਲੈਂਡ ਦੇ ਵਿੱਚ ਜਿਹੜੀ ਹਕੂਮਤ ਹੈ ਉਹ ਸਕਾਟਿਸ਼ ਨੈਸ਼ਨਲਿਸਟ ਪਾਰਟੀ ਦੀ ਹੈ। ਉਹ ਆਪਣੇ ਹੈੱਡ ਨੂੰ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਨਹੀਂ ਕਹਿੰਦੇ, ਉਹ ਆਪਣੇ ਆਪ ਨੂੰ ਫਸਟ ਮਿਨਿਸਟਰ ਕਹਿੰਦੇ ਨੇ ਆਪਣੇ ਹੈੱਡ ਨੂੰ। ਔਰ ਉਹਨਾਂ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਹੈ, ਬੜੀ ਵਾਈਬ੍ਰੈਂਟ ਔਰ ਬੜੀ ਬੋਲਡ ਲੇਡੀ। ਹੁਣ ਸਕਾਟਲੈਂਡ ਦੇ ਵਿੱਚ ਜਿਹੜਾ ਉਹ ਜਦੋਂ ਆਪਣੀ ਹਿਸਟਰੀ ਤੋਂ ਵਾਕਿਫ ਹੋ ਕੇ ਉਹਨਾਂ 'ਚ ਅਵੇਅਰਨੈਸ ਆਈ, ਸੋ ਜ਼ਾਹਰ ਹੈ ਕਿ ਉਹਨਾਂ ਦੀ ਕੈਂਪੇਨ ਔਰ ਲੋਕਲ ਉਹਨਾਂ ਦੀ ਹਕੂਮਤ ਹੈ ਸਕਾਟਲੈਂਡ 'ਚ, ਫੈਡਰਲ 'ਚ ਵੀ ਉਹਨਾਂ ਦੇ MP ਮੈਜੋਰਟੀ ਜਾਂਦੇ ਨੇ। ਸੋ 2014 ਦੇ ਵਿੱਚ ਉਹਨਾਂ ਨੇ ਜਿਹੜਾ ਆਪਣੀ ਗੱਲ ਮਨਵਾਈ ਔਰ ਰੈਫਰੈਂਡਮ ਹੋਇਆ ਜਿਸ ਦੇ ਵਿੱਚ 55-45 ਦੀ ਰੇਸ਼ੋ ਦੇ ਨਾਲ ਸਕਾਟਲੈਂਡ ਦੀ ਆਜ਼ਾਦੀ ਦੀ ਗੱਲ ਰੁਕ ਗਈ, ਕਿਉਂਕਿ 55% ਨੇ ਕਿਹਾ ਜੀ ਅਸੀਂ ਨਾਲ ਹੀ ਰਹਿਣਾ ਚਾਹੁੰਦੇ। ਹੁਣ ਉਦੋਂ ਬ੍ਰਿਟਨ ਹਿੱਸਾ ਸੀ ਜਿਹੜਾ ਇਹਨਾਂ ਦਾ ਓਵਰਆਲ ਯੂਰਪੀਅਨ ਯੂਨੀਅਨ ਵੀ ਔਰ ਉਹ ਸਾਰੇ ਦਾ ਹਿੱਸਾ ਸੀ। ਹੁਣ ਇੱਕ ਬ੍ਰਿਟਨ ਦੇ ਵਿੱਚ ਫਿਰ ਆਪਣੀ ਇੱਕ ਲਹਿਰ ਚੱਲੀ ਕਿ ਜੀ ਅਸੀਂ ਤਾਂ ਘਾਟੇ 'ਚ ਹੈ, ਅਸੀਂ ਜਿਹੜਾ ਇਸ ਚੋਂ ਬਾਹਰ ਹੋਣਾ, ਇਸ ਸਾਰੇ ਚੋਂ ਇੰਡੀਪੈਂਡੈਂਟ ਹੋਣਾ, ਅਸੀਂ ਉਹਦਾ ਹਿੱਸਾ ਨਹੀਂ ਬਣਨਾ ਯੂਰਪੀਅਨ ਯੂਨੀਅਨ ਦਾ ਔਰ ਫਲਾਣਾ ਯੂਰਪੀਅਨ ਪਾਰਲੀਮੈਂਟ ਇਹ ਉਹ। ਉਹਨਾਂ ਨੇ ਆਪਣਾ ਰੈਫਰੈਂਡਮ ਕਰਾਇਆ ਬ੍ਰਿਟਨ 'ਚ ਔਰ ਮੈਜੋਰਟੀ ਨੇ ਫੈਸਲਾ ਲਿਆ ਜੀ ਹਾਂ ਅਸੀਂ ਅੱਡ ਹੋਣਾ। ਹੁਣ ਜਿਹਨੂੰ ਬ੍ਰੈਕਸਿਟ ਕਿਹਾ ਜਾਂਦਾ ਉਹ ਅੱਡ ਹੋ ਗਏ ਜੀ। ਹੁਣ ਇੱਕ ਨਵੀਂ ਲਹਿਰ ਜਿਸ ਦਾ ਜਿਹੜੀ ਸਕਾਟਲੈਂਡ ਦੇ ਵਿੱਚ ਹੈ ਔਰ ਇਹ ਫਸਟ ਮਿਨਿਸਟਰ ਬੀਬੀ ਨਿਕੋਲਾ ਸਟਰਜਨ ਨੇ ਐਲਾਨ ਕੀਤਾ ਹੈ। ਉਹਨਾਂ ਨੇ ਕਿਹਾ ਜੀ ਠੀਕ ਹੈ 2014 ਚ ਹੋਇਆ ਸੀ, ਪਰ ਹੁਣ ਇੱਕ ਨਵੀਂ ਸਿਚੁਏਸ਼ਨ ਡਿਵੈਲਪ ਹੋਈ ਹੈ ਕਿਉਂਕਿ ਬ੍ਰਿਟਨ ਅੱਡ ਹੋਇਆ ਉਸ ਚੋਂ ਯੂਰਪੀਅਨ ਯੂਨੀਅਨ ਚੋਂ ਔਰ ਅਸੀਂ ਜਿਹੜਾ ਉਸ ਦੇ ਹਮਾਇਤੀ ਹਾਂ। ਇਸ ਲਈ ਅਸੀਂ ਐਲਾਨ ਕਰਦੇ ਹਾਂ ਕਿ 19 ਅਕਤੂਬਰ 2023 ਨੂੰ ਅਸੀਂ ਪ੍ਰਪੋਜ਼ ਕਰਦੇ ਹਾਂ ਕਿ ਭਾਈ ਇੱਕ ਅੱਡ ਜਿਹੜਾ ਉਹ ਇੱਕ ਵਾਰ ਫਿਰ ਰੈਫਰੈਂਡਮ ਕਰਾਇਆ ਜਾਏ, ਕਿਉਂਕਿ ਹੁਣ ਸਿਚੁਏਸ਼ਨ ਬਦਲ ਗਈ ਹੈ, ਕਿਉਂਕਿ ਬ੍ਰਿਟਨ ਜਿਹੜਾ ਉਹ ਨਿਕਲ ਆਇਆ, ਬ੍ਰੈਕਸਿਟ ਨੇ ਕਰ ਲਿਆ। ਹੁਣ ਗੱਲ ਇਹ ਹੈ ਕਿ ਵੀ ਹਾਲਾਂ ਇਹ ਸ਼ਾਇਦ ਸੌਖਾ ਮੰਨਿਆ ਨਹੀਂ ਜਾਏਗਾ ਕਿਉਂਕਿ ਇਸ ਵੇਲੇ ਬੋਰਿਸ ਜੌਨਸਨ ਦੀ ਸਰਕਾਰ ਕੰਜ਼ਰਵੇਟਿਵ ਸਰਕਾਰ ਹੈ, ਇਹਨਾਂ ਦੀ ਪਾਰਟੀ ਪਹਿਲੀ ਵਾਰੀ ਵੀ ਖਿਲਾਫ ਸੀ ਹੁਣ ਵੀ, ਲੇਕਿਨ ਸਕਾਟਿਸ਼ ਨੈਸ਼ਨਲਿਸਟ ਪਾਰਟੀ ਨੇ ਏਜੰਡਾ ਫਿਕਸ ਕਰ ਦਿੱਤਾ ਹੈ। ਇਸੇ ਮੁੱਦੇ ਤੇ ਉਹ ਆਉਣ ਵਾਲੀਆਂ ਚੋਣਾਂ 'ਚ ਵੀ ਜਾਣਗੇ, ਆਪਣੀ ਪਾਰਟੀ ਦਾ ਰਿਜ਼ੋਲਵ ਵੀ, ਔਰ ਜਦੋਂ ਇਹਨਾਂ ਦਾ ਪ੍ਰੈਸ਼ਰ ਬਿਲਟ ਹੋਏਗਾ ਔਰ ਜੇ ਉਹ ਹਾਲ ਇਸ ਵੇਲੇ ਬੋਰਿਸ ਜੌਨਸਨ ਦੀ ਆਪਣੀ ਹਕੂਮਤ ਹੈ, ਪੋਸੀਬਲ ਹੈ ਕਿ ਲੇਬਰ ਪਾਰਟੀ ਦੀ ਹਕੂਮਤ ਨੈਕਸਟ ਬਣੇ ਔਰ ਉਸ ਵੇਲੇ ਫੇਵਰੇਬਲ ਹਾਲਾਤਾਂ ਦੇ ਵਿੱਚ ਕੁਆਇਟ ਪੋਸੀਬਿਲਿਟੀ ਹੋ ਯਾਨੀ ਉਹਨਾਂ ਨੇ ਆਪਣਾ ਰਿਜ਼ੋਲਵ ਦੱਸ ਦਿੱਤਾ ਹੈ ਕਿ ਅਸੀਂ ਨਹੀਂ ਰਹਿਣਾ ਚਾਹੁੰਦੇ ਔਰ ਇਸ ਲਈ ਅਸੀਂ ਇੱਕ ਵਾਰ ਫਿਰ ਲੋਕਾਂ ਦੀ ਕਚਹਿਰੀ 'ਚ ਜਾਣਾ ਚਾਹੁੰਦੇ। ਹੁਣ ਸਾਡਾ ਸਵਾਲ ਜਿਹੜਾ ਤੁਸੀਂ ਕੀਤਾ ਜੀ ਕਿ ਇਹ ਅਸੀਂ ਹਿਸਟੋਰੀਕਲ ਕੰਟੈਕਸਟ ਔਰ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਜਿਹੜੇ ਨੇ ਉਹ ਰੈਫਰੈਂਡਮ ਹੋਏ ਨੇ, ਚੱਲ ਰਹੇ ਨੇ ਔਰ ਈਵਨ ਸਾਡੇ ਰੈਗੂਲਰ ਵਿਊਅਰ ਵੀ ਔਰ ਜਿਹੜੇ ਸਾਨੂੰ ਇਨਪੁਟ ਵੀ ਭੇਜਦੇ ਰਹਿੰਦੇ ਨੇ, ਵੀਰ ਬਲਬੀਰ ਸਿੰਘ ਉਹਨਾਂ ਨੇ ਸਾਨੂੰ ਲਿਖਤ ਵੀ ਭੇਜੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਅਸੀਂ UK agreed to join European Union and were together for many years, maintained UK's currency in pound passports and didn't like the union, came out with agreement they first signed off, backed off, happy and enjoying as a nation out of that nation, why can't Sikhs do it? ਉਹਨਾਂ ਨੇ ਇਹੀ ਸਵਾਲ ਖੜਾ ਕੀਤਾ ਕਿ ਵੀ ਜੇ ਬ੍ਰਿਟਨ ਇਵੇਂ ਕਰ ਸਕਦਾ ਹੈ ਅਸੀਂ ਇੰਡੀਅਨ ਯੂਨੀਅਨ ਚੋਂ ਬਾਹਰ ਕਿਉਂ ਨਹੀਂ ਨਿਕਲ ਸਕਦੇ? Sikhs didn't signed anything with Indian Union or Pakistan, ਅਸੀਂ ਤਾਂ ਇੰਡੀਅਨ constitution ਵੀ ਸਾਈਨ ਨਹੀਂ ਕੀਤਾ। Why can't Sikhs be out? Repeating this again and again, making progress and surely going in that direction of Khalsa Raj। ਫਿਰ ਉਹਨਾਂ ਨੇ ਅੱਗੇ ਇਹੀ ਆਰਗੂਮੈਂਟ ਦਿੱਤਾ ਵੀ ਅਸੀਂ ਕਿਉਂ ਇਹਨਾਂ ਦੇ ਥੱਲੇ ਲੱਗ ਕੇ ਰਹੀਏ, ਅਸੀਂ ਬੈਟਰ ਨੇਸ਼ਨ ਬਣਾ ਸਕਦੇ ਹਾਂ ਔਰ ਇਸ ਸਾਰੇ ਦੇ ਨਾਲ ਉਹਨਾਂ ਨੇ ਕੱਲ ਦੀ ਜਿਹੜੀ ਸਾਡੀ ਪ੍ਰੈਜੈਂਟੇਸ਼ਨ ਸੀ ਉਸ ਦੀ ਤਾਰੀਫ ਵੀ ਕੀਤੀ ਹੈ, ਇੱਕ ਅੱਧਾ ਉਹਨਾਂ ਨੇ ਸੁਝਾਅ ਵੀ ਦਿੱਤਾ। ਪਰ ਅਸੀਂ ਇਸ ਨੂੰ ਇਸ ਐਂਗਲ ਤੋਂ ਦੇਖਦੇ ਹਾਂ
कि ऑलरेडी रेफरेंडम लफज या राइट ऑफ सेल्फ डिटरमिनेशन UN चार्टर च रैकगनाइज्ड है। हकूमतां ने वो कैनेडा दी होए, ब्रिटेन दी होए, UN ने अपने तौर ते होए जां लोकां ने अपने तौर ते होए, जिवें कोसोवो दे लोकां ने कीता है, जां इसे तरीके दे नाल असीं स्पेन दे हवाले नाल देखदे हैं कि किवें कैटलीना वालियां ने कीता है, किवें नॉर्थ कुर्दिस्तान दे विच लोकां ने कीता। पर असीं ये समझदे हैं, और ये जदों रेफरेंडम 2020 दा जिक्र हुंदा है, मैं समझदा है कि बड़ा स्ट्रॉन्ग केस साडा बनदा है इस कि भाई असीं जो मंग कर रहे हैं वो ऑलरेडी UN चार्टर च भी है, कंट्रीज़ ने विद इन अपने स्ट्रक्चर्स दे विच भी उसनूं इंप्लीमेंट किया होया है। टाइम टू ईवन पंजाब के हवाले नाल जे गल करिए, लोग भुल जाते हैं, पढ़न का शौक नहीं है। जदों इन्हां ने लौंगोवाल अकॉर्ड के तहत कमीशन बनाया और कमीशन बना के उन्होंने ये कहा कि जी ये जिहड़ा चंडीगढ़ पंजाब नूं देना है, पर ये जिहड़े अबोहर फाजिलका दे एरिया ये हरियाणे नूं दिता जाए। हुण क्योंकि जे वो हरियाणे नूं ट्रांसफर करना सी ते एक पिंड कंदू खेड़ा है, कद्दू खेड़ा शायद, वो बॉर्डर दे उत्ते है, जिहड़ा राजस्थान जिहड़ा हरियाणे नूं पंजाब दे नाल जोड़दा है, जे कंदू खेड़ा हरियाणे च जाए। और ये होया भी, और अबोहर फाजिलका अपने आप जांदा और गंगानगर नालों भी पंजाब कट ऑफ। ये इंदिरा गांधी और एजेंसियां दी बड़ी खतरनाक सोच सी। उन्हां नूं पता है कि अल्टीमेटली सिखां ने खालिस्तान बनाउणा है। उन्हां नूं पता है भी गंगानगर हनुमानगढ़ जिथे सिखां दी साइजेबल पॉपूलेशन और 70% जमीनां उन्हां दियां ने, वो खालिस्तान का हिस्सा बन गए अलॉन्ग विद हरियाणा हिमाचल दे जिहड़े साडे इलाके ने। और उन्होंने कहा भी ये तुसीं इन्हां दी शरारती शैतान सोच देखो कि किवें उन्होंने कहा जी ठीक है कंदू खेड़ा जिहड़ा है उस दी रेफरेंडम करवा लो जी, और जे वो हरियाणे दे विच जाण नूं लोग मंनदे ने, वो हिंदी स्पीकिंग ने कि पंजाबी स्पीकिंग, फिर अबोहर फाजिलका ट्रांसफर हो जाएगा। हुण जे अबोहर फाजिलका हरियाणे नूं ट्रांसफर हुंदा है, गंगानगर नालों तुहाडा लिंक टुट जाता है। और उस पीरीयड दे विच पंजाब दे विच बरनाला सरकार सी, यही अमरिंदर सिंह उसका इंचार्ज बनया सी, एग्रीकल्चर मिनिस्टर सी। कंदू खेड़ा दे विच रेफरेंडम करवाया गया और मेजोरिटी लोकां ने अपनी बोली पंजाबी कही, पंजाब च रहण नूं तरजीह दित्ती। इवें अबोहर फाजिलका भी बचिया ते भविख च जिहड़ा गंगानगर नालों सानू डिसकनैक्ट करना सी वो भी टुटिया। सो ये नहीं है कि भी भारत इस इवें ही बांग्लादेश के नाल लगदी भारतीय सरहद दे कुछ पिंडां बारे भारत सरकार ने जिहड़ा रेफरेंडम करवाया होया। इसे तरह जो भारत ने हैदराबाद और जूनागढ़ नूं अनैक्स कीता, पर ये ड्रामा करन लई दुनिया के सामने उत्थे रेफरेंडम करवाए गए कि जी वो जिहड़े लोग ने जूनागढ़ और दूजे वो तो भारत नाल लड़ना चाहुंदे ने। सो ऑलरेडी ये जिहड़ा जे ये सारे प्रेसिडेंट मौजूद ने और सिविलाइज सोसाइटी दे विच इस तरीके नूं UN चार्टर दे विच मन्निया गया, तो फिर खालिस्तान भी इसे ही जिहड़ा उस चार्टर दे तहत राइट ऑफ सेल्फ डिटरमिनेशन दे हक दे तहत असीं तां वैसे ऑलरेडी 26 जनवरी 1986 दे सरबत खालसा ने जिहड़ी 5 मैंबरी पंथक कमेटी बनाई, उन्होंने 29 अप्रैल 1986 नूं खालिस्तान का ऐलाननामा जारी करके साडी तां डिक्लेरेशन ऑफ इंडिपेंडेंस हो चुकी है। और उन्होंने कनेटिकट स्टेट ने किन्नियां जिहड़ियां ने वो सिटी कौंसल्स ने उस दे उत्ते जिहड़ी है साइटेशन दित्ती है, लेकिन फिर भी असीं तां इन्हां दे रजीम नूं नंगिया कर रहे हैं जां करना चाहुंदे हैं कि भाई असीं तां ऑलरेडी इंडिपेंडेंट खालिस्तान दे लई लड़ रहे हैं, पर असीं इन्हां नूं मौका दिंदे हैं कि भाई तुसीं रेफरेंडम। और ये जिहड़े सी ये कहंदे रहे हुण तक जिहड़ा काउंटर आर्गूमेंट सी, देखो जी पंजाब च इलैक्शनां हुंदियां ने, इलैक्शनां च तां खालिस्तान मंगण वालियां नूं इन्ने % भी वोटां नहीं पैंदियां, ये रेफरेंडम ही है। वो कहंदे सी भी लोग तां खालिस्तान की पार्टी नूं रिजैक्ट करदे ने। हुण असीं ये भी कहना चाहुंदे हैं, चलो तुहाडा आर्गूमेंट तुहाडीआं जुत्तियां तुहाडे सिर मारदे हैं कि संगरूर पार्लियामानी हलके चों सर सिमरनजीत सिंह मान जिन्हां ने खालिस्तान का झंडा चुक्या होए जित्ते ने जी। हुण संगरूर दे जां 9 असैंबली हलकिਆਂ वालियां ने तां दे दित्ता फतवा, हुण तुसीं घट्टो घੱਟ बाकी दे ਜ਼ਿਲ੍ਹਿਆਂ वालियां नूं ही पुछ लो, करवा लो तरीके दे नाल, उन्हां नूं पुछ लो कि भाई वो खालिस्तान चाहुंदे ने कि नहीं। सो मैं समझदा भी ये आर्गूमेंट जिहड़ा है साडा एक किसे पासियों लैण, अल्टीमेटली असीं जमुना तो वाघा तक अपने मुल्क नूं लिबरेट करवाना और साडी स्ट्रगल जिहड़ी है वो रेफरेंडम दी होए, वो साडी
ਉਸ ਧਰਤੀ ਦੇ ਉੱਤੇ ਜਿਹੜੇ ਖਾਲਿਸਤਾਨ ਦੀ ਸਟਰਗਲ ਨੂੰ ਲੀਡ ਕਰ ਰਹੇ ਨੇ, ਜਿਨ੍ਹਾਂ ਨੇ ਐਜ਼ ਏ ਲਾਸਟ ਰਿਜ਼ੋਰਟ ਹਥਿਆਰਬੰਦ ਸੰਘਰਸ਼ ਵੱਲ ਮੁੜੇ, ਉਹ ਵੀ ਤੁਹਾਨੂੰ UN ਚਾਰਟਰ ਹੱਕ ਦਿੰਦਾ ਹੈ, ਜਿਹਦਾ ਪ੍ਰੀਐਂਬਲ ਕਹਿੰਦਾ ਹੈ ਕਿ ਇਫ ਏ ਮੈਨ is not to be compelled as a last resort to rebellion, his human rights must be protected by the rule of the law. ਕਿ ਜੇ ਕਿਸੇ ਮਨੁੱਖ ਨੂੰ, ਕਿਸੇ ਇਨਸਾਨ ਨੂੰ ਬਗਾਵਤ ਦੇ ਅਖੀਰਲੇ ਰਸਤੇ ਤੇ ਜਾਣ ਤੋਂ ਰੋਕਣਾ ਤੇ ਉਸ ਦੇ ਇਨਸਾਨੀ ਹਕੂਕਾਂ ਦੀ ਹਰ ਹਾਲਤ ਵਿੱਚ ਹਿਫਾਜ਼ਤ ਹੋਣੀ ਚਾਹੀਦੀ ਹੈ। ਉਹ ਹਿਫਾਜ਼ਤ ਨਹੀਂ ਹੋਈ, ਰਾਦਰ ਉਸ ਦੇ ਉਲਟ ਟੈਂਕਾਂ ਤੋਪਾਂ ਦੇ ਨਾਲ ਹਮਲਾ ਕਰਕੇ ਸਾਡੇ ਮੁਕੱਦਸ ਅਕਾਲ ਤਖਤ ਦਰਬਾਰ ਸਾਹਿਬ ਦੇ ਉੱਤੇ ਜਿਹੜਾ ਫੌਜੀ ਹਮਲਾ ਕੀਤਾ ਜਾਂਦਾ ਹੈ, ਸੋ ਉਹ ਵੀ ਜਸਟੀਫਾਈਡ ਹੈ UN ਚਾਰਟਰ ਦੇ ਥੱਲੇ। ਔਰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਰੈਫਰੈਂਡਮ ਇਹ ਤਾਂ ਜਸਟੀਫਾਈਡ ਹੈ ਹੀ ਹੈ। ਇੱਕ ਵਾਰ ਫਿਰ ਸਕਾਟਿਸ਼ ਫਸਟ ਮਿਨਿਸਟਰ ਨੇ ਇਹ ਡੇਟ ਦੇ ਕੇ ਵੀ ਅਸੀਂ ਕਰਾਉਣਾ ਇਹ ਦੱਸ ਦਿੱਤਾ ਹੈ ਕਿ ਸਿਵਲਾਈਜ਼ਡ ਸੋਸਾਇਟੀਜ਼ ਆਪਣੇ ਮਸਲਿਆਂ ਨੂੰ ਕਿਵੇਂ ਹੱਲ ਕਰਦੀਆਂ ਨੇ। ਜੀ ਡਾਕਟਰ ਸਾਹਿਬ, ਬਿਲਕੁਲ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣੇ ਵਿਚਾਰ ਜਿਹੜੇ ਆ ਸਾਂਝੇ ਕੀਤੇ ਆ। ਉਮੀਦ ਕਰਦੇ ਹਾਂ ਜਿਹੜੇ ਅੱਜ ਦੇ ਟੌਪਿਕ ਸੀ ਇਹ ਸਾਡੇ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਏ ਹੋਣਗੇ। ਤੁਸੀਂ ਆਪਣੇ ਸੁਝਾਅ ਤੇ ਆਪਣੀ ਰਾਏ, ਆਪਣੀਆਂ ਇਨਪੁਟ ਸਾਨੂੰ ਸੋਸ਼ਲ ਮੀਡੀਆ ਦੇ ਰਾਹੀਂ ਜਾਂ ਫਿਰ ਸਾਡਾ ਜਿਹੜਾ ਫੋਨ ਨੰਬਰ ਸਕਰੀਨ ਦੇ ਉੱਤੇ ਆ ਰਿਹਾ ਉਸ ਰਾਹੀਂ ਤੁਸੀਂ ਸਾਡੇ ਤੱਕ ਪੁੱਜਦੀਆਂ ਕਰ ਸਕਦੇ ਹੋ। ਜਾਂਦੇ ਜਾਂਦੇ ਮੈਂ ਬੇਨਤੀ ਵੀ ਕਰਦਾ TV 84 ਨੂੰ ਚੱਲਦਾ ਰੱਖਣ ਦੇ ਲਈ, ਅੱਗੇ ਵਧਾਉਣ ਦੇ ਲਈ ਤੁਹਾਡੀ ਸਹਾਇਤਾ ਦੀ ਸਾਨੂੰ ਲੋੜ ਹੈ। ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਦੇ ਉੱਤੇ ਜਾ ਕੇ www.tv84.tv ਦੇ ਉੱਤੇ, ਤੇ ਨਾਲ ਹੀ ਨਾਲ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਦੇ ਉੱਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਫੋਨ ਨੰਬਰ ਜਿਹੜਾ ਸਕਰੀਨ ਦੇ ਉੱਤੇ ਆ ਰਿਹਾ ਹੈ 5166191984। ਇਸ ਦੇ ਉੱਤੇ ਤੁਸੀਂ ਸਾਨੂੰ ਟੈਕਸਟ ਮੈਸੇਜ ਰਾਹੀਂ, WhatsApp ਰਾਹੀਂ ਜਾਂ ਡਾਇਰੈਕਟ ਕਾਲਸ ਦੇ ਰਾਹੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਸਪਾਂਸਰਸ਼ਿਪਸ ਦੇ ਰਿਗਾਰਡਿੰਗ ਜਾਂ ਹੋਰ ਕਿਸੇ ਵੀ ਤਰ੍ਹਾਂ ਦੀ ਇਨਪੁਟ, ਕੁਐਰੀ, ਸੁਝਾਅ ਜਾਂ ਸਵਾਲ ਦੇ ਲਈ। ਸੋ ਨੰਬਰ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ 5166191984। ਇਸੇ ਦੇ ਨਾਲ ਵਿਊਅਰਸ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਹੀ ਤੁਹਾਡੇ ਕੋਲੋਂ ਅਸੀਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।